ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਧੰਨ ਵਾਹਿਗੁਰੂ ਜੀ। ਰਹਿਰਾਸ ਸਾਹਿਬ ਸਲੋਕ ਮਹੱਲਾ ਪਹਿਲਾ। ਇਕ ਓੰਕਾਰ ਸਤਿਗੁਰੂ ਪ੍ਰਸਾਦ ਦੁਖਦਾਰੂ ਸੁਖ ਰੂਪ ਆ ਜਸ ਕੋ ਤਾਮ ਨ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀ ਜਾਹੋ ਕਨੀ ਨਾ ਹੋਈ। ਬਲਹਾਰੀ ਕੁਦਰਤ ਵਸਿਆ ਤੁਰੰਤ ਨ ਜਾਈ ਲਖਿਆ ਰਹਾਉ। ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲ ਕਲਾ ਭਰਪੂਰ ਹੈ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ। ਕਹੋ ਨਾਨਕ ਕਰਦੇ ਕੀਆਂ ਬਾਤਾਂ ਜੋ ਕੁਛ ਕਰਨਾ ਸੋ ਕਰ ਹੈ। ਸੋਦਾਰ ਰਾਗਾਸਾ ਮਹੱਲਾ ਪਹਿਲਾ। ਇਕ ਓੰਕਾਰ ਸਤਿਗੁਰੂ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਘਰ ਕਿਹਾ। ਜਦ ਬੈ ਸਰਬ ਸੰਭਾਲੇ ਵਾਜੇ ਤੇਰੇ ਨਾਮ ਅਨੇਕ ਸੰਖਾ। ਕੀਤੇ ਤੇਰੀ ਆਵਣ ਹਾਰੇ ਕਿਤੇ ਤੇਰਾ ਉਪਰਿ ਸਭ ਕਈਆ ਹੈ। ਕੀਤੇ ਤੇਰੇ ਗਾਵਣ ਹਾਰੇ ਗਾਵਣ ਤੁਧਨੋ ਪੌਣ ਪਾਣੀ ਬੈ ਸੰਤਰੋ। ਗਾਵਣ ਤੁਧਨੋ ਸਦ ਵਿਚਾਰੀ ਗਾਵਣ ਤੁਧਨੋ ਜਤੀ ਸਤੀ ਸੰਤੋਖੀ। ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਪੰਡਤ ਪੜਨ ਰਖੀਸਰੂ। ਜੁਗ ਜੁਗ ਵੇਦਾਂ ਨਾਲੇ ਗਾਵਣ ਤੁਧਨੋ ਮੋਹਣੀਆਂ ਮਨ ਮੋਹਣੋ ਸੁਰਗ ਮਚ ਭਇਆਲੇ। ਗਾਵਣ ਤੁਧਨੋ ਰਤਨਿਓ ਪਾਏ ਤੇਰੇ 68 ਤੀਰਥਾਂ ਨਾਲੇ। ਗਾਵਣ ਤੁਧਨੋ ਜੂਤ ਮਹਾਬਲ ਸੂਰਾ ਗਾਵਣ ਤੁਧਨੋ ਖਾਣੀ ਚਾਰੇ। ਗਾਵਣ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਕੇ ਤੇਰੇ ਧਾਰੇ। ਸਈ ਤੁਧਨੋ ਗਾਵਣੋ ਜੋ ਤੁਧ ਭਾਵਣੋ ਰਤੇ ਤੇਰੇ ਭਗਤ ਰਸਾਲੇ। ਹੌਰ ਕੇਤੇ ਤੁਧਨੋ ਗਾਵਣੋ ਸੇਵੈ ਚਿਤਨ ਆਵਣੋ। ਨਾਨਕ ਕੈ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਚਾ ਸਚੀ ਨਾਇ ਹੈ। ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਏ। ਰੰਗੇ ਰੰਗੇ ਭਾਤੇ ਕਰ ਕਰ ਜਿਨ ਸੀ ਮਾਇਆ ਜਿਨਿ ਪਾਏ। ਕਰ ਕਰ ਦੇਖੈ ਕੀਤਾ ਆਪਣਾ ਜੋ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੇ ਹੁਕਮ ਨਾ ਕਰਨਾ ਜਾਏ। ਸੋ ਪਦ ਸਾਹੋ ਸ਼ਾਹ ਪਦ ਸਾਹਿਬ ਨਾਨਕ ਰਹਿ ਨ ਰਜਾਏ। ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੈ ਸਭ ਕੋਇ ਕੇਵੜ ਵੱਡਾ ਡਿਠਾ ਹੋਏ। ਕੀਮਤ ਪਾਇ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਸਮਾਏ। ਵੱਡੇ ਮੇਰੇ ਸਾਹਿਬਾ ਗੈ ਰੰਗ ਵੀਰਾ ਗੁਣੀ ਗਹਿਰਾ ਕੋਈ ਨ ਜਾਣਾ। ਤੇਰਾ ਕੀਤਾ ਕੇਵੜ ਤੇਰਾ ਰਹਾਉ। ਸਭ ਸੁਰਤਿ ਮਿਲ ਸੁਰਤ ਕਮਾਏ। ਸਭ ਕੀਮਤ ਮਿਲ ਕੀਮਤ ਪਾਏ। ਗਿਆਨੀ ਧਿਆਨੀ ਗੁਰ ਗੁਰਾਏ ਕਹਿ ਨਾ ਜਾਏ ਤੇਰੇ ਤਲ ਵਡਿਆਏ। ਸਭ ਸਤਿ ਸਭ ਤਪ ਸਭ ਚੰਗਿਆਈਆਂ ਸਦਾ ਪੁਰਖਾਂ ਕੀਆਂ ਵਡਿਆਈਆਂ। ਤੁਧ ਬਿਨ ਸਦੇਕ ਨਾ ਪਾਇਆ ਕਰਮ ਲੈ ਨਾਹੀ ਠਾਕ ਰਹਾਇਆ। ਆਖਣ ਵਾਲਾ ਕਿਆ ਵਿਚਾਰਾ ਸਿਫਤੇ ਭਰੇ ਤੇਰੇ ਭੰਡਾਰਾ। ਜਿਸ ਤੋਂ ਦੇ ਤਿਸੈ ਕੈ ਚਾਰਾ ਨਾਨਕ ਸਚ ਸੁਵਾਰਨ ਹਾਰਾ। ਆਸਾ ਮਹੱਲਾ ਪਹਿਲਾ। ਆਖਾਂ ਜੀਵਾਂ ਵਿਸਰੈ ਮਰ ਜਾਉ। ਆਖਣ ਔਖਾ ਸਚਾ ਨਾਉ। ਸਾਚੇ ਨਾਮ ਕੀ ਲਾਗੈ ਭੂਖ। ਉਤ ਭੁਖੈ ਖਾ ਚਲੀਐ ਦੁਖ। ਸੁਖ ਵਿਸਰੈ ਮੇਰੀ ਮਾਏ। ਸਾਚਾ ਸਾਹਿਬ ਸਾਚੈ ਨਾਇ ਰਹਾਉ। ਸਾਚੇ ਨਾਮ ਕੀ ਤਲ ਵਡਿਆਏ। ਆਖ ਕੇ ਕੀਮਤ ਨਹੀਂ ਪਾਏ। ਜੇ ਸਭ ਮਿਲ ਕੇ ਆਖਣ ਪਾਏ ਬੜਾ ਨ ਹੋਵੈ ਘਾਟ ਨ ਜਾਏ। ਨਾਉ ਮਰੈ ਨਾ ਹੋਵੈ ਸੋਗ ਦਿੰਦਾ ਰਹਿ ਨਾ ਚੁਕੈ ਭੋਗ। ਗੁਣ ਹੋਰ ਨਾਹੀ ਕੋਇ ਨਾ ਕੋਆ ਨਾ ਕੋਇ। ਜੀਵੜ ਆਪ ਤੇਵੜ ਤੇਰੀ ਦਾਤ। ਜਿਨ ਦਿਨ ਕਰਕੇ ਕੀਤੀ ਰਾਤ ਖਸਮ ਸਾਰੇ ਤੇ ਕਮ ਜਾਤ। ਨਾਨਕ ਨਾਮ ਹੈ ਬਾਸਨਾਤ
ਰਾਗ ਗੁਜਰੀ ਮਹੱਲਾ ਚੌਥਾ। ਹਰਿ ਕੇ ਜਨੋ ਸਤਿਗੁਰ ਸਤਿਪੁਰਖਾ ਬਿਨੋ ਗੁਰ ਗੁਰ ਪਾਸ। ਹਮ ਕੀਰੇ ਕਰਮੋ ਸਤਿਗੁਰੂ ਸਰਣਾਏ ਕਰ ਦਇਆ ਨਾਮ ਪ੍ਰਗਾਸ। ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ। ਗੁਰਮਤਿ ਨਾਮ ਮੇਰਾ ਪ੍ਰਾਣ ਸਹਾਇ। ਹਰ ਕੀਰਤ ਹਮਰੇ ਰਹਿ ਰਾਸ ਰਹਾਉ। ਹਰਿ ਜਨ ਕੀ ਵਡ ਭਾਗ ਵਡੀ ਰੀਜਨ। ਹਰ ਹਰ ਸਰਦਾ ਹਰ ਪਿਆਸ। ਹਰ ਹਰ ਨਾਮ ਲੈ ਤ੍ਰਿਵਤਸ ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ। ਜਾਉ ਸਤਿਗੁਰ ਸਰਣ ਸੰਗਤ ਨਹੀਂ ਆਏ ਤਿਰਗ ਜੀਵੇ ਤਿਰਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਏ ਤਿਨ ਧੁਰ ਮਸਤਕ ਲਿਖਿਆ ਲੇਖਾਸ। ਧਨ ਧਨ ਸਤਸੰਗ ਜਿਤ ਰਸ ਪਾਇਆ ਬਿਲ ਜਨ ਨਾਨਕ ਨਾਮ ਪ੍ਰਗਾਸ। ਰਾਗ ਗੁਜਰੀ ਮਹੱਲਾ ਪੰਜਵਾ। ਕਾਹੇ ਰੇ ਮਲ ਚਿਤ ਵਹਿ ਉਦਮ ਜਾ ਹਰ ਹਰ ਜੀਉ ਪਰਿਆ। ਸੈਲ ਪਥਰ ਮੈਂ ਜੰਤਿਓ ਪਾਏ ਤਾਂ ਕਰ ਜਕਾ ਕਾ ਕਰ ਤਰਿਆ। ਮੇਰੇ ਮਾਧੋ ਜੀ ਸਤ ਸੰਤ ਮਲੇ ਸੋ ਤਰਿਆ। ਹੋਰ ਪ੍ਰਸਾਰ ਪਰੰਪਰ ਪਾਇਆ ਸੁਕੇ ਕਾਸ਼ਟ ਰਿਆ ਰਹਾਉ। ਜਨਨ ਬਤਾ ਲੋਕ ਸੁਧਮੰਤਾ ਕੋਈ ਨਾ ਕਿਸ ਕੇ ਤਰਿਆ। ਸਿਰ ਸਿਰ ਸੰਭਾਏ ਠਾਕੁਰੂ ਕਾਹੇ ਮਨ ਭਉ ਕਰਿਆ। ਉੱਡੇ ਉੜਿਆ ਵੈਸਾ ਕੁਸਤ ਪਾਛਾ ਵਿਚਰੇ ਚਰਿਆ। ਦਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮੈਂ ਸਿਮਰਨ ਕਰਿਆ। ਸਵਨ ਦਾਨੋ ਦਸ ਸਦਾਨੋ ਠਾਕੁਰ ਕਰ ਤਲ ਧਰਿਆ। ਜਨ ਨਾਨਕ ਬਲ ਬਲ ਸਲ ਬਲ ਜਾਈਐ ਤੁਰੰਤ ਨਾ ਪਾਰਾ ਵਰਿਆ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇਕ ਓੰਕਾਰੂ ਸਤਿਗੁਰੂ ਪ੍ਰਸਾਦੁ। ਸੋ ਪੁਰਖ ਨਿਰੰਜਨ ਹਰਿ ਪੁਰਖ ਨਿਰੰਜਨ ਹਰਿ ਗਮਾ ਗਮ ਅਪਾਰਾ। ਸਭ ਧਿਆਵੇ ਸਭ ਧਿਆਵੇ ਤੁਝੇ ਹਰ ਸੱਚੇ ਸਜਣਹਾਰਾ। ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ। ਹਰ ਧਿਆਵੋ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ। ਹਰਿ ਆਪੇ ਠਾਕੁਰ ਆਪੇ ਸੇਵਕ ਜੀ ਕਾ ਨਾਨਕ ਜੰਤ ਵਿਚਾਰਾ। ਤੂੰ ਘੜ ਘੜੇ ਅੰਤਰ ਸਰੁਣ ਅੰਤਰ ਜੀ ਹਰਿ ਕੋ ਪੁਰਖ ਸੁਮਾਣਾ। ਇਕ ਦਾਤ ਕੋ ਬੇਖਾਰੀ ਜੀ ਸਭ ਤੇਰੇ ਜੋੜ ਬਣਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਨਾ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣਾ ਗਵਖਾਣਾ। ਜੋ ਸਿਵ ਤੁਝੇ ਜਨ ਨਾਨਕ ਤੁਰ ਕੁਰਬਾਨਾ। ਹਰ ਧਿਆਵੇ ਹਰ ਧਿਆਵੇ ਤੁਝੇ ਸੇ ਜਨ ਕੋ ਮੈਂ ਸੋ ਵਾਸੀ। ਸੇ ਮੁਗਤ ਭੈ ਜਨ ਹਰ ਧਿਆਇਆ ਜੇ ਤਰ ਟੋਟੇ ਜਮ ਕੇ ਫਾਸੇ। ਜਨ ਨਰ ਪਾਉ ਜਨ ਹਰ ਨਰ ਪਾਉ ਧਾਇਆ ਜੇ। ਜਨ ਕਾ ਭਾਉ ਸਭ ਗਵਾਸੀ। ਜਨ ਸੇਵਿਆ ਮੇਰਾ ਹਰ ਜੇ ਤੇ ਹਰ ਹਰ ਰੂਪ ਸੁਮਾਸੇ। ਸੇ ਤਨ ਜਨ ਹਰ ਤਾਇਆ ਜੀ ਜਨ ਨਾਨਕ ਤਨ ਬਲ ਜਾਸੇ। ਤੇਰੇ ਭਗਤ ਭੰਡਾਰ ਜੀ ਪਰ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹਨ ਤੁਝੇ ਹਰਨ ਕਾਨੇ ਅਨੰਤਾ। ਤੇਰੀ ਅਨ ਕਉ ਤੇਰੇ ਨ ਕਰ ਪੂਜਾ ਜੀ ਤਬ ਤਾਪਿ ਬੇਬੇਅੰਤਾ। ਤੇਰੇ ਅਨੇਕ ਤਰਨੇਕ ਬੜੇ ਬਹੁ ਸਿਮਰਤ ਸਾਸ ਜੀ ਕਰ ਕਰ ਆਖੜ ਕਰਮ ਕਰੰਤਾ। ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਯਾਰ ਭਗਵੰਤਾ। ਤੂੰ ਆਦਿ ਪੁਰਖ ਪਰੰਪਰ ਕਰਤਾ ਜੇ ਤੂੰ ਜਿਹਵੜਿਆ ਵਰਣਾ ਕੋਏ। ਤੂੰ ਜੁਗ ਏਕੋ ਸਦਾ ਸਦਾ ਤੂੰ ਏਕੋ ਜੇ। ਤੂੰ ਨੇਤਰ ਕਰਤਾ ਸੋਏ ਤੁਧ ਆਪੇ ਭਾਵੈ ਸੋਈ ਵਰਤ ਜੇ। ਤੂੰ ਆਪੇ ਕਰੇ ਸੋ ਹੋਏ ਤੁਧ ਆਪੇ ਸਰਣ ਸੋ ਪਾਏ ਜੇ। ਤੁਧ ਆਪੇ ਸਿਰ ਸਭ ਕੋਏ ਨਾਲ ਗੁਣ ਗਾਵੇ ਕਰਤੇ ਕੇ ਜੀ।
ਜੋ ਸਭ ਸੈ ਕਾਜਣੋ ਆਸਾ। ਮਹੱਲਾ ਚੌਥਾ। ਤੂੰ ਕਰਤਾ ਸਤਿਆਰ ਮਹਿੰਡਾ ਸਾਈਂ, ਜੋ ਤੂੰ ਭਾਵੈ ਸੋਈ ਥੀਸੇ। ਜੋ ਤੂੰ ਦੇ ਸੋਈ ਹੋ ਪਾਏ ਰਹਾਉ, ਸਭ ਤੇਰੀ ਤੂੰ ਸੁਮਨੀ ਧਿਆਇਆ। ਜਿਸਨੂੰ ਕਿਰਪਾ ਕਰੇ ਤਨਾ ਅੰਮ੍ਰਿਤ ਨ ਪਾਇਆ। ਗੁਰ ਮਹੱਲਾ ਦਾ ਮਨ ਮੁਗਵਾਇਆ, ਤੁਧ ਆਪ ਛੋੜਿਆ ਮਿਲਾਇਆ। ਤੂੰ ਦਰਿਆਉ ਸਭ ਤੁਝੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੀ। ਜੀ ਜਨ ਸੋ ਤੇਰਾ ਖੇਲੋ, ਵਿਜੋ ਬਲੋ ਛੜਿਆ ਸੰਜੋਗੀ ਮੇਲੋ। ਜਿਸਨੂੰ ਤੂੰ ਜਾਣਾ ਸੋਈ ਜਨ ਜਾਣੈ, ਹਰ ਗੁਣ ਸਾਧੇ ਆਖ ਵਖਾਣਾ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹਰਿ ਨਾਮ ਸਮਾਇਆ। ਹੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਵਰਣਾ ਕੋਏ। ਤੂੰ ਕਰ ਕਰ ਵੇਖੈ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ। ਮਹੱਲਾ ਪਹਿਲਾ। ਤੇ ਤੂੰ ਸਰਵ ਭੈਲੇ ਨਿਵਾਸਾ, ਪਾਣੀ ਪਾਵਤ ਨਹਿ ਕੀਆ। ਪੰਗਨੋ ਪੰਗਨੀ ਚਾਲਾਂ ਦੇਖਾ ਤਾ ਡੂਬਿਆਲੇ। ਮਾਨਿਕ ਨਾ ਚਿਤ ਸਮੂੜ ਮਨਾ, ਹਰ ਬਿਸਰ ਤੇਰੇ ਗੁਣ ਗਲਿਆ ਰਹਾ। ਨਾਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਧਾ ਜਨੋ ਪਿਆ। ਰਣਵਤ ਨਾਨਕ ਤਿਨ ਕੇ ਸਰਣਾਜਨ, ਤੂੰ ਨਾਹੀ ਵਿਸਰਿਆ। ਸਾ ਮਹੱਲਾ ਪੰਜਵਾਂ। ਭਈ ਪ੍ਰਾਪਤ ਮਾਨੁਖ ਜੋ ਹਰਿਆ, ਗੋਬਿੰਦ ਮਿਲਣ ਕੀ ਤੇਰੀ ਵਰਿਆ। ਅਵਰ ਕਾਟ ਤਰਕਤ ਨਾ ਕਾਮ, ਮਿਲ ਸਾਧ ਸੰਗਤ ਬਦ ਕੇ ਵਰਨਾਮ। ਸਰੰਜਾਵਲਾ ਭੁੱਲ ਤਰਨ ਕੈ, ਜਨਮ ਬਿਰਥਾ ਜਾ ਤਰੰਗਮਾਇਆ ਕਹਿ ਰਹਾਉ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸਰਣੋ ਪਰੇ ਕੀ ਰਾਖੋ ਸਰਮਾ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸਰਣ ਪਰੇ ਕੀ ਰਾਖੋ ਸਰਮਾ। ਇਕ ਓੰਕਾਰੂ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਦਸਵੀਂ ਕਬਿਓ ਬਾਦ ਬੇਨਤੀ ਚੋਪੇ। ਹਮਰੇ ਕਰੋ ਹਾਥ ਰਛਾ, ਪੂਰਨ ਹੋਏ ਚਿਤ ਕੀ ਇੱਛਾ। ਤਵ ਚਰਨਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ। ਹਮਰੇ ਦ੍ਰਿੜ ਸੁਭੈ ਤੁਮ ਕਾਬੂ, ਆ ਬਹੁਤ ਮੋਹਿ ਬਚਾਵੋ। ਸੁਖ ਬਸੈ ਮੋਰੋ ਪਰਵਾਰਾ, ਸੇਵਕ ਸੁਭੈ ਕਰਤਾਰਾ। ਮੋਰ ਛਾਨ ਕਰਦਾ ਕਰੀਐ, ਸਭਰਨ ਕੋ ਆਸ ਸੰਗਰਿਐ। ਪੂਰਨ ਹੋਇਆ ਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ। ਤੁਮੈ ਛਾੜ ਕੇ ਵਰਣਾ ਤੇ ਆਉ, ਜੋ ਬਰ ਚਾਉ ਸੋ ਤੁਮ ਦੇ ਪਾਉ। ਸੇਵਕ ਸਿੱਖਾ ਮਾਰੇ ਤਾਰੀਆਂ ਹੈ, ਚੁੰਡ ਸੁਤਰਾ ਮਾਰੇ ਮਾਰੀਐ। ਆਬੋ ਹਾਦਾ ਮੁਝਿਓ ਬਰੀਐ, ਮਰਨ ਕਾਲ ਕਾ ਤਰਾਸਨ ਵਰੀਐ। ਹੋ ਜੋ ਸਦਾ ਹਮਾਰੇ ਪਛਾ, ਸ੍ਰੀ ਅਸਤੁ ਜੋ ਕਰਿਓ ਰਛਾ। ਰਾਖ ਲੈ ਹੋ ਮੋ ਰਾਖਣ ਹਾਰੇ, ਸਾਹਿਬ ਸੰਤ ਸਾਹਿਬ ਪਿਆਰੇ। ਦੀਨ ਬਾਂਧੋ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੇ ਚਤੁਰ ਸਕੰਤਾ। ਕਾਲ ਪਾਏ ਬ੍ਰਹਮਾ ਬਵਤਰਾ, ਕਾਲ ਪਾਏ ਸੂਰਜ ਅਵਤਰਾ। ਕਾਲ ਪਾਏ ਕਰਬ ਸੁਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ। ਜਮਨ ਕਾਲ ਜੋਗੀ ਸਭ ਕਿਓ, ਬੇਦਰਾ ਬ੍ਰਹਮਾ ਜੋਤਿਓ। ਨਮਨ ਕਾਲ ਸੋ ਲੋਕ ਸਵਾਰਾ, ਨਮਸਕਾਰ ਹੈ ਤੈ ਹਮਾਰਾ। ਜਮਨ ਕਾਲ ਸੋ ਜਗਤ ਮਨਾਇਓ, ਦੇਵਦਾਸ ਜਸ਼ਨ ਬਜਾਇਓ। ਆਦੰਤੇ ਕੈ ਅਵਤਾਰਾ, ਸੋਇ ਗੁਰੂ ਸੁਨਿਓ ਹਮਾਰਾ। ਨਮਸਕਾਰ ਤਸੀ ਕੋ ਹਮਾਰੇ, ਸਕਲ ਪ੍ਰਜਾ ਜਨ ਆਪ ਸਵਾਰੇ। सेवकन को सब गुण सुख देयो, सुतरण को पल मुँह बद कियो। कड़ कड़ के अंतर के जानत, भले बुरे की पीर बजानत। चीटी तय कुंतरिया स्थूला, सब पर कृपा दुष्कर फूला। संतन दुख पाए ते दुखे, सुख पाए साधन के सुखे। एक के बेर बजाना, कड़ कड़ के पट पट की जाना। जावो तो कर करा कर तारा, पर जात तब दे पारा। जब्या कर कर तो कम हो, तुम मैं मिलते तरसम हो। देते बंधनो सृढ़ सब तारा, आप अपनी भूर उचारा। तुम सब हित रत्न रालम, जान तो वेद भेद दयालम। निरंकार निर्वकार निरलंब, याद नील अनादि शंभु।
ਤਾਕਾ ਮੋੜੋ ਚਾਰਤ ਵੇਦਾ, ਜਾਗੋ ਭੇਵ ਨ ਬਾਵਤ ਵੇਦਾ, ਤਾਕੋ ਕਰ ਪਹਨੁ ਨ ਮਾਨੁ ਤੂੰ, ਮਹਾ ਮੋੜ ਕਟ ਭੇਦ ਨ ਜਾਨਤ। ਮਹਾਦੇਵ ਕੋ ਕੈ ਸਦਾ, ਸਿਵਨ ਕਾਰ ਕਾਰਿਣ ਤਨੈ ਭਿਵ, ਆਪ ਆਪਣੀ ਬੁੱਧ ਹੈ ਜੇਤੀ, ਬਰਣਤ ਭਿਨ ਭਿਨ ਤੋ ਹੈ ਤੇਤੇ, ਤੁਮਰਾ ਲਖ ਨ ਰਹੇ ਪਸਾਰਾ, ਕੇ ਬਿਸਜਾ ਪ੍ਰਥਮ ਸੰਸਾਰਾ। ਏਕੈ ਰੂਪ ਅਨੂਪ ਸਰੂਪਾ, ਰੰਗ ਪਿਓ ਰਾਪ ਕੇ ਭੂਪਾਂਡ, ਡੇਰੇ ਸਿਧ ਉਤਪਜ ਖਾਨ ਬਹੁ ਰਜ ਦੀਨੀ। ਕਾਹੂ ਫੁੱਲ ਰਾਜਾ ਹੋ ਬੈਠਾ, ਕਾਹੂ ਸਿਮੜ ਬੋ ਸੰਗਰ ਕੈਠਾ, ਸਗਰੇ ਸਿੜ ਦਿਖਾਏ ਅਟਮ ਭਵ, ਆਜੁਗਾ ਸਰੂਪ ਸਿਮ ਭਵ। ਆਵਰਿਛਾ ਮੇਰੀ ਤੁਮ ਕਰੋ, ਸਿੱਖਿਓ ਬਾਰ ਸਿਖ ਸੰਗਰੋ, ਦੁੱਧ ਤੇ ਓੜੋ ਤੁਤ ਪਾਤਾ, ਸਕਲ ਮਲੇਜ ਕਰੋ ਰਣ ਘਾਤਾ। ਜੇ ਆਸਤੂਤਾ ਸਰਣੀ ਪਰੇ, ਤਿਨਕੇ ਦੁष्ट ਦੁਤਾ ਮਰੇ, ਪ੍ਰੋੜਾਉਣ ਪਉ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਵਟਾਰੇ। ਜੋ ਕਾਲ ਕੋ ਇੱਕ ਬਾਰ ਤੇ ਹੈ, ਤਾਂ ਕੇ ਕਾਲ ਨਹੀਂ ਆਇਆ ਹੈ, ਰੱਛਾ ਹੋਏ ਤੈ ਸਭ ਕਾਲਾ, ਦੁਸ਼ਟ ਰਿਸ਼ਟ ਤਿਤ ਕਾਲਾ। ਕਿਰਪਾ ਦ੍ਰਿੜਤਨ ਨ ਰਹੋ, ਤਾਕੇ ਤਾਪ ਜਨਕ ਮੋਹਰ ਹੋ, ਰਿਦੁ ਸਦ ਕਰਮ ਸਭ ਹੋਏ, ਦੁਟ ਸ਼ਾਸਤ ਨ ਕੋਏ। ਏਕੋ ਬਾਰ ਜਿਨ ਤੁਮੈ ਸੁਭਾਰਾ, ਕਾਲ ਫਾਲਤੇ ਤਾਹੀ ਉਬਾਰਾ, ਜਿਨਨ ਨਾਮ ਤਿਹਾਰੋ ਕਹਾ। ਦਰਦ ਦੁਖ ਦੋ ਤੇਰਾ, ਖੜਕੇ ਤੁਮੈ ਸਰਣ ਤਿਹਾਰੇ, ਆਬਾਦ ਲਿਓ ਬਾਰੇ, ਸਰਵ ਠੋਰ ਮੋਹ ਸਹਾਇ, ਦੁਖ ਦੋ ਤੇਰੇ ਬਚਾਏ। ਖੜਕੇ ਤੁਮੈ ਸਰਣ ਤਿਹਾਰੇ, ਆਬਾਦ ਲਿਓ ਬਾਰੇ, ਸਰਵ ਠੋਰ ਮੋਹ ਸਹਾਇ, ਦੁਖ ਦੋ ਤੇਰੇ ਬਚਾਏ। ਸੋਇਆ ਪਾਏਂਗੇ ਜਬ ਤੇ ਤੁਮਰੇ ਤਬ ਤੇ ਕੋ, ਆਖ ਤ੍ਰੇਨੀ ਆਨਿਓ, ਰਾਮ ਰਹੀਨ ਪੁਰਾਨ ਕੁਰਾਨ ਅਨੇਕ ਮੁਕਤ ਮਾਨਿਓ। ਸਿਮਰਤ ਸਾਸਤਰ ਵੇ ਸਬੈਬੋ ਭੇਦ, ਕਹਿ ਨ ਜਾਣਿਓ। ਸ਼੍ਰੀ ਅਸਪਾਨ ਕਿਰਪਾ ਤੁਮਰੇ, ਕਰ ਮੈਂ ਨਾ ਕਹੋ, ਸਭ ਤੁਹ ਬਖਾਨਿਓ ਦੁਹਰਾ। ਸਕਲ ਦੁਆਰ ਕੋ ਛੱਡ ਕੈ ਕਿਹੋ ਤੁਹਾਰੂ ਦੁਆਰੂ, ਬਾਹਿੰਗੇ ਕੇ ਲਾਜ ਅਸੂ ਗੋਬਿੰਦਾ ਸੁਹਾਰੂ। ਰਾਮ ਕਲੀ ਮਹੱਲਾ ਤੀਜਾ, ਆਨੰਦ ਏਕ ਓੰਕਾਰ। ਸਤਿਗੁਰੂ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਛੇਤੀ ਮਨ ਵਡੀਆਂ ਵਧਾਈਆਂ। ਰਾਗ ਰਤਨ ਪਰਵਾਰ ਪ੍ਰਿਆ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਓ ਹਰੇ ਕੇ ਰਾਵਣ ਜਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ, ਤੂੰ ਸਦਾਰੋ ਹਰਣਾਲੇ ਹਰਣਾਰੋ, ਤੂੰ ਮਨ ਮੇਰੇ ਦੁਖ ਸਾਵੇ ਸਾਰਣਾ। ਅੰਗੀਕਾਰ ਉਹ ਕਰੇ ਤੇਰਾ, ਕਾਰ ਸੁਭ ਸਵਾਰਣਾ ਸੁਭਨਾ, ਗਲਾ ਸਮਰੱਥ ਸੁਆਮੀ ਸੋ ਕੋ ਮਨ ਵੇ ਸਹਾਰੇ। ਕਹਿ ਨਾਨਕ ਮਨ ਮੇਰੇ, ਸਦਾਰੋ ਹਰਣਾਲੇ ਸਾਚੇ ਸਾਹਿਬਾ, ਕਿਆ ਨਹੀਂ ਕਰ ਤੇਰਾ, ਕਰਤਾ ਤੇਰਾ ਸਭ ਕਿਛ ਹੈ, ਜਿਦੇ ਸੋ ਪਾਵੇ। ਸਦਾ ਸਿਫ ਸਲਾਹ ਤੇਰੇ ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਜੇਠ ਬਨ ਕਨੇਰੇ। ਕਹਿ ਨਾਨਕ ਸੱਚੇ ਸਾਹਿਬ, ਕਿਆ ਨਹੀਂ ਕਰ ਤੇਰਾ, ਸੱਚਾ ਨਾਮ ਮੇਰਾ ਆਧਾਰੂ। ਸਤਿਨਾਮ ਆਧਾਰ ਮੇਰਾ, ਜਨ ਭੁੱਖਾਂ ਸਭ ਗਵਾਈਆਂ, ਕਰ ਸਾਥ ਸੁਖਮਨੈ ਵਸੈ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਜਿਸ ਦੀਆਂ ਵਣਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੂ। ਆਜੇ ਪੰਚੋ ਸ਼ਬਦੋ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰਿਆ। ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਡ ਕੋ ਮਾਰਿਆ। ਤੁਰ ਕਰਮ ਪਾਇਆ ਤੁਜਨ ਕੋ, ਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤੈਸ ਕੋ ਹੋਆ, ਤਿਤ ਕਰੇ ਅਨੰਦ ਵਾਜੇ। ਅਨੰਦ ਸੁਣੋ ਵਡ ਭਾਗੀਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਤੇਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਤੁਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਆਓ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜਿ ਨ ਤੁਰੇ। ਮੁੰਦਾਵਣੀ ਮਹੱਲਾ ਪੰਜਵਾਂ। ਥਾਲ ਵਿਸਤਨ ਵਸਤੂ ਪਇਓ, ਸਤਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸੁਭ ਸਦਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਜਿਸ ਕਾ ਹੋਏ ਉਦਾਰੋ। ਇਹ ਵਾਸਤ ਤਰੀ ਨ ਜਾਏ, ਨਿਤ ਨਿਰਖੁਰ ਤਾਰੋ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਵਿਸਾਰੋ। ਸ਼ਲੋਕ ਮਹੱਲਾ ਪੰਜਵਾਂ ਤੇਰਾ।
ਕੀਤਾ ਜਾਤੋ ਨਾਹੀ। ਮੈਨੂੰ ਜੋ ਕੀ ਤੋਈ ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ। ਆਪੇ ਤਰਸ ਪਿਓਈ ਤਰਸ ਪਿਆ ਮੇਰਾ ਰਾਮ ਤੋਏ। ਸਤਿਗੁਰ ਸੱਜਣ ਮਿਲਿਆ ਨਾਨਕ ਨਾ ਮਿਲੈ ਤਾਂ ਜੀਵਾ। ਤਨ ਮਨ ਹੱਥੀ ਵਹਿ ਹਰਿਆ ਪੌੜੀ। ਜਿੱਥੈ ਤੂੰ ਸਮਰੱਥ ਜਿੱਥੈ ਕੋਇ ਨਾਹੀ। ਉੱਥੈ ਤੇਰੇ ਰੱਖ ਅਗਨੀਓ ਦਰਮਾਏ। ਸੁਣ ਕੈ ਜਮ ਕੈ ਦੂਤ ਨੈ ਤਰੈ ਛੁੜ ਜਾਏ। ਭਾਉ ਦਿਲ ਬਿਖਮਸ ਗਾਓ ਗੁਰ ਸ਼ਬਦ ਦੇ ਪਾਰ ਪਾਏ। ਜਨ ਕੁਲ ਕੀ ਪਿਆਸ ਅੰਮ੍ਰਿਤ ਸੇ ਖਾਏ। ਕਲ ਮੈਂ ਹੋ ਪੁਨ ਗੁਣ ਗੋਬਿੰਦ ਗਾਏ। ਸਭ ਸੈਨੋ ਕਿਰਪਾਲ ਸੁਮਨ ਸਾਏ ਸਾਏ। ਬਿਰਥਾ ਕੋਈ ਨਾ ਜਾਏ ਜੇ ਆਵੈ ਤੁਧ ਆਏ। ਸ਼ਲੋਕ ਮਹੱਲਾ ਪੰਜਵਾਂ। ਅੰਤਰ ਗੁਰ ਆਰਾਧਣਾ ਜੇ ਵਾਜਬ ਗੁਰੂ ਨਾਮ। ਨੇਤਰੀ ਸਤਿਗੁਰੂ ਪੇਖਣਾ ਸਰੁਣੀ ਸੁਣਨਾ ਗੁਰੂ ਨਾਮ। ਸਤਿਗੁਰੂ ਸਿਤਰਤਿਆਂ ਦੇ ਰਗੈ ਪਾਈਐ ਠਾਉ। ਕਉ ਨਾਨਕ ਕਿਰਪਾ ਕਰੇ ਜਿਸਨੂੰ ਇਹ ਬਾਤ ਦੇ। ਜਗ ਮੈਂ ਤੁਮ ਕਾਢੀਐ ਵਿਰਲੇ ਕੀ ਮਹੱਲਾ ਪੰਜਵਾਂ। ਰੱਖੇ ਰੱਖਣ ਹਾਰਿਆ ਪੁਬਾਰੀਅਨ ਗੁਰ ਕੇ ਪੈਰੇ ਪਾਏ ਕਾਇ ਸੁਹਾਰੀਅਨ। ਹੋ ਆਪ ਦਿਆਲ ਮਨ ਨਾ ਵਿਸਾਰਨ ਸਾਜਨਾ ਕੈ ਸੰਗ ਭਵਜਲ ਤਾਰੀਅਨ। ਸਾਕਤ ਨਿੰਦਕ ਦੁਸ਼ਟ ਖਿਨਵਾਏ ਬਿਦਾਰੀਅਨ। ਤੇ ਸਭ ਕੀ ਟੇਕ ਨਾਨਕ ਮਨੈ ਮਾਹੇ। ਜਿਸ ਮਿਰਸ ਹੋਏ ਸਗਲੇ ਦੁਖ ਜਾਏ। ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ। ਜਿਸ ਮਿਰਸ ਹੋਏ ਸਗਲੇ ਦੁਖ ਜਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਸਾਹਿਬ ਜੀ ਤੁਧ ਆਗੇ ਅਰਦਾਸ ਹਮਾਰੀ। ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ। ਕਹੋ ਨਾਨਕ ਸਭ ਤੇਰੀ ਵਡਿਆਈ। ਕੋਈ ਨਾਉ ਨਾ ਕੋਈ ਨਾਉ ਨਾ ਜਾਣੈ ਮੇਰਾ। ਕੋਈ ਨਾਉ ਨਾ ਜਾਣੈ ਮੇਰਾ। ਔਖੀ ਘੜੀ ਨਾ ਦੇਖਣ ਦੇਈ। ਆਪਣਾ ਬਿਰਦ ਸੰਭਾਲੇ। ਔਖੀ ਘੜੀ ਨਾ ਦੇਖਣ ਦੇਈ। ਆਪਣਾ ਬਿਰਦ ਸੰਭਾਲੇ। ਹਾਥ ਦੇ ਰਾਖੈ ਆਪਣੇ ਕੋ। ਹਾਥ ਦੇ ਰਾਖੈ ਆਪਣੇ ਕੋ। ਸਾਸ ਸਾਸੁਰਤ ਪਾਲੇ। ਔਖੀ ਘੜੀ ਨਾ ਦੇਖ
अपना बिरद संभाले, औखी घड़ी न देखन देई, अपना बिरद संभाले। प्रभु स्यों लाग रहे हो मेरा जीत, प्रभु स्यों लाग रहे हो मेरा जीत, आदि अंत प्रभु सदा सहाय, तन हमारा मीत, तन हमारा मीत, हाथ दे राखे अपने को, हाथ दे राखे अपने को, सास सास व्रत पाले, कब घड़ी न देखन दे, अपना बिरद संभाले, कब घड़ी न देखन दे, अपना बिरद संभाले। मन विलास पाए साहेब के, मन विलास पाए साहेब के, अचरज देख अचरज देख बड़ाई, मान विलास पाए साहेब के, अचरज देख बड़ाई, अचरज देख बड़ाई, हर सिमर सिमर आनंद कर नानक, रब पूरन पैज रखाई, रब पूरन पैज रखाई, हाथ दे राखे अपने को, हाथ दे राखे अपने को, सास सास व्रत पाले, कभी कड़ी न देखन दे, अपना बिरद संभाले, कभी कड़ी न देखन दे, अपना बिरद संभाले। हाथ दे राखे अपने को, हाथ दे राखे अपने को, सास सास व्रत पाले, कभी न देखन दे, अपना बिरद संभाले, अपना बिरद संभाले, अपना बिरद संभाले। वाहिगुरू जी का खालसा, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਕੀਰਤਨ ਕਰਦਿਆਂ ਹੋਈਆਂ ਬੇਨਤਾਂ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਆਪ ਜੀ ਨੇ ਖਿਮਾ ਕਰਨੀ। ਆਓ ਹੁਣ ਤੁਹਾਡੇ ਸਾਹਮਣੇ ਗੁਰੂ ਘਰ ਦੇ ਸਕੱਤਰ ਸਰਦਾਰ ਜਸਵੰਤ ਸਿੰਘ ਜੀ ਹੋਤੀ ਜੀ ਪਾਸੋਂ ਅਗਲਾ ਸਮਾਂ ਸਵਰਨ ਕਰੀਏ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇਹ ਸਨ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ, ਹਜ਼ੂਰੀ ਜੱਥਾ ਗੁਰਦੁਆਰਾ ਸਾਹਿਬ ਸਿੰਘ ਸਭਾ ਮਲਪੀਟਸ, ਜਿਨ੍ਹਾਂ ਨੇ ਆਪ ਜੀ ਨੂੰ ਗੁਰਬਾਣੀ ਦੇ ਕੀਰਤਨ ਸਰਵਣ ਕਰਵਾਏ ਨੇ। ਆਓ ਹਰ ਰੋਜ਼ ਦੀ ਤਰ੍ਹਾਂ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਬਲਦੇਵ ਸਿੰਘ ਜੀ, ਉਹ ਆਪ ਜੀ ਨੂੰ ਪੌਣੇ 8 ਵਜੇ ਤੱਕ ਗੁਰਬਾਣੀ ਦੀ ਕਥਾ ਸਰਵਣ ਕਰਾਉਣਗੇ। ਜ਼ਰੂਰੀ ਬੇਨਤੀ ਹੈ ਗੁਰੂ ਪਿਆਰੀ ਸਾਧ ਸੰਗਤ ਜੀ, ਗੁਰਦੁਆਰਾ ਸਾਹਿਬ ਸਿੰਘ ਸਭਾ ਮਲਪੀਟਸ ਵੱਲੋਂ ਨਵੇਂ ਸਾਲ ਦੀ ਆਮਦ ਦੇ ਉੱਤੇ ਅਖੰਡ ਪਾਠ ਸਾਹਿਬਾਂ ਦੀ ਲੜੀ ਚਲਾਈ ਜਾ ਰਹੀ ਹੈ। ਤਕਰੀਬਨ 5 ਅਖੰਡ ਪਾਠ ਸਾਹਿਬ ਬੁੱਕ ਹੋ ਚੁੱਕੇ ਨੇ। ਕਿਸੇ ਨੇ ਵੀ ਅਖੰਡ ਪਾਠ ਸਾਹਿਬ ਨਵੇਂ ਸਾਲ ਦੇ ਉੱਤੇ ਕਰਵਾਉਣਾ ਹੋਵੇ, ਉਹ ਜ਼ਰੂਰ ਹੀ ਆਪਣਾ ਨਾਂ ਕਿਸੇ ਪ੍ਰਬੰਧਕ ਵੀਰ ਨੂੰ ਜਾਂ ਗ੍ਰੰਥੀ ਸਾਹਿਬਾਨ ਨੂੰ ਦੱਸੋ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਦੂਸਰੀ ਬੇਨਤੀ ਹੈ ਗੁਰੂ ਪਿਆਰੀ ਸਾਧ ਸੰਗਤ ਜੀ, ਇਸ ਗੁਰੂ ਘਰ ਦੇ ਵਿੱਚ ਇੱਕ ਨਵਾਂ ਲੰਗਰ ਹਾਲ ਬਣਿਆ ਹੈ, ਜਿਸ ਦੇ ਵਿੱਚ ਤਕਰੀਬਨ 500-600 ਸੰਗਤ ਦੇ ਮੈਂਬਰ ਲੰਗਰ ਛਕ ਸਕਦੇ ਹਨ। ਵਿਆਹਾਂ ਸ਼ਾਦੀਆਂ ਲਈ ਬਹੁਤ ਵੱਡਾ ਹਾਲ ਹੈ, ਸੋ ਕੋਸ਼ਿਸ਼ ਕਰੀਏ ਗੁਰੂ ਪਿਆਰੀ ਸਾਧ ਸੰਗਤ ਜੀ, ਜਿਵੇਂ ਆਪ ਜੀ ਨੇ ਪਿਛਲੇ 10-11 ਸਾਲ ਤੋਂ ਸਹਿਯੋਗ ਦਿੱਤਾ ਹੈ, ਆਉਣ ਵਾਲੇ ਸਮੇਂ 'ਚ ਵੀ ਆਪ ਦੇ ਸਹਿਯੋਗ ਦੀ ਮੰਗ ਕਰਦੇ ਹਾਂ। ਵੱਧ ਤੋਂ ਵੱਧ ਆਪਣੇ ਪ੍ਰੋਗਰਾਮ ਗੁਰਦੁਆਰਾ ਸਾਹਿਬ ਸਿੰਘ ਸਭਾ ਮਲਪੀਟਸ ਵਿਖੇ ਬੁੱਕ ਕਰਾ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਇਸ ਗੁਰੂ ਘਰ ਦੇ ਵਿੱਚ ਤਕਰੀਬਨ 2 ਵੇਲੇ ਉਹਨਾਂ ਗੁਰਸਿੱਖਾਂ ਜਿਨ੍ਹਾਂ ਨੇ ਪੰਥ ਲਈ, ਸਿੱਖੀ ਸਿਧਾਂਤਾਂ ਲਈ ਪਿਛਲੇ ਕਈ ਦਹਾਕਿਆਂ ਤੋਂ ਜੇਲ੍ਹਾਂ 'ਚ ਬੰਦ ਨੇ, ਉਹਨਾਂ ਦੀ ਅਰਦਾਸ ਹੁੰਦੀ ਹੈ। ਅਰਦਾਸ ਸੱਚੇ ਪਾਤਸ਼ਾਹ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ, ਉਹਨਾਂ ਦੀ ਬੰਦ ਖਲਾਸੀ ਹੋਵੇ, ਤਾਂ ਕਿ ਉਹ ਵੀ ਆਪਣੇ ਪਰਿਵਾਰਾਂ ਦੇ ਵਿੱਚ ਆ ਕੇ ਦੁਨਿਆਵੀ ਜੀਵਨ ਜਿਹੜਾ ਉਹ ਕੱਟ ਸਕਣ। ਆਓ ਹੁਣ ਆਪਾਂ 1 ਘੰਟੇ ਵਾਸਤੇ ਭਾਈ ਸਾਹਿਬ ਜੀ ਆਪ ਜੀ ਨੂੰ ਕਥਾ ਸਰਵਣ ਕਰਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਤੂੰ ਠਾਕੁਰੂ ਬੈਰਾਗੁਰੂ, ਮੈਂ ਜਿਹੀ ਘਣ ਚੇਰੀ ਰਾਮ। ਤੂੰ ਸਾਗੁਰੂ ਰਤਨਾਗੁਰੂ, ਹਉ ਸਾਰ ਨ ਜਾਣਾ ਤੇਰੀ ਰਾਮ। ਸਾਰ ਨ ਜਾਣਾ ਤੂੰ ਵੱਡ ਦਾਣਾ, ਕਰ ਮੇਹ ਰਮਤ ਸਾਈਂ। ਕਿਰਪਾ ਕੀਜੈ ਸਾ ਮਤ ਦੀਜੈ, 8 ਪਹਿਰ ਤੁਧ ਧਿਆਈ। ਤੂੰ ਸੁਲਤਾਨ ਕਹਾਂ ਹਉ ਮੀਆਂ, ਤੇਰੀ ਕਵਨ ਵਡਾਈ। ਜੋ ਤੂੰ ਦੇਹ ਸੋ ਕਹਾਂ ਸੁਆਮੀ, ਮੈਂ ਮੂਰਖ ਕਹਿਣ ਨ ਜਾਈ। ਤੁਧ ਆਗੈ ਅਰਦਾਸ ਹਮਾਰੀ, ਜਿਉ ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰਾ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰਾ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਬਾਣੀ ਦੇ ਬੋਹਿਤ ਅਤੇ ਬ੍ਰਹਮ ਗਿਆਨ ਦੇ ਸਾਗਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਗੁਰਬਾਣੀ ਕੀਰਤਨ ਸਰਵਣ ਕਰਦੇ ਹਾਂ। ਪਰਮ ਪਿਤਾ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜ ਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲ ਬਣਾ ਰਹੇ ਗੁਰੂ ਸਵਾਰੇ ਸਤਸੰਗੀ ਜਨੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਨੇ ਅਪਾਰ ਕਿਰਪਾ ਕੀਤੀ ਹੈ, ਜੋ ਇਹ ਸੁਭਾਗ ਘੜੀਆਂ ਸਾਨੂੰ ਬਖਸ਼ੀਆਂ ਨੇ। ਅਸੀਂ ਗੁਰੂ ਹਜ਼ੂਰੀ ਵਿੱਚ ਜੁੜ ਬੈਠੇ ਹਾਂ। ਬਾਬਾ ਕਬੀਰ ਸਾਹਿਬ ਜੀ ਨੇ ਬਚਨ ਕਿਹਾ ਸੀ, ਏਕ ਘੜੀ ਆਦੀ ਘੜੀ, ਆਦੀ ਹੂੰ ਤੇ ਆਦ, ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ। ਇੱਕ ਘੜੀ 24 ਕੁ ਮਿੰਟਾਂ ਦੀ ਹੁੰਦੀ ਹੈ। ਭਗਤ ਜੀ ਕਹਿੰਦੇ ਕੋ ਇੱਕ ਘੜੀ ਗੁਰੂ ਦੀ ਹਜ਼ੂਰੀ 'ਚ ਰੱਬ ਦੇ ਪਿਆਰ ਜੁੜ ਜਾਏ, ਇੱਕ ਨਹੀਂ ਤਾਂ ਕੋ ਅੱਧੀ ਕੁ ਘੜੀ ਜੁੜ ਜਾਏ,
ਕਿਉਂਕਿ ਦੁਨਿਆਵੀ ਕੰਮ ਕਰਨ ਲੱਗਿਆਂ ਸਾਨੂੰ ਟਾਈਮ ਯਾਦ ਨਹੀਂ ਰਹਿੰਦਾ, ਝੱਟ ਨਿਕਲ ਜਾਂਦਾ ਹੈ। ਪਰ ਜਦੋਂ ਕਦੀ ਰੱਬ ਵਾਲੇ ਬੰਨੇ ਜਾਂ ਚੰਗੇ ਬੰਨੇ ਲੱਗਣਾ ਹੋਏ ਫਿਰ ਇਹ ਟਾਈਮ ਸਾਨੂੰ ਬਹੁਤਾ ਲੱਗਦਾ ਹੈ। ਅਤੇ ਗੁਰਮਤਿ ਨੇ, ਗੁਰਬਾਣੀ ਨੇ ਕੋਈ ਤੰਗ ਦਿਲੀ ਨਹੀਂ ਵਰਤੀ, ਬੜੀ ਉਦਾਰ ਦਿਲੀ ਦਿੱਤੀ ਹੈ। ਕਹਿੰਦੇ ਏਕ ਘੜੀ ਆਧੀ ਘੜੀ, 12 ਕੁ ਮਿੰਟ ਹੀ ਕੋਈ ਜੁੜ ਜਾਏ। ਜੇ 12 ਮਿੰਟ ਵੀ ਕੋਈ ਨਹੀਂ ਜੁੜ ਸਕਦਾ, ਆਧੀ ਹੂੰ ਤੇ ਆਧ, ਅੱਧੀ ਤੋਂ ਅੱਧੀ ਘੜੀ, ਜਿਵੇਂ ਅਸੀਂ 5 ਕੁ ਮਿੰਟ ਦਾ ਟਾਈਮ ਕਹਿੰਦੇ ਹਾਂ, ਉਹ ਵੀ ਕੋਈ ਇਕਾਗਰ ਚਿੱਤ ਹੋ ਕੇ ਜੁੜ ਜਾਏ ਪ੍ਰਮਾਤਮਾ ਦੇ ਪਿਆਰ ਸਤ ਸੰਗਤ ਰਾਹੀਂ, ਕਹਿੰਦੇ ਜੋ ਉਹ ਸਮਾਂ ਬਤੀਤ ਹੋਏਗਾ ਉਹ ਭਾਰੀ ਲਾਹੇਵੰਦਾ ਹੋਏਗਾ। ਪਰਮਾਤਮਾ ਨੇ ਮਨੁੱਖ ਨੂੰ ਬੜੀਆਂ ਅਮੋਲਕ ਦਾਤਾਂ ਦਿੱਤੀਆਂ ਨੇ। ਇਹਨਾਂ ਸਾਰੀਆਂ ਦਾਤਾਂ 'ਚ ਇੱਕ ਮਹਾਨ ਵੱਡਮੁੱਲੀ ਕੀਮਤੀ ਅਮੋਲਕ ਦਾਤ ਜਿਹਨੂੰ ਅਸੀਂ ਸਮਾਂ ਕਹਿੰਦੇ, ਜਿਹਨੂੰ ਆਪਾਂ ਟਾਈਮ ਕਹਿੰਦੇ ਹਾਂ, ਇਹਨੂੰ ਵਕਤ ਵੀ ਕਹਿੰਦੇ ਹਾਂ, ਇਸ ਨੂੰ ਵੇਲਾ ਵੀ ਕਹਿੰਦੇ ਹਾਂ, ਇਸ ਨੂੰ ਟਾਈਮ ਵੀ ਕਹਿੰਦੇ ਹਾਂ। ਹੋਰ ਵੀ ਇਹਦੇ ਨਾਮ ਹੋਣਗੇ, ਪਰ ਹਰ ਮਨੁੱਖ ਨੂੰ ਇਹ ਟਾਈਮ ਪਰਮਾਤਮਾ ਨੇ ਦਿੱਤਾ ਹੈ। ਯੂਨਾਨ ਦੀ ਇੱਕ ਕਥਾ ਹੈ ਕਿ ਇੱਕ ਫਕੀਰ ਜਿਹਾ ਬੰਦਾ ਪਾਟੇ ਜਿਹੇ ਕੱਪੜੇ ਪਾਏ ਨੇ, ਇੱਕ ਕਸਬੇ ਵਿੱਚ ਚੌਂਕ 'ਚ ਖੜਾ ਜ਼ੋਰ ਜ਼ੋਰ ਦੀ ਰੌਲਾ ਪਾ ਰਿਹਾ, ਜੋ ਚਾਹੋ ਸੋ ਪਾਵੋ, ਜੋ ਚਾਹੋ ਸੋ ਪਾਵੋ। ਉਹ ਬੜਾ ਰੌਲਾ ਪਾ ਰਿਹਾ, ਲੋਕੀ ਸੋਚਦੇ ਬੰਦਾ ਕਮਲ ਹੈ, ਮੂਰਖ ਹੈ, ਰੌਲਾ ਪਾਈ ਜਾ ਰਿਹਾ, ਕਿਉਂਕਿ ਉਹਦੇ ਲਿਬਾਸ ਤੋਂ, ਉਹਦੇ ਚਿਹਰੇ ਤੋਂ ਲੱਗਦਾ ਕਿ ਉਹ ਬਹੁਤ ਸਿਆਣਾ ਬੰਦਾ ਨਹੀਂ ਹੈ। ਦੁਨੀਆ ਆਉਂਦੀ ਹੈ, ਲੰਘਦੀ ਹੈ, ਤੁਰੀ ਜਾਂਦੀ ਹੈ। ਉਹ ਹੋਰ ਜ਼ੋਰ ਜ਼ੋਰ ਦੀ ਚੀਖ ਛੇ ਕੇ ਕਹਿੰਦਾ, ਜੋ ਚਾਹੋ ਸੋ ਪਾਵੋ। ਔਰ ਇੱਥੋਂ ਤੱਕ ਕਿ ਲੋਕਾਂ ਨੂੰ ਝਿੜਕ ਕੇ ਉਹ ਬੋਲਦਾ। ਇੱਕ ਨੌਜਵਾਨ ਆਉਂਦਾ ਹੈ, ਥੱਕਿਆ ਜਿਹਾ, ਚਿਹਰੇ 'ਤੇ ਪਸੀਨਾ ਹੈ। ਉਸ ਬਜ਼ੁਰਗ ਨੂੰ, ਫਕੀਰ ਨੂੰ ਆ ਕੇ ਕਹਿਣ ਲੱਗੇ, ਜੋ ਮੈਂ ਚਾਹਾਂਗਾ ਦੇਵੇਂਗਾ? ਉਹ ਕਹਿਣ ਲੱਗਾ, ਮੈਂ ਨਹੀਂ ਦੇਵਾਂਗਾ, ਜੋ ਤੂੰ ਚਾਹੇਂਗਾ ਉਹ ਤੂੰ ਪਾ ਲਵੇਂਗਾ। ਕਹਿਣ ਲੱਗਾ, ਉਹ ਕਿਵੇਂ? ਕਹਿੰਦੇ, ਤੈਨੂੰ ਇੱਕ ਹੀਰਾ, ਇੱਕ ਮੋਤੀ ਦੱਸਾਂਗਾ, ਜੇ ਉਹਨੂੰ ਸੰਭਾਲ ਲਏ ਤੇ ਤੂੰ ਜੋ ਚਾਹੇਂਗਾ ਉਹ ਪਾ ਲਵੇਂਗਾ। ਕਹਿਣ ਲੱਗਾ, ਲਿਆਓ, ਕਿਹੜੇ 2 ਹੀਰੇ ਮੋਤੀ ਨੇ? ਕਹਿਣ ਲੱਗਾ, ਹੀਰੇ ਮੋਤੀ ਤੈਨੂੰ ਰੱਬ ਨੇ ਦਿੱਤੇ ਹੋਏ ਨੇ। ਉਹ ਹੀਰਾ ਹੈ ਟਾਈਮ ਦਾ, ਸਮੇਂ ਦਾ। ਉਹ ਹੀਰਾ ਹੈ, ਉਹ ਮੋਤੀ ਹੈ ਕੰਮ ਦਾ, ਕਿਰਤ ਦਾ, ਜਿਹਨੂੰ ਅਸੀਂ ਕਹਿੰਦੇ ਹਾਂ। ਜੇ ਇਹਨਾਂ ਨੂੰ ਤੂੰ ਸੰਭਾਲ ਲਏਗਾ ਤੇ ਜ਼ਿੰਦਗੀ 'ਚ ਜੋ ਚਾਹੇਂਗਾ ਉਹ ਪਾ ਲਏਗਾ। ਨੌਜਵਾਨ ਨੇ ਸੋਚਿਆ ਕਿ ਇਹ ਕਮਲਾ ਹੀ ਹੈ, ਬਜ਼ੁਰਗ ਫਕੀਰ, ਕੋਈ ਅਮਲੀ ਲੱਗਦਾ। ਉਹਨੂੰ ਝਿੜਕ ਕੇ ਅੱਗੇ ਚਲੇ ਗਿਆ। ਤੁਰੇ ਜਾਂਦੇ ਉਹਨਾਂ ਮੱਥਾ ਠਣਕਿਆ ਕਿ ਟਾਈਮ ਹੀਰਾ ਹੈ, ਮੋਤੀ ਹੈ, ਵਾਕਈ ਹੀਰਾ ਮੋਤੀ ਹੈ। ਉਹਨੂੰ ਸਮਝ ਆ ਗਈ। ਟਾਈਮ ਦੀ ਗੱਲ ਹਰ ਧਰਮ ਗ੍ਰੰਥ ਵਿੱਚ ਕੀਤੀ ਗਈ ਹੈ। ਵਾਹਿਗੁਰੂ ਜੀ ਨੇ ਕਿੰਨਾ ਕੀਮਤੀ ਟਾਈਮ ਸਾਨੂੰ ਦਿੱਤਾ ਹੈ। ਦੇਖੋ, ਇਹ ਟਾਈਮ ਦਾ, ਸਮੇਂ ਦਾ, ਕਾਲ ਦਾ ਚੱਕਰ ਆਦਿ ਕਾਲ ਤੋਂ ਚੱਲ ਰਿਹਾ ਹੈ। ਅਸੀਂ 15 ਵਾਰੀ ਆਪਣੀ ਅੱਖ ਝਮਕੀਏ, ਇਹਨੂੰ ਇੱਕ ਵੇਸਾ ਕਿਹਾ ਜਾਂਦਾ ਹੈ। ਫਿਰ 15 ਵਾਰੀ ਝਮਕੀਏ ਤੇ ਇੱਕ ਚੱਸਾ ਬਣ ਜਾਂਦਾ ਹੈ। 30 ਚੱਸਿਆਂ ਦਾ ਇੱਕ ਪਲ ਬਣ ਜਾਂਦਾ ਹੈ। 15 ਵਿਸਿਆਂ ਦਾ ਇੱਕ ਚੱਸਾ, 30 ਚੱਸਾਂ ਦਾ ਇੱਕ ਪਲ, 60 ਪਲਾਂ ਦੀ ਇੱਕ ਘੜੀ ਬਣਦੀ ਹੈ। 7.5 ਘੜੀਆਂ ਦਾ ਇੱਕ ਪਹਿਰ ਬਣ ਜਾਂਦਾ ਹੈ। 8 ਪਹਿਰਾਂ ਦਾ ਦਿਨ ਤੇ ਰਾਤ ਬਣ ਜਾਂਦਾ ਹੈ। 7 ਦਿਨਾਂ ਦਾ ਇੱਕ ਹਫ਼ਤਾ ਬਣ ਜਾਂਦਾ ਹੈ। ਫਿਰ ਮਹੀਨਾ ਬਣ ਜਾਂਦਾ ਹੈ। 12 ਮਹੀਨਿਆਂ ਦੇ ਇੱਕ ਸਾਲ ਬਣ ਜਾਂਦਾ ਹੈ। ਸਾਲਾਂ ਦੇ ਯੁੱਗ ਬਣ ਜਾਂਦੇ ਨੇ। ਔਰ ਆਦਿ ਕਾਲ ਤੋਂ ਇਸ ਸਮੇਂ ਦਾ ਚੱਕਰ ਜਿਹੜਾ ਚੱਲਿਆ ਜਾ ਰਿਹਾ ਹੈ। ਸਮਾਂ ਰੁਕਦਾ ਨਹੀਂ ਹੈ। ਸਮੇਂ ਦਾ ਸੁਭਾਅ ਰੁਕਣਾ ਹੈ ਹੀ ਨਹੀਂ ਹੈ। ਸਮਾਂ ਆਪਣੀ ਚਾਲ ਨਾਲ ਤੁਰਿਆ ਜਾਂਦਾ ਹੈ। ਦੁਨੀਆ ਦੀਆਂ ਬਣਾਈਆਂ ਘੜੀਆਂ ਰੁਕ ਸਕਦੀਆਂ ਨੇ, ਖਰਾਬ ਹੋ ਸਕਦੀਆਂ ਨੇ, ਪਰ ਪ੍ਰਮਾਤਮਾ ਦੀ ਘੜੀ ਕਦੀ ਰੁਕਦੀ ਨਹੀਂ ਹੈ। ਉਹ ਆਪਣੇ ਸਮੇਂ ਨਾਲ ਤੁਰੀ ਚਲੀ ਜਾਂਦੀ ਹੈ। ਸਮਾਂ ਤਾਂ ਉਸ ਅਮਲੀ ਵਾਂਗੂ ਹੈ, ਜਿਵੇਂ ਕਿ ਅਮਲੀ ਡੋਡੇ ਪੀ ਕੇ ਸਿਰ ਜਿਹਾ ਸੁੱਟ ਕੇ ਆਪਣੀ ਮਸਤ ਚਾਲੇ ਤੁਰਿਆ ਜਾਏ, ਕਿਸੇ ਨਾਲ ਬੋਲੇ ਨਾ, ਕਿਸੇ ਦੀ ਸੁਣੇ ਨਾ, ਕਿਸੇ ਕੋਲੋਂ ਬੈਠੇ ਨਾ, ਕਿਤੇ ਉਹ ਖਲੋਏ ਨਾ, ਕਿਤੇ ਉਹ ਥੱਕੇ ਨਾ। ਸਮੇਂ ਦੀ ਤਾਂ ਇਹ ਹਾਲਤ ਹੈ। ਸਮੇਂ ਨੇ ਤਾਂ ਆਪਣੀ ਚਾਲ ਦੇ ਨਾਲ ਤੁਰੇ ਜਾਣਾ। ਇਹ ਘੜੀ ਜਿਹੜੀ ਹੈ, ਜੇ ਤਾਂ ਸਮੇਂ ਦੀ ਚਾਲ ਨਾਲ ਚੱਲੇਗੀ ਫਿਰ ਤਾਂ ਸਾਨੂੰ ਟਾਈਮ ਠੀਕ ਦੱਸੇਗੀ। ਖਲੋਤੀ ਹੋਈ ਘੜੀ ਕਿਸੇ ਅਰਥ ਨਹੀਂ ਹੈ, ਉਹਦੀ ਕੋਈ ਕੀਮਤ ਨਹੀਂ ਖਲੋਤੀ ਘੜੀ ਦੀ। ਇਸੇ ਤਰੀਕੇ ਨਾਲ ਘੜੀ ਸਮੇਂ ਦੀ ਚਾਲ ਨਾਲ ਚੱਲੇਗੀ, ਸਾਨੂੰ ਸਮਾਂ ਦੱਸ ਦੇਵੇਗੀ। ਮਨੁੱਖ ਸਮੇਂ ਦੀ ਚਾਲ ਨਾਲ ਚੱਲੇਗਾ ਤੇ ਜ਼ਿੰਦਗੀ ਅੰਦਰ ਸਫਲ ਹੋ ਜਾਏਗਾ। ਜਿਵੇਂ ਖਲੋਤੀ ਹੋਈ ਘੜੀ ਕਿਸੇ ਅਰਥ ਨਹੀਂ ਹੈ, ਖਲੋਤਾ ਹੋਇਆ ਮਨੁੱਖ ਵੀ ਕਿਸੇ ਅਰਥ ਨਹੀਂ ਹੈ। ਸਾਨੂੰ ਸਮੇਂ ਨੂੰ ਪਛਾਣਨ ਦੀ ਗੱਲ ਗੁਰਬਾਣੀ ਨੇ ਕਹੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ, ਗੁਰੂ ਨਾਨਕ ਸਾਹਿਬ ਜੀ ਦਾ ਇੱਕ ਬੜਾ ਪਿਆਰਾ ਬਚਨ ਹੈ
ਕਿ ਕੁਦਰਤ ਕਰਕੇ ਵਸਿਆ ਸੋਏ, ਵਕਤ ਵਿਚਾਰੇ ਸੋ ਬੰਦਾ ਹੋਏ। ਪਰਮਾਤਮਾ ਇਸ ਕੁਦਰਤ ਨੂੰ ਬਣਾ ਕੇ ਕੁਦਰਤ ਦੇ ਵਿੱਚ ਵਸ ਗਿਆ, ਅਤੇ ਜਿਹੜਾ ਬੰਦਾ ਵਕਤ ਨੂੰ ਪਹਿਚਾਣਦਾ ਹੈ, ਸਮੇਂ ਨੂੰ ਸੰਭਾਲਦਾ ਹੈ, ਉਹ ਐਕਚੁਅਲੀ ਬੰਦਾ ਹੈ, ਉਹ ਐਕਚੁਅਲੀ ਮਨੁੱਖ ਹੈ। ਸਾਨੂੰ ਸਰੀਰ ਮਨੁੱਖਾਂ ਵਾਲਾ ਰੱਬ ਨੇ ਦਿੱਤਾ ਹੈ, ਇਹ ਸਾਡੇ ਵੱਡੇ ਭਾਗ ਨੇ। ਪਰ ਜ਼ਰੂਰੀ ਨਹੀਂ ਕਿ ਸਾਰੇ ਸਰੀਰਾਂ ਵਿੱਚ ਮਨੁੱਖ ਹੀ ਹੋਣ। ਸਰੀਰਾਂ ਵਿੱਚ ਕੋਈ ਪਸ਼ੂ ਵੀ ਹੋ ਸਕਦਾ ਹੈ, ਕੋਈ ਰਾਖਸ਼ ਵੀ ਹੋ ਸਕਦਾ ਹੈ, ਹੋਰ ਬਹੁਤ ਕੁਝ ਹੋ ਸਕਦਾ ਹੈ। ਸਤਿਗੁਰੂ ਜੀ ਕਹਿੰਦੇ ਜਿਹੜਾ ਸਮੇਂ ਨੂੰ ਪਹਿਚਾਣਦਾ ਹੈ, ਜਿਹੜਾ ਸਮੇਂ ਦੀ ਕਦਰ ਕਰਦਾ ਹੈ, ਜਿਹੜਾ ਸਮੇਂ ਨੂੰ ਸੰਭਾਲਦਾ ਹੈ, ਸੋ ਬੰਦਾ ਹੋਏ। ਉਹ ਬੰਦਾ ਜ਼ਿੰਦਗੀ ਅੰਦਰ ਸਫਲ ਹੋ ਜਾਂਦਾ ਹੈ। ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਪੜ੍ਹੋਗੇ, ਗੁਰਬਾਣੀ ਨੇ ਸਮੇਂ ਦੀ ਬਹੁਤ ਵੱਡੇ ਪੱਧਰ 'ਤੇ ਗੱਲ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਗੱਲ ਵਿਸਵੇ ਦੀ, ਚਸੀਆਂ ਦੀ, ਘੜੀਆਂ ਦੀ, ਪਹਿਰਾਂ ਦੀ ਕੀਤੀ ਗਈ ਹੈ। ਵਿਸਵੇ, ਚਸੀਆਂ, ਘੜੀਆਂ, ਪਹਿਰਾਂ, ਥਿੱਤੀ ਵਾਰੀ ਮਾਹੁ ਹੋਆ। ਜਿੱਥੇ ਸਤਿਗੁਰੂ ਜੀ ਨੇ ਇਹ ਸਾਰੀ ਗਿਣਤੀ, ਕਿਉਂਕਿ ਪੁਰਾਤਨ ਸਮੇਂ 'ਚ ਅਸੀਂ ਇਹਨਾਂ ਹੀ ਇਕਾਈਆਂ ਨਾਲ ਸਮੇਂ ਨੂੰ ਯਾਦ ਕਰਦੇ ਸਾਂ। ਹੁਣ ਅਸੀਂ ਕਿਉਂਕਿ ਵੈਸਟਰਨ ਕਲਚਰ ਦੇ ਅਧੀਨ ਮਿੰਟਾਂ ਸਕਿੰਟਾਂ ਦੀ ਗੱਲ ਕਰਦੇ ਹਾਂ। ਸਾਡੇ ਬਜ਼ੁਰਗ ਵਿਸੇ 'ਚ ਅਸੀਂ ਘੜੀਆਂ, ਪਹਿਰਾਂ ਦੀ, ਥਿੱਤਾਂ ਦੀ ਗੱਲ ਕਰਦੇ ਸਨ। ਅਤੇ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਪੜ੍ਹੋਗੇ, ਇੱਥੇ ਪਹਿਰਿਆਂ 'ਤੇ ਬਾਣੀ ਹੈ। ਸ੍ਰੀ ਰਾਗ ਵਿੱਚ ਪਹਿਰਿਆਂ 'ਤੇ ਬਾਣੀ ਲਿਖੀ ਹੋਈ ਹੈ। ਸਤਿਗੁਰੂ ਜੀ ਨੇ ਥਿੱਤਾਂ ਦੀ ਬਾਣੀ ਲਿਖੀ ਹੋਈ ਹੈ। ਸਤਿਗੁਰੂ ਜੀ ਨੇ ਵਾਰਾਂ ਦੀ ਬਾਣੀ ਲਿਖੀ ਹੈ। ਜਿਵੇਂ ਅਸੀਂ ਮਹੀਨਿਆਂ ਦੀ ਬਾਣੀ ਪੜ੍ਹਦੇ ਹਾਂ, ਸੋਮਵਾਰ ਦੀ ਬਾਣੀ, ਸੋਮਵਾਰ ਸਸ ਅੰਮ੍ਰਿਤ ਚਰੇ, ਮੰਗਲਵਾਰੇ ਲੈ ਮਹੀਤ। ਇਸ ਤਰੀਕੇ ਨਾਲ ਸਤਿਗੁਰੂ ਜੀ ਨੇ ਦਿਨਾਂ ਦੀ ਬਾਣੀ ਲਿਖੀ ਹੋਈ ਹੈ ਕਿ ਦਿਨ ਦੀ ਕੀ ਵੈਲਿਊ, ਦਿਨ ਨੂੰ ਕਿਵੇਂ ਸਫਲ ਬਣਾਉਣਾ ਹੈ। ਸਤਿਗੁਰੂ ਜੀ ਨੇ ਰੁੱਤਾਂ ਦੀ ਬਾਣੀ ਲਿਖੀ ਹੋਈ ਹੈ। ਸਤਿਗੁਰੂ ਜੀ ਨੇ ਥਿੱਤਾਂ ਦੀ ਬਾਣੀ ਲਿਖੀ ਹੋਈ ਹੈ। ਸਤਿਗੁਰੂ ਜੀ ਨੇ ਮਹੀਨਿਆਂ ਦੀ ਬਾਣੀ, 12ਵਾਂ ਦੀ ਬਾਣੀ ਦੋ ਥਾਂ 'ਤੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਹੈ, ਮਾਝ ਰਾਗ ਵਿੱਚ ਅਤੇ ਤੁਖਾਰੀ ਰਾਗ ਵਿੱਚ। ਸਤਿਗੁਰੂ ਜੀ ਨੇ ਯੁਗਾਂ ਦੀ ਗੱਲ ਕੀਤੀ। ਕੱਲ੍ਹ ਅਸੀਂ ਯੁਗਾਂ ਦੀ ਵਿਚਾਰ ਕੀਤੀ ਸੀ। ਕਹਿਣ ਤੋਂ ਭਾਵ ਕਿ ਜਿਸ ਵੀ ਇਕਾਈ ਨਾਲ ਅਸੀਂ ਸਮੇਂ ਨੂੰ ਜਾਣਦੇ ਹਾਂ, ਸਤਿਗੁਰੂ ਜੀ ਨੇ ਉਹਦੇ ਪਰਥਾਏ ਸਾਨੂੰ ਬਾਣੀ ਬਖਸ਼ਿਸ਼ ਕੀਤੀ ਹੈ। ਇਹਦਾ ਕਾਰਨ ਇਹ ਹੈ, ਤੁਸੀਂ ਬਹੁਤ ਸਾਰੀ ਬਾਣੀ ਸਮੇਂ ਨਾਲ ਰਿਲੇਟਡ ਦੇਖੋਗੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ, ਕਿਉਂਕਿ ਸਤਿਗੁਰੂ ਜੀ ਜਾਣਦੇ ਕਿ ਸਮਾਂ ਹੈ ਹੀ ਬੜਾ ਕੀਮਤੀ ਹੈ। ਔਰ ਗੁਰੂ ਸਾਹਿਬ ਜੀ ਦਾ ਇਹ ਮਕਸਦ ਸੀ ਕਿ ਅਸੀਂ ਇਹ ਬਾਣੀ ਪੜ੍ਹਦੇ ਹਾਂ, ਆਪਣੇ ਹਰ ਦਿਨ ਨੂੰ ਸਫਲ ਬਣਾ ਸਕੀਏ, ਸਾਡਾ ਹਰ ਮਹੀਨਾ ਸੁਖਦਾਈ ਹੋਏ, ਸਾਡਾ ਹਰ ਸਾਲ ਸੁਖਦਾਈ ਹੋਏ, ਸਾਡੀ ਹਰ ਘੜੀ, ਹਰ ਥਿੱਤ, ਹਰ ਵਾਰ, ਹਰ ਵਿਸਾ, ਚਸਿਆ, ਘੜੀਆ ਸਭ ਕੁਝ ਸਫਲ ਹੋ ਜਾਏ। ਇਸ ਕਰਕੇ ਗੁਰੂ ਸਾਹਿਬ ਜੀ ਨੇ ਸਾਨੂੰ ਸਮੇਂ ਦੇ ਰਾਹੀਂ ਪ੍ਰੇਰਣਾ ਦਿੱਤੀ ਕਿ ਸਮਾਂ ਕਿੰਨਾ ਕੀਮਤੀ ਹੈ। ਸਮਾਂ ਜਿਹੜਾ ਆਪਣੀ ਚਾਲ ਨਾਲ ਚੱਲਦਾ ਜਾਂਦਾ ਹੈ। ਅਸੀਂ ਕਈ ਵਾਰੀ ਕਿਸੇ ਗੱਡੀ ਵਿੱਚ, ਟ੍ਰੇਨ 'ਚ ਬੈਠੇ ਹੋਈਏ, ਕਾਰ 'ਚ ਬੈਠੇ ਹੋਈਏ, ਉਹ ਆਪਣੀ ਰਫ਼ਤਾਰ ਦੇ ਨਾਲ ਤੁਰੀ ਜਾਂਦੀ ਹੈ। ਜਿਉਂ-ਜਿਉਂ ਉਹ ਟ੍ਰੇਨ, ਗੱਡੀ ਜਾਂ ਪਲੇਨ ਚੱਲਦਾ ਹੈ, ਅਤੇ ਉਹ ਤੋਂ ਆਲੇ ਦੁਆਲੇ ਦੇ ਦ੍ਰਿਸ਼ ਬਦਲਦੇ ਜਾਂਦੇ ਨੇ। ਕਦੀ ਸ਼ਹਿਰ ਆ ਜਾਂਦਾ ਹੈ, ਕਦੀ ਜੰਗਲ ਆ ਜਾਂਦਾ ਹੈ, ਕਦੀ ਉਵੇਂ ਬੀਆਬਾਨ ਆ ਜਾਂਦਾ ਹੈ। ਦ੍ਰਿਸ਼ ਬਦਲਦੇ ਜਾਂਦੇ ਨੇ। ਜਿਵੇਂ ਜਿਵੇਂ ਸਮੇਂ ਦੀ ਗੱਡੀ ਚੱਲਦੀ ਹੈ, ਤਿਵੇਂ ਤਿਵੇਂ ਜ਼ਿੰਦਗੀ ਦੇ ਦ੍ਰਿਸ਼ ਵੀ ਬਦਲਦੇ ਚਲੇ ਜਾਂਦੇ ਨੇ। ਖੜੀ ਗੱਡੀ ਜਿਹੜੀ ਹੈ ਉਹ ਕਿਤੇ ਪਹੁੰਚਾਉਂਦੀ ਨਹੀਂ ਹੈ। ਸਮੇਂ ਦੇ ਨਾਲ ਚੱਲਾਂਗੇ, ਸਾਡੀ ਜ਼ਿੰਦਗੀ ਦੇ ਦ੍ਰਿਸ਼ ਬਦਲਦੇ ਜਾਣਗੇ। ਇਸ ਕਰਕੇ ਸਾਨੂੰ ਸਾਡੇ ਸਤਿਗੁਰੂ ਜੀ ਨੇ ਸਮੇਂ ਦੀ ਵਡਿਆਈ ਦੱਸੀ ਹੈ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਵਕਤ ਵਿਚਾਰੇ ਸੋ ਬੰਦਾ ਹੋਏ। ਵਕਤ ਦੀ ਵਿਚਾਰ ਕੀ ਹੈ? ਦੇਖੋ, ਬਚਪਨ ਵਿੱਚ ਹੈ ਬੰਦਾ, ਉਹਦਾ ਬਚਪਨ ਦਾ ਵਕਤ ਹੈ। ਫਿਰ ਸਹਿਜੇ ਸਹਿਜੇ ਕਿਸ਼ੋਰ ਅਵਸਥਾ ਹੁੰਦੀ ਹੈ, ਜਵਾਨੀ ਆਉਂਦੀ ਹੈ, ਜਵਾਨੀ ਤੋਂ ਬਾਅਦ ਅਧਖੜ ਹੋ ਜਾਂਦਾ ਹੈ, ਬਿਰਧ ਅਵਸਥਾ ਆ ਜਾਂਦੀ ਹੈ। ਇਸ ਸਮੇਂ ਦੀ ਚਾਲ ਦੇ ਨਾਲ ਜ਼ਿੰਦਗੀ ਦੇ ਦ੍ਰਿਸ਼ ਬਦਲਦੇ ਜਾਂਦੇ ਨੇ, ਜ਼ਿੰਦਗੀ ਦਾ ਸਟੇਟਸ ਬਦਲਦਾ ਚੱਲਿਆ ਜਾਂਦਾ ਹੈ। ਜਿਉਂ-ਜਿਉਂ ਜ਼ਿੰਦਗੀ ਦਾ ਇਹ ਲੈਵਲ ਬਦਲਦਾ ਹੈ, ਤਿਉਂ-ਤਿਉਂ ਮਨੁੱਖ ਨੂੰ ਆਪਣਾ ਵਕਤ ਪਛਾਣਨਾ ਚਾਹੀਦਾ ਹੈ। ਜੋ ਕੁਝ ਅਸੀਂ ਬਚਪਨ ਵਿੱਚ ਕਰ ਸਕਦੇ ਹਾਂ, ਜਵਾਨੀ ਵਿੱਚ ਉਹ ਕੁਝ ਨਹੀਂ ਹੁੰਦਾ। ਜਵਾਨੀ ਵਿੱਚ ਸਾਨੂੰ ਸਮਾਂ ਦੇਖਣਾ ਪੈਂਦਾ। ਜਵਾਨੀ ਦੇ ਕੁਝ ਫਰਜ਼ ਨੇ, ਜਵਾਨੀ ਦੀ ਕੁਝ ਜ਼ਿੰਮੇਵਾਰੀਆਂ ਨੇ। ਜਵਾਨੀ ਤੋਂ ਬਾਅਦ ਬਿਰਧ ਅਵਸਥਾ ਹੁੰਦੀ ਹੈ। ਹੁਣ ਕੋਈ ਬਿਰਧ ਕਹਿ ਕੇ ਮੈਂ ਜਵਾਨਾਂ ਵਾਲੇ ਕੰਮ ਕਰ ਲਾਂ ਜਾਂ ਉਹ ਜਵਾਨੀ ਵਾਲਾ ਮੁੜ ਕੇ ਵੇਲਾ ਲੈ ਆਵਾਂ, ਇਹ ਉਹਦੀ ਸਿਆਣਪ ਨਹੀਂ ਹੋਏਗੀ। ਬਿਰਧ ਅਵਸਥਾ ਇੱਕ ਬੜੀ ਅਮੋਲਕ ਅਵਸਥਾ ਹੈ। ਬਿਰਧ ਅਵਸਥਾ ਕੋਈ ਸਰਾਫ ਨਹੀਂ ਹੈ, ਇੱਕ ਬੜੀ ਸੁਨਹਿਰੀ ਗੋਲਡਨ ਏਜ ਹੈ। ਪਰ ਕਿਉਂਕਿ ਮਨੁੱਖ ਉਸ ਸਮੇਂ ਨੂੰ ਪਛਾਣਦਾ ਨਹੀਂ ਹੈ, ਗੁਰਬਾਣੀ ਕਹਿੰਦੀ ਬਾਲ, ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਨ। ਬਚਪਨ ਹੈ, ਜਵਾਨੀ ਹੈ, ਬਿਰਧ ਅਵਸਥਾ ਹੈ। ਇਹ ਤਿੰਨ ਪੜਾਅ ਨੇ ਜ਼ਿੰਦਗੀ ਦੇ। ਹਰ ਪੜਾਅ 'ਤੇ ਸਾਨੂੰ ਉਸ ਸਮੇਂ ਨੂੰ ਸਮਝਣਾ ਪਏਗਾ। ਹਰ ਪੜਾਅ 'ਤੇ ਉਸ ਸਮੇਂ ਦੀ ਚਾਲ ਨਾਲ ਸਾਨੂੰ ਚੱਲਣਾ ਪਏਗਾ। ਜਦੋਂ ਗੁਰਬਾਣੀ ਕਹਿੰਦੀ ਵਕਤ ਵਿਚਾਰੇ ਸੋ ਬੰਦਾ ਹੋਏ, ਜਿਹੜਾ ਵਕਤ ਦੀ ਵਿਚਾਰ ਕਰਦਾ, ਸਮੇਂ ਨੂੰ ਪਛਾਣਦਾ। ਅੱਜ ਤੋਂ 100 ਸਾਲ ਪਹਿਲਾਂ, ਅੱਜ ਤੋਂ 20 ਸਾਲ ਜਾਂ ਇਸ ਤੋਂ ਪਿੱਛੇ ਚਲੇ ਜਾਈਏ,
ਸਾਡੇ ਕੋਲ ਆਉਣ ਦੇ ਜਾਣ ਦੇ ਸਾਧਨ ਨਹੀਂ, ਸਾਈਕਲ 'ਤੇ ਚੱਲਦੇ ਸਾਂ, ਸਾਈਕਲ ਤੋਂ ਪਹਿਲਾਂ ਘੋੜੀਆਂ ਸਨ ਜਾਂ ਪੈਦਲ ਵੀ ਤੁਰਦੇ ਸਾਂ, ਸਫ਼ਰ ਕਰਦੇ ਸਾਂ। ਹੁਣ ਅੱਜ ਦੇ ਸਮੇਂ ਵਿੱਚ ਕੋਈ ਮਨੁੱਖ ਇਹ ਕਹੇ ਕਿ ਮੈਂ ਜੀ 100 ਮੀਲ ਤੁਰ ਕੇ ਜਾਵਾਂਗਾ ਮੈਨੂੰ ਰੱਬ ਮਿਲ ਜਾਏਗਾ, ਤਾਂ ਕੋਈ ਸਿਆਣਪ ਨਹੀਂ ਨਾ। ਸਮਾਂ ਜਿਹੜਾ ਇਹਨੂੰ ਸੰਭਾਲਣਾ, ਇਹਦੀ ਯੋਗ ਵਰਤੋਂ ਕਰਨੀ ਮਨੁੱਖ ਦਾ ਫਰਜ਼ ਹੈ। ਅੱਜ ਦੇ ਵਿਗਿਆਨਕ ਯੁੱਗ ਦੇ ਸਮੇਂ 'ਚ ਅਸੀਂ ਤੇ ਸਮੇਂ ਨੂੰ ਬਹੁਤ ਵਧੀਆ ਸਾਰਥਕ ਤਰੀਕੇ ਨਾਲ ਵਰਤ ਸਕਦੇ ਹਾਂ। ਪਰ ਗੋਬਿੰਦਾ ਜਿੱਦ ਕਹੇ ਜੀ ਮੈਂ ਤਾਂ ਹੁਣ ਤੁਰ ਕੇ ਹੀ ਜਾਣਾ, ਮੈਨੂੰ ਰੱਬ ਮਿਲ ਜਾਏਗਾ, ਸ਼ਾਇਦ ਮੈਂ ਬੜਾ ਮਹਾਨ ਭਗਤ ਬਣ ਜਾਵਾਂਗਾ, ਇਹ ਵਕਤ ਨੂੰ ਵਿਚਾਰਨ ਵਾਲੀ ਗੱਲ ਨਹੀਂ ਹੈ, ਜਦੋਂ ਕਿ ਸਾਧਨ ਨੇ ਸਾਡੇ ਕੋਲ। ਪੁਰਾਤਨ ਸਮੇਂ 'ਚ ਅਸੀਂ ਪਿੰਡਾਂ ਨਗਰਾਂ 'ਚ ਰਹਿੰਦੇ ਸਾਂ, ਗੱਲ ਵੱਖਰੀ ਸੀ। ਅੱਜ ਕਿਉਂਕਿ ਜਿਵੇਂ ਨੰਗੇ ਪੈਰੀ ਤੁਰ ਕੇ ਆਵਾਂਗਾ ਰੱਬ ਮਿਲ ਜਾਏਗਾ, ਇਹ ਵਕਤ ਨੂੰ ਵਿਚਾਰ ਨਹੀਂ ਰਹੇ ਆਪਾਂ। ਗੁਰਬਾਣੀ ਕਹਿੰਦੀ ਜਿਹੜਾ ਵਕਤ ਨੂੰ ਵਿਚਾਰਦਾ, ਵਕਤ ਨੂੰ ਸੰਭਾਲਦਾ। ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਵਕਤ ਨੂੰ ਸੰਭਾਲਣ ਦੀ ਬੜੀ ਸਾਨੂੰ ਪ੍ਰੇਰਣਾ ਦਿੱਤੀ। ਸਿਆਣੇ ਕਹਿੰਦੇ ਨੇ ਜਿਹੜੇ ਵਕਤ ਦੀ ਕਦਰ ਕਰਦੇ ਨੇ, ਵਕਤ ਉਹਨਾਂ ਦੀ ਵੀ ਕਦਰ ਕਰਦਾ ਹੈ। ਜਿਹੜੇ ਸਮੇਂ ਦੀ ਬੇਕਦਰੀ ਕਰਦੇ ਨੇ, ਸਮਾਂ ਉਹਨਾਂ ਦੀ ਬੇਕਦਰੀ ਕਰ ਦਿੰਦਾ ਹੈ। ਸਮਾਂ ਸਾਰਿਆਂ ਨੂੰ ਰੱਬ ਨੇ ਇੱਕੋ ਜਿਹਾ ਦਿੱਤਾ ਹੈ। ਘੰਟੇ ਦੇ ਵਿੱਚ 60 ਮਿੰਟ ਹੁੰਦੇ ਨੇ, ਉਹ ਸਾਰਿਆਂ ਲਈ 60 ਮਿੰਟ ਹੀ ਨੇ। ਪਰ ਕੋਈ ਮਨੁੱਖ ਉਸ ਘੰਟੇ ਦੇ ਟਾਈਮ ਨੂੰ ਸੌਖਾ ਵੀ ਬਣਾ ਸਕਦਾ ਹੈ, ਲੰਮਾ ਵਧੀਆ ਵੀ ਕਰ ਸਕਦਾ ਹੈ, ਸਫਲ ਵੀ ਕਰ ਸਕਦਾ ਹੈ, ਕੋਈ ਇਹਨੂੰ ਬਰਬਾਦ ਵੀ ਕਰ ਸਕਦਾ ਹੈ। ਜ਼ਿੰਦਗੀ ਜਿੰਨੀ ਵੀ ਰੱਬ ਨੇ ਦਿੱਤੀ ਹੈ, ਜ਼ਿੰਦਗੀ ਦਾ ਟਾਈਮ ਜਿੰਨਾ ਵੀ ਦਿੱਤਾ ਹੈ, ਉਹ ਤਾਂ ਓਨਾ ਹੀ ਰਹਿਣਾ। ਪਰ ਉਸ ਟਾਈਮ ਨੂੰ ਅਸੀਂ ਬਰਬਾਦ ਕਰਕੇ ਘਟਾ ਵੀ ਸਕਦੇ ਹਾਂ, ਉਸ ਟਾਈਮ ਨੂੰ ਸਫਲ ਕਰਕੇ ਅਸੀਂ ਵਧੀਆ ਵੀ ਬਣਾ ਸਕਦੇ, ਲੰਮਾ ਵੀ ਕਰ ਸਕਦੇ ਹਾਂ। ਦਿਨ ਸਾਰਿਆਂ ਦੇ ਲਈ ਇੱਕੋ ਜਿਹਾ ਹੀ ਹੁੰਦਾ ਹੈ, 12 ਘੰਟਿਆਂ ਦਾ ਦਿਨ ਹੁੰਦਾ ਹੈ। ਪਰ ਕੁਝ ਉਹ ਲੋਕ ਨੇ ਜਿਹੜੇ ਸਮੇਂ ਨੂੰ ਸੰਭਾਲਦੇ ਨੇ। ਜਿੱਥੇ ਸਤਿਗੁਰੂ ਜੀ ਨੇ ਇਹ ਗੱਲ ਕੀ, ਸਬਾਹੀ ਸਲਾਹ ਜਿਨੀ ਧਿਆਇਆ ਇੱਕ ਮਨ, ਸਈ ਪੂਰੇ ਸ਼ਾਹ ਜੇ ਵਕਤੇ ਉੱਪਰ ਲੜ ਮੂਵੇ। ਸ਼ਾਹੂਕਾਰ ਉਹ ਨੇ ਜਿਹੜੇ ਵਕਤ ਦੇ ਉੱਤਰ ਸੰਘਰਸ਼ ਕਰਦੇ ਨੇ, ਸਮੇਂ ਨੂੰ ਜਿਹੜੇ ਸੰਭਾਲਦੇ ਨੇ। ਸਮਾਂ ਲੰਘ ਜਾਣ ਤੋਂ ਬਾਅਦ ਆਪਾਂ ਕਹਿੰਦੇ ਹਾਂ ਕਿ ਉਦੋਂ ਬਾਅਦ ਟੱਕਰਾਂ ਮਾਰਨ ਵਾਲੀ ਗੱਲ ਹੁੰਦੀ ਹੈ। ਜੋ ਜਵਾਨੀ ਦਾ ਸਮਾਂ ਹੈ ਉਹ ਜਵਾਨੀ 'ਚ ਅਸੀਂ ਕਰ ਸਕਦੇ, ਜੇ ਕਿ ਜੀ ਚਲੋ ਜੀ ਬੁੱਢੇ ਵਾਰੇ ਕੰਮ ਕਰ ਲਵਾਂਗੇ। ਕੋਈ ਵੀ ਕੰਮ ਜਿਹੜਾ ਹੈ ਉਹ ਬਜ਼ੁਰਗ ਅਵਸਥਾ ਦੇ ਕੰਮ ਬੁੱਢੇ ਵਾਰੇ ਹੋ ਸਕਦੇ ਨੇ, ਪਰ ਜਵਾਨੀ ਵਾਲੇ ਕੰਮ ਬੁੱਢੇ ਵਾਰੇ ਨਹੀਂ ਹੋ ਸਕਦੇ। ਹਰ ਕੰਮ ਕਰਨ ਦਾ ਕੋਈ ਟਾਈਮ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਵਕਤ ਦੀ ਵਿਚਾਰ ਕਰੀਏ। ਸਬਾਹੀ ਸਲਾਹ ਜਿਨੀ ਧਿਆਇਆ ਇੱਕ ਮਨ, ਸਈ ਪੂਰੇ ਸ਼ਾਹ ਜੇ ਵਕਤੇ ਉੱਪਰ ਲੜ ਮੂਵੇ। ਉਹ ਮਨੁੱਖ ਅਸਲੀ ਸ਼ਾਹੂਕਾਰ ਨੇ ਜਿਹੜੇ ਵਕਤ ਨੂੰ ਸੰਭਾਲਦੇ ਨੇ, ਜਿਹੜੇ ਵਕਤ ਸਿਰ ਸੰਘਰਸ਼ ਕਰਦੇ ਨੇ। ਜਿਵੇਂ ਅੰਮ੍ਰਿਤ ਵੇਲਾ ਹੈ, ਇਹ ਵਕਤ ਹੈ ਰੱਬ ਦੇ ਪਿਆਰ ਜੁੜਨ ਦਾ। ਹੁਣ ਕੋਈ ਦਿਨ ਵਾਲੇ ਆ ਕੇ ਕਹੇ ਜੀ ਮੈਂ ਇੱਥੇ ਬੈਠ ਕੇ ਹੁਣ ਸਿਮਰਨ ਕਰਨਾ ਜੁੜ ਜਾ, ਵੱਡੇ ਭਾਗ ਨੇ, ਚੰਗੀ ਗੱਲ ਹੈ। ਪਰ ਸਿਮਰਨ ਕਰਨ ਦਾ ਵੇਲਾ ਅੰਮ੍ਰਿਤ ਵੇਲਾ ਹੈ, ਇਕਾਗਰਚਿਤ ਹੋ ਕੇ ਬੈਠਣ ਦਾ ਵੇਲਾ ਹੈ। ਕੋਈ ਦਿਨ ਚੜੇ 12 ਵਜੇ ਆ ਕੇ ਕਹੇ ਜੀ ਹੁਣ ਮੈਨੂੰ ਥਾਂ ਦੇ ਦਿਓ ਮੈਂ ਸਿਮਰਨ ਕਰਨਾ, ਜੀ ਆਇਆਂ ਨੂੰ। ਪਰ ਵਕਤ ਦੇ ਉੱਪਰ ਲੜ ਮੂਵੇ। ਵਕਤ ਦੀ ਸੰਭਾਲ ਦੀ ਗੱਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੀਤੀ ਹੈ। ਜਦੋਂ ਵਕਤ ਲੰਘ ਜਾਂਦਾ ਹੈ ਨਾ, ਫਿਰ ਜੋ ਅਸੀਂ ਕਰਦੇ, ਕਹਿੰਦੇ ਵੇਲੇ ਦੀ ਨਮਾਜ਼ ਤੇ ਇੱਕ ਵੇਲੇ ਦੀਆਂ ਟੱਕਰਾਂ। ਹਰ ਕੰਮ ਜਿਹੜਾ ਉਹ ਜਵਾਨੀ 'ਚ ਕੀਤਾ ਜਾ ਸਕਦਾ ਹੈ। ਦੁਨੀਆ ਦੇ ਜਿੰਨੇ ਸਫਲ ਲੋਕ ਹੋਏ, ਮਹਾਂਪੁਰਖ ਲੋਕ ਹੋਏ, ਇਨਕਲਾਬੀ ਲੋਕ ਹੋਏ ਨੇ, ਭਾਵੇਂ ਗੁਰੂ ਸਾਹਿਬਾਨ ਜੀ ਦਾ ਇਤਿਹਾਸ ਪੜ੍ਹ ਕੇ ਦੇਖ ਲਈਏ, ਉਹਨਾਂ ਨੇ ਜੋ ਕੰਮ ਕੀਤੇ ਵਕਸਰ ਕੀਤੇ। ਗੁਰੂ ਕਲਗੀਧਰ ਪਾਤਸ਼ਾਹ ਜੀ ਨੇ 41 ਸਾਲ ਦੀ ਉਮਰ ਤੱਕ ਉਹ ਕੰਮ ਕਰ ਦਿੱਤੇ ਜਿਹੜੇ ਯੁੱਗਾਂ ਤੱਕ ਨਹੀਂ ਹੋ ਸਕਦੇ। ਇੰਨੇ ਵੱਡੇ ਕੰਮ ਕਰਤੇ। ਅਸੀਂ ਕਹਿੰਦੇ ਜੀ ਅਜੇ ਉਮਰ ਥੋੜ੍ਹੀ ਹੈ, ਕੰਮ ਅਸੀਂ ਕਰ ਨਹੀਂ ਸਕੇ। ਜਿਨ੍ਹਾਂ ਨੇ ਕਰਨਾ ਉਹ ਥੋੜ੍ਹੀ ਉਮਰ 'ਚ ਕਰ ਜਾਂਦੇ ਨੇ। ਕਹਿੰਦੇ ਨੇ ਜੇ ਸਮੇਂ ਦੀ ਕੀਮਤ ਦਾ ਪਤਾ ਲੱਗ ਜਾਏ, ਜੇ ਸਮੇਂ ਦੀ ਅਹਿਮੀਅਤ ਦਾ ਪਤਾ ਲੱਗ ਜਾਏ, ਇੱਕ ਪਲ ਵੀ ਸੰਭਾਲ ਲਈ ਅਸੀਂ ਤੇ ਉਹ ਪਲ ਯੁੱਗਾਂ ਜਿੱਡਾ ਹੋ ਜਾਂਦਾ। ਪਰ ਜੇ ਸਮੇਂ ਦੀ ਕੀਮਤ ਦਾ ਪਤਾ ਨਾ ਹੋਏ ਤੇ ਯੁੱਗ ਜਿਹੜਾ ਉਹ ਪਲ ਜਿੰਨਾ ਹੀ ਰਹਿ ਜਾਂਦਾ। ਬਹੁਤ ਸਾਰੇ ਲੋਕ ਜਿਹੜੇ 100-100 ਸਾਲ ਧਰਤੀ ਤੇ ਬਤੀਤ ਕਰਕੇ ਜਾਂਦੇ ਨੇ, ਉਹਨਾਂ ਨੂੰ ਕੋਈ ਪੁੱਛਦਾ ਹੀ ਨਹੀਂ ਹੈ, ਉਹਨਾਂ ਨੂੰ ਕੋਈ ਜਾਣਦਾ ਹੀ ਨਹੀਂ ਹੈ। ਕੁਝ ਉਹ ਲੋਕ ਨੇ ਜਿਨ੍ਹਾਂ ਨੇ ਸਮੇਂ ਨੂੰ ਸੰਭਾਲਿਆ, ਛੋਟੀਆਂ ਉਮਰਾਂ 'ਚ ਉਹ ਕਾਰਜ ਕਰਕੇ ਕੋਈ ਸਦੀਆਂ ਨਹੀਂ ਯੁੱਗਾਂ ਤੱਕ ਜਿਉਂਦੇ ਰਹਿੰਦੇ ਨੇ। ਉਹਨਾਂ ਦੀ ਉਮਰ ਯੁੱਗਾਂ ਜਿੱਡੀ ਹੋ ਗਈ ਹੈ। ਅਸੀਂ ਸਾਹਿਬਜ਼ਾਦਿਆਂ ਦਾ ਇਤਿਹਾਸ ਪੜ੍ਹਦੇ ਹਾਂ, ਗੁਰੂ ਕੇ ਸਾਹਿਬਜ਼ਾਦਿਆਂ ਦਾ, ਬਾਬਾ ਫਤਿਹ ਸਿੰਘ ਜੀ ਦਾ, ਬਾਬਾ ਜੋਰਾਵਰ ਸਿੰਘ ਜੀ ਦਾ। ਕਿੰਨੀ ਕੁ ਉਮਰ ਸੀ ਉਹਨਾਂ ਦੀ, ਉਹਨਾਂ ਵਕਤ ਨੂੰ ਸੰਭਾਲਿਆ। ਉਹ ਲੰਮਾ ਚਿਰ ਜਿਉ ਸਕਦੇ ਸਨ, ਸੱਚ ਨੂੰ ਪਿੱਠ ਦੇ ਕੇ ਲੰਮੀ ਉਮਰ ਮਾਣ ਸਕਦੇ ਸਨ। ਪਰ ਵਕਤ ਦੇ ਉੱਪਰ ਲੜ ਮੁਏ। ਉਹਨਾਂ ਨੇ ਸਮੇਂ ਨੂੰ ਸੰਭਾਲਿਆ ਕਿ ਹੁਣ ਮੌਕਾ ਹੈ ਸੱਚ ਬੋਲਣ ਦਾ। ਇਸ ਕਰਕੇ ਸਮੇਂ ਨੂੰ ਸੰਭਾਲਿਆ, ਉਹ ਯੁੱਗਾਂ ਜਿੱਡੇ ਹੋ ਗਏ, ਔਰ ਯੁੱਗਾਂ ਤੱਕ ਜਿਉਂਦੇ ਰਹਿਣਗੇ। ਉਹ ਕਈ ਵਾਰੀ ਯੁੱਗ ਪਲ ਜਿੰਨਾ ਰਹਿ ਜਾਂਦਾ ਹੈ ਤੇ ਪਲ ਜਿਹੜਾ ਉਹ ਯੁੱਗ ਜਿੱਡਾ ਬਣ ਜਾਂਦਾ ਹੈ। ਵਕਤ ਦੇ ਉੱਪਰ ਲੜ ਮੁੜੇ ਦਰਦ ਕੇ ਵਕਤ ਨੂੰ ਸੰਭਾਲਣਾ, ਸਮੇਂ ਸਿਰ ਸੰਘਰਸ਼ ਕਰਨਾ। ਕੋਈ ਵੀ ਕੰਮ ਜਿਹੜਾ ਕੀਤਾ ਜਾਂਦਾ ਹੈ, ਜੇ ਸਮੇਂ ਸਿਰ ਕੀਤਾ ਜਾਏ ਤਾਂ ਉਹ ਸਫਲ ਹੋ ਜਾਂਦਾ ਹੈ। ਅਸੀਂ ਅਕਸਰ ਕਹਿੰਦੇ ਹਾਂ ਕਿ ਜਵਾਨੀ ਤੋਂ ਬਾਅਦ ਕੋਈ ਕੰਮ ਕਰ ਲਵਾਂਗੇ। ਆਮ ਸਾਡੀ ਇਹ ਧਾਰਨਾ ਹੈ। ਗੁਰੂ ਕੀ ਵੀ ਇੱਕ ਸਾਖੀ ਆਪਾਂ ਪੜ੍ਹਦੇ ਹਾਂ। ਗੁਰੂ ਨਾਨਕ ਸਾਹਿਬ ਜੀ ਦੀ ਵਾਰਤਾ ਇੱਕ ਦਿਨ ਯਾਦ ਕੀਤੀ ਸੀ
ਕਿ ਜਦੋਂ ਕੁਤਬਦੀਨ ਕਾਜੀ ਕੋਲ ਫਾਰਸੀ ਪੜ੍ਹਨ ਲਈ ਗਏ, ਗੁਰੂ ਬਾਬਾ ਜੀ ਉਹਨਾਂ ਨਾਲ ਚਰਚਾ ਵੀ ਕਰਦੇ ਰਹੇ, ਫਾਰਸੀ ਪੜ੍ਹੀ ਵੀ, ਪਰ ਉਹਨਾਂ ਦੇ ਅਧਿਆਤਮਕ ਗਿਆਨ ਅੱਗੇ ਕਾਜੀ ਜਿਹੜਾ ਸੀ ਉਹ ਝੁਕ ਗਿਆ, ਨਮਸਕਾਰ ਕੀਤੀ ਗੁਰੂ ਬਾਬਾ ਜੀ ਨੂੰ। ਗੁਰੂ ਬਾਬਾ ਜੀ ਘਰ ਆ ਗਏ, ਮਸਤ ਰੱਬ ਦੀ ਮੌਜ ਵਿੱਚ। ਦੁਨੀਆ ਦੇ ਇਸ ਹਾਲਾਤ ਨੂੰ ਦੇਖ ਕੇ ਸਤਿਗੁਰੂ ਜੀ ਬੜੇ ਗੰਭੀਰ ਨੇ, ਸਤਿਗੁਰੂ ਜੀ ਬੜੇ ਫਿਕਰਮੰਦ ਨੇ। ਸਤਿਗੁਰੂ ਜੀ ਕਿਸੇ ਨਾਲ ਬੋਲਦੇ ਨਹੀਂ, ਹੱਸਦੇ ਨਹੀਂ, ਖੇਡਦੇ, ਖਾਣਾ ਪੀਣਾ ਵੀ ਕੋਈ ਰੁਚੀ ਨਾਲ ਨਹੀਂ ਕਰਦੇ। ਆਂਡੀਆਂ ਗਵਾਂਡੀਆਂ ਨੇ ਕਿਹਾ, ਕਾਲੂ ਜੀ ਤੁਹਾਡਾ ਇੱਕੋ ਹੀ ਤੇ ਪੁੱਤਰ ਹੈ, ਪਤਾ ਨਹੀਂ ਕੀ ਹੋ ਗਿਆ ਇਹਨੂੰ, ਕਿਹੜੀਆਂ ਸੋਚਾਂ ਪਿਆ ਰਹਿੰਦਾ। ਜਾਓ ਕਿਸੇ ਸਿਆਣੀ ਨੂੰ ਬੁਲਾਓ, ਕਿਤੇ ਲੱਗਦਾ ਬਾਹਰ ਦੀ ਚੀਜ਼ ਦਾ ਅਸਰ ਹੋ ਗਿਆ, ਤੇ ਚੰਗਾ ਭਲਾ ਖੇਡਦਾ, ਗਲੀਆਂ ਦੀ ਰੌਣਕ ਸੀ, ਬਾਰੇ ਚੁੱਪਚਾਪ ਬੈਠਾ ਰਹਿੰਦਾ। ਤੇ ਬਾਪੂ ਜੀ ਉਸੇ ਕਾਜੀ ਨੂੰ ਲੈ ਕੁਤਬਦੀਨ ਨੂੰ, ਕਾਜੀ ਜੀ ਦੇਖੋ ਤਾਂ ਸਹੀ ਨਾਨਕ ਨੂੰ ਕੀ ਗੱਲ ਹੈ। ਕਾਜੀ ਜੀ ਨੇ ਆ ਕੇ ਆਵਾਜ਼ ਮਾਰੀ, ਉਹ ਨਾਨਕ ਉੱਠ ਕੇ ਬੈਠ, ਇਹ ਤੇਰੀ ਉਮਰ ਹੈ ਇਹਨਾਂ ਕੰਮਾਂ 'ਚ ਪੈਣ ਦੀ। ਕਾਜੀ ਸਤਿਗੁਰੂ ਜੀ ਦੀ ਰਮਜ਼ ਨੂੰ ਜਾਣਦਾ ਸੀ। ਤੇਰੀ ਉਮਰ ਖਾਣ ਪੀਣ ਦੀ ਹੈ, ਹੱਸਣ ਖੇਡਣ ਦੀ ਹੈ। ਦੇਖ ਤੇਰੇ ਮਾਪਿਓ ਕਿੰਨੇ ਉਦਾਸ ਨੇ, ਤੂੰ ਤੇ ਇਸ ਵਿਹੜੇ ਦੀ, ਇਸ ਪਿੰਡ ਦੀ ਰੌਣਕ ਹੈ। ਬਾਬਾ ਨਾਨਕ ਜੀ ਉੱਠੇ ਨਹੀਂ। ਕਾਜੀ ਨੇ ਫਿਰ ਕਿਹਾ, ਨਾਨਕ ਉੱਠ ਕੇ ਬੈਠ, ਮੇਰੇ ਨਾਲ ਗੱਲਬਾਤ ਕਰ। ਸਤਿਗੁਰੂ ਜੀ ਨਹੀਂ ਉੱਠੇ। ਕਾਜੀ ਨੇ ਇੱਕ ਵਾਰੀ ਕਿਹਾ, ਨਾਨਕ ਜਿਸ ਰੱਬ ਦੀ ਜਾਤ ਜੁੜ ਕੇ ਤੂੰ ਇੰਨਾ ਗੰਭੀਰ, ਉਹਦਾ ਹੀ ਵਾਸਤਾ, ਉੱਠ ਜਾ। ਤੇ ਬਾਬਾ ਨਾਨਕ ਜੀ ਸਤ ਕਰਤਾਰ ਕਰਕੇ ਉੱਠ ਬੈਠੇ। ਇੱਕ ਗੱਲ ਕੀ, ਕਾਜੀ ਤੁਸੀਂ ਕਹਿੰਦੇ ਉਮਰ ਬੜੀ ਪਈ ਹੈ, ਇਹ ਬੁੱਢੇ ਬਾਰੇ ਕੰਮ ਕਰਨਾ। ਪਹਿਲੀ ਕੀ ਪਤਾ ਕਿ ਬੁੱਢਾ ਵਾਰਾ ਆਉਣਾ ਕਿ ਨਹੀਂ ਆਉਣਾ। ਬਹੁਤ ਸਾਰੀਆਂ ਉਹ ਜ਼ਿੰਦਗੀਆਂ ਹੁੰਦੀਆਂ ਨੇ ਜਿਹੜੀਆਂ ਬੁਢਾਪੇ 'ਚ ਪੈਰ ਰੱਖਦੀਆਂ ਨਹੀਂ, ਪਹਿਲਾਂ ਹੀ ਚਲੀਆਂ ਜਾਂਦੀਆਂ ਨੇ ਧਰਤੀ ਤੋਂ। ਸਾਨੂੰ ਕੀ ਗਰੰਟੀ ਕਿ ਸਾਡਾ ਉਹ ਬਿਰਧ ਅਵਸਥਾ ਆਉਣੀ ਹੈ ਕਿ ਨਹੀਂ ਆਉਣੀ। ਕਾਜੀ ਜੀ ਜੇ ਮੰਨ ਲਓ 100 ਸਾਲ ਉਮਰ ਹੈ ਬੰਦੇ ਦੀ, 20 ਸਾਲ ਤਾਂ ਬਚਪਨ ਦੇ ਲੰਘ ਜਾਂਦੇ ਨੇ, 20 ਬਿਰਧ ਅਵਸਥਾ ਦੇ ਨਿਕਲ ਜਾਂਦੇ। ਜਿਸ ਅਵਸਥਾ ਜਾ ਕੇ ਨੈਣੋ ਨੀਰ ਬਹੇ ਤਨ ਖੀਨਾ ਭੈ ਕੇਸ ਦੁਧਵਾਨੀ ਰੂਦਾ ਕੰਠ ਸ਼ਬਦ ਨਹੀਂ ਉਚਰੇ ਅਬ ਕਿਆ ਕਰੇ ਪ੍ਰਾਣੀ। ਜਦੋਂ ਅੱਖਾਂ ਤੋਂ ਦਿਸਦਾ ਨਹੀਂ, ਕੰਨਾਂ ਤੋਂ ਸੁਣਦਾ ਨਹੀਂ, ਗਲੇ ਤੋਂ ਆਵਾਜ਼ ਵੀ ਨਹੀਂ ਨਿਕਲਦੀ, ਸਰੀਰ ਕਮਜ਼ੋਰ ਹੋ ਜਾਂਦਾ, ਬੈਠਾ ਹੀ ਨਹੀਂ ਜਾਂਦਾ, ਆਪਾਂ ਦੇਖਦੇ ਬੈਠਾ ਹੀ ਨਹੀਂ ਜਾਂਦਾ, ਉਦੋਂ ਬੰਦਾ ਕੀ ਕਰੇਗਾ। ਕਾਜੀ ਜੀ ਜੇ ਵੇਲੇ ਵਕਤ ਦੀ ਵਿਚਾਰ 'ਚ ਪਾਵਾਂਗੇ ਤੇ ਸਾਡੇ ਕੋਲ ਕੋਈ ਵੇਲਾ ਨਹੀਂ ਹੈ। ਜੇ ਆਪਾਂ ਇਹ ਸੋਚਾਂਗੇ ਅੱਜ ਦੀ ਗੱਲ ਕੱਲ ਕਰ ਲਾਂਗੇ, ਕੱਲ ਦੀ ਕੱਲ, ਤੇ ਕੱਲ ਕਦੀ ਆਉਂਦਾ ਹੀ ਨਹੀਂ ਹੈ। ਕੱਲ ਹਮੇਸ਼ਾ ਕੱਲ ਹੀ ਰਹਿੰਦਾ। ਅੱਜ ਸਾਡੇ ਕੋਲ ਹੈ, ਕੱਲ ਕਦੀ ਨਹੀਂ ਸਾਡੇ ਕੋਲ ਆਉਂਦਾ। ਕਾਜੀ ਜੀ ਹੁਣ ਤੋਂ ਜੇ ਨਾ ਜੁੜੇ ਤਾਂ ਅਸੀਂ ਆਮ ਕਹਿੰਦੇ ਹਾਂ ਕਿ ਆਪਾਂ ਬਿਰਧ ਅਵਸਥਾ 'ਚ ਕੰਮ ਕਰ ਲਵਾਂਗੇ। ਗੁਰਬਾਣੀ ਕਹਿੰਦੀ ਤੁਹਾਨੂੰ ਇਹ ਟਾਈਮ ਮਿਲਿਆ, ਸਮਾਂ ਮਿਲਿਆ, ਇਹ ਤੇਰੀ ਅਵਸਰ, ਇਹ ਤੇਰੀ ਬਾਰ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਬਰੀਆ ਦਾ ਅਰਥ ਵਾਰੀ, ਟਾਈਮ। ਬਾਰ ਦਾ ਅਰਥ ਵੀ ਟਾਈਮ। ਆਪਾਂ ਆਮ ਦੇਖਦੇ ਜੇ ਕੋਈ ਅਸੀਂ ਬਿਜ਼ਨਸ ਕਰਨਾ ਹੁੰਦਾ ਹੈ ਜਾਂ ਅਸੀਂ ਕੋਈ ਐਜੂਕੇਸ਼ਨ ਲੈਣੀ ਹੁੰਦੀ ਹੈ ਤੇ ਅਸੀਂ ਕਹਿੰਦੇ ਵੀ ਉਹ ਬਚਪਨ ਤੋਂ ਹੀ ਸ਼ੁਰੂ ਕਰਾਂਗੇ, ਜਵਾਨੀ 'ਚ ਮਾਰਕਾ ਮਾਰਾਂਗੇ ਤਾਂ ਗੱਲ ਬਣੇਗੀ। ਤੇ ਜੇ ਕੋਈ 80 ਕੁ ਸਾਲਾਂ ਦਾ ਹੋ ਕੇ ਕਿ ਜੀ ਹੁਣ ਮੈਂ ਸਕੂਲ ਪੜ੍ਹਨੇ ਜਾਣਾ, ਯੂਨੀਵਰਸਿਟੀ ਜਾਣਾ, ਠੀਕ ਹੈ ਇਹਨਾਂ ਮੁਲਕਾਂ 'ਚ ਸਾਧਨ ਹੈਗੇ ਨੇ, ਕੋਈ ਬਿਰਧ ਅਵਸਥਾ 'ਚ ਵੀ ਪੜ੍ਹ ਸਕਦਾ, ਪੜ੍ਹਦੇ ਨੇ ਕਈ, ਬੜੀ ਚੰਗੀ ਗੱਲ। ਜਿਨ੍ਹਾਂ ਨੇ ਉਹ ਪੜ੍ਹਦੇ, ਜਿਨ੍ਹਾਂ ਨੇ ਪਹਿਲਾਂ ਨੇ ਆਦਤ ਪਾਈ ਹੋਈ ਹੈ। ਪਰ ਜਿਹੜਾ ਸਾਰੀ ਜ਼ਿੰਦਗੀ ਸਕੂਲ ਦੇ ਕੋਲ ਨਹੀਂ ਨਿਕਲਿਆ, ਉਹ 80 ਕੁ ਸਾਲਾਂ ਦੀ ਉਮਰ 'ਚ ਕਹੇ ਜੀ ਹੁਣ ਕੋਈ ਮੈਂ ਡਿਗਰੀ ਲੈ ਲਵਾਂਗਾ, ਪੜ੍ਹ ਲਵਾਂਗਾ, ਇਹ ਤਾਂ ਬੜਾ ਔਖਾ ਕੰਮ ਹੈ। ਜਿਹਨੇ ਸਾਰੀ ਜ਼ਿੰਦਗੀ ਕੰਮ ਨਹੀਂ ਕੀਤਾ, ਉਹ ਹੁਣ ਬਿਰਧ ਅਵਸਥਾ ਕਿ ਜੀ ਹੁਣ ਮੈਂ ਬੜਾ ਕੰਮ ਕਰ ਲਾਂਗਾ, ਉਹ ਕਿਵੇਂ ਕਰੇਗਾ, ਪਹਿਲਾਂ ਤਾਂ ਕੀਤਾ ਨਹੀਂ ਹੈ। ਇਸੇ ਤਰੀਕੇ ਨਾਲ ਜੇ ਸਾਰੀ ਜ਼ਿੰਦਗੀ ਅਸੀਂ ਕਿਤੇ ਇਕਾਗਰਚਿਤ ਹੋ ਕੇ ਰੱਬ ਦੇ ਪਿਆਰ ਜੁੜਨ ਦਾ ਯਤਨ ਹੀ ਨਹੀਂ ਕੀਤਾ, ਟਾਈਮ ਹੀ ਨਹੀਂ ਲਾਇਆ ਉੱਧਰ, ਹੁਣ ਕਹੀਏ ਜੀ ਬੁੱਢੇ ਬਾਰੇ ਜਦੋਂ ਹੁਣ ਕੰਮਕਾਰ ਤੋਂ ਅਸੀਂ ਨਿਕੰਮੇ ਹੋ ਗਏ, ਹੁਣ ਅਸੀਂ ਰੱਬ ਵਾਲੇ ਪਾਸੇ ਲੱਗ ਜਾ, ਕਿਵੇਂ ਲੱਗ ਜਾਵਾਂਗੇ? ਬਹੁਤ ਔਖਾ ਕੰਮ ਹੈ, ਇਹ ਤਾਂ ਸੌਖਾ ਕੰਮ ਨਹੀਂ ਹੈ। ਰੱਬ ਵਾਲੇ ਬੰਨੇ ਮਨ ਨੂੰ ਲਾਉਣਾ ਕੋਈ ਸੌਖਾ ਕੰਮ ਨਹੀਂ ਹੈ। ਮਨ ਨੂੰ ਕਾਬੂ ਕਰਨਾ ਸਭ ਤੋਂ ਔਖਾ ਕੰਮ ਹੈ। ਔਰ ਗੁਰਬਾਣੀ ਇਹ ਗੱਲ ਕਹਿੰਦੀ ਹੈ, ਜਿਹੜੇ ਮਨ ਦੇ ਨਾਲ ਲੜ ਕੇ ਜਿੱਤ ਪ੍ਰਾਪਤ ਕਰਦੇ ਹੋ ਸਭ ਤੋਂ ਵੱਡੇ ਸੂਰਮੇ ਨੇ। ਜਦੋਂ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਪੜ੍ਹਦੇ, ਮਨ ਜੀਤੇ ਜਗ ਜੀਤ, ਜਿਹਨੇ ਮਨ ਨੂੰ ਜਿੱਤ ਲਿਆ ਉਹ ਤੇ ਜਗਤ ਦਾ ਜੇਤੂ ਹੈ। ਮਨ ਨੂੰ ਜਿੱਤਣਾ ਵੀ ਜਵਾਨੀ 'ਚ ਹੀ ਹੋ ਸਕਦਾ ਹੈ, ਇਹ ਨਹੀਂ ਹੈ ਕਿ ਬਿਰਧ। ਚਲੋ ਵਾਹਿਗੁਰੂ ਮਿਹਰ ਕਰੇ ਕੋਈ ਜਿੱਤ ਲੇ, ਮੁਬਾਰਕ ਹੈ। ਪਰ ਗੁਰਬਾਣੀ ਇਹ ਗੱਲ ਕਹਿੰਦੀ ਵਕਤ ਦੇ ਉੱਪਰ ਲੜ ਮੋਏ, ਜਿਹੜੇ ਵਕਤ ਦੇ ਉੱਪਰ ਚੱਲਦੇ ਨੇ। ਸਮੇਂ ਨੇ ਆਪਣੀ ਚਾਲ ਦੇ ਨਾਲ ਤੁਰੇ ਜਾਣਾ ਹੈ। ਤੁਸੀਂ ਸਮੇਂ ਨੂੰ ਸਟੋਰ ਕਰਕੇ ਨਹੀਂ ਰੱਖ ਸਕਦੇ, ਤੁਸੀਂ ਸਮੇਂ ਨੂੰ ਖਰੀਦ ਨਹੀਂ ਸਕਦੇ, ਤੁਸੀਂ ਸਮੇਂ ਨੂੰ ਰੋਕ ਨਹੀਂ ਸਕਦੇ। ਸਮੇਂ ਨੇ ਤੇ ਆਪਣੀ ਚਾਲ ਨਾਲ ਚੱਲਣਾ। ਸਾਨੂੰ ਆਪਣੀ ਸਮੇਂ ਦੀ ਚਾਲ ਦੇ ਨਾਲ ਚੱਲਣਾ ਪਏਗਾ, ਸਮੇਂ ਨੂੰ ਪਹਿਚਾਨਣਾ ਪਏਗਾ, ਸਮੇਂ ਨੂੰ ਸੰਭਾਲਣਾ ਪਏਗਾ। ਜਿਨ੍ਹਾਂ ਮਨੁੱਖਾਂ ਨੇ, ਜਿਨ੍ਹਾਂ ਕੌਮਾਂ ਨੇ ਸਮੇਂ ਨੂੰ ਸੰਭਾਲਿਆ ਉਹ ਸਫਲ ਨੇ। ਜਿੰਨੇ ਕਾਮਯਾਬ ਲੋਕ ਨੇ, ਤੁਸੀਂ ਉਹਨਾਂ ਦਾ ਜੀਵਨ ਪੜ੍ਹੋਗੇ, ਭਾਵੇਂ ਉਹ ਦੁਨਿਆਵੀ ਬਿਜ਼ਨਸ ਵਿੱਚ ਨੇ, ਭਾਵੇਂ ਅਧਿਆਤਮਕ ਪੱਖ ਤੋਂ ਨੇ, ਭਾਵੇਂ ਐਜੂਕੇਸ਼ਨ ਦੇ ਪੱਖ ਤੋਂ ਨੇ, ਉਹਨਾਂ ਦਾ ਜੀਵਨ ਪੜ੍ਹੋਗੇ, ਉਹਨਾਂ ਨੇ ਸਮੇਂ ਨੂੰ ਬੜਾ ਸੰਭਾਲਿਆ, ਸਮੇਂ ਦੀ ਬੜੀ ਕਦਰ ਕੀਤੀ। ਵੱਡੇ ਵੱਡੇ ਸਾਇੰਸਦਾਨਾਂ ਨੂੰ ਤੁਸੀਂ ਪੜ੍ਹ ਕੇ ਦੇਖੋ, ਉਹਨਾਂ ਨੇ ਸਮੇਂ ਦਾ ਇੱਕ ਇੱਕ ਖਿਣ ਜਿਹੜਾ ਸੀ ਨਾ, ਉਹਨੂੰ ਬਿਰਥਾ ਨਾ ਜਾਣਤਾ, ਸੰਭਾਲਿਆ।
ਇੱਕ ਇੱਕ ਛਿਨ ਬੜਾ ਕੀਮਤੀ, ਇੱਕ ਛਿਨ ਵੀ ਸੰਭਾਲਣ ਦੀ ਲੋੜ ਹੈ। ਬਾਬਾ ਕਬੀਰ ਸਾਹਿਬ ਜੀ ਨੇ ਕਿਹਾ ਸੀ ਇੱਕ ਬੜਾ ਪਿਆਰਾ ਵਚਨ, ਕਾਲ ਕਰਨ ਤਾ ਅਬ ਹੈ ਕਰ, ਅਬ ਕਰਤਾ ਸੋਇ ਤਾਲ, ਪਾਛੇ ਕਛੁ ਨਾ ਹੋਵੀ ਜੋ ਸਿਰ ਪਰ ਆਵੇ ਕਾਲ। ਉਹ ਬੰਦੇ ਜਿਹੜੀ ਗੱਲ ਤੂੰ ਕੱਲ ਨੂੰ ਕਰਨੀ, ਪਹਿਲੀ ਗੱਲ ਕੱਲ ਕਦੀ ਅੱਜ ਨਹੀਂ ਬਣਦਾ, ਕੱਲ ਕੱਲ ਹੀ ਰਹਿੰਦਾ। ਅੱਜ ਸਾਨੂੰ ਪ੍ਰਮਾਤਮਾ ਨੇ ਦਿੱਤਾ ਹੈ, ਜਿਹੜਾ ਅੱਜ ਦੀ ਗੱਲ ਕੱਲ ਤੇ ਛੱਡਦੇ, ਕਹਿੰਦੇ ਜਿਹੜੀ ਕੱਲ ਕਰਨੀ ਅੱਜ ਕਰ ਲੈ ਤੂੰ। ਕਾਲ ਕਰਨ ਤਾਂ ਅਬ ਹੈ ਕਰ, ਅੱਜ ਕਰ, ਅਬ ਕਰਤਾ ਸੋਇ ਤਾਲ, ਜਿਹੜੀ ਅੱਜ ਕਰਨੀ ਹੁਣੇ ਕਰ ਲੈ, ਨਾ ਕਿ ਮੈਂ ਸ਼ਾਮ ਨੂੰ ਕਰਾਂਗਾ ਜਾਂ ਮੈਂ ਦੁਪਹਿਰ ਨੂੰ ਕਰ ਲਾਂਗਾ। ਅਬ ਕਰਤਾ ਸੋਇ ਤਾਲ, ਸੋਇ ਤਾਲ ਦਾ ਅਰਥ ਕਿ ਐਸੇ ਵਕਤ ਕਰ, ਪਾਛੇ ਕਛੁ ਨ ਹੋਵੀ ਜੋ ਸਿਰ ਪਰ ਆਵੇ ਕਾਲ। ਜਦੋਂ ਕਾਲ ਆ ਗਿਆ, ਟਾਈਮ ਆ ਗਿਆ, ਫਿਰ ਕੁਝ ਨਹੀਂ ਹੋਣਾ। ਸਮਾਂ ਕਦੀ ਰੋਕਿਆ ਨਹੀਂ ਜਾ ਸਕਦਾ, ਸਮੇਂ ਨੇ ਆਪਣੀ ਚਾਲ ਨਾਲ ਚੱਲਦੇ ਜਾਣਾ ਹੈ। ਜਿਵੇਂ ਘੜੀ ਟਿਕ ਟਿਕ ਕਰਦੀ ਹੈ ਨਾ, ਇੱਦਾਂ ਸਾਡੀ ਜ਼ਿੰਦਗੀ ਦਾ ਸਮਾਂ, ਜਿਹੜੇ ਸਾਡੇ ਸਵਾਸ ਨੇ, ਇਹ ਘੜੀ ਦੀ ਟਿਕ ਟਿਕ ਵਾਂਗੂ ਹੈ। ਸਾਡੇ ਜਿਹੜੇ ਸਵਾਸ ਨੇ ਇਹ ਘੜੀ ਦੀ ਟਿਕ ਟਿਕ ਵਾਂਗੂ ਸਾਨੂੰ ਦੱਸ ਰਹੇ ਨੇ ਕਿ ਸਾਡੀ ਜ਼ਿੰਦਗੀ ਦੀ ਘੜੀ ਵੀ ਇੱਦਾਂ ਹੀ ਤੁਰੀ ਜਾ ਰਹੀ ਜਿੱਦਾਂ ਇਹ ਘੜੀ ਤੁਰੀ ਜਾ ਰਹੀ ਹੈ। ਤੁਸੀਂ ਕੁਦਰਤ ਵਿੱਚ ਨਜ਼ਰ ਮਾਰੋ, ਕੁਦਰਤ ਦੀ ਘੜੀ ਐਨ ਆਪਣੇ ਟਾਈਮ ਸਿਰ ਚੱਲ ਰਹੀ ਹੈ, ਕਦੀ ਰੁਕਦੀ ਨਹੀਂ, ਕਦੀ ਸਲੋ ਨਹੀਂ ਹੁੰਦੀ, ਕਦੀ ਅੱਗੇ ਪਿੱਛੇ ਨਹੀਂ ਹੁੰਦੀ। ਸੂਰਜ ਆਪਣੇ ਟਾਈਮ ਦੇ ਨਾਲ ਪ੍ਰਕਾਸ਼ ਹੋ ਜਾਂਦਾ ਹੈ, ਤੁਰਿਆ ਜਾਂਦਾ ਹੈ। ਧਰਤੀ ਆਪਣੀ ਚਾਲ ਦੇ ਨਾਲ ਤੁਰੀ ਜਾ ਰਹੀ ਹੈ, ਮੌਸਮ ਆਪਣੀ ਚਾਲ ਨਾਲ ਤੁਰਦੇ ਚਲੇ ਜਾਂਦੇ ਨੇ। ਤੇ ਗੁਰਬਾਣੀ ਕਹਿੰਦੀ, ਐ ਮਨੁੱਖ ਤੂੰ ਵੀ ਸਮੇਂ ਦੀ ਚਾਲ ਦੇ ਨਾਲ ਚੱਲ, ਸਮੇਂ ਨੂੰ ਸੰਭਾਲ। ਜਿਨ੍ਹਾਂ ਨੇ ਸਮੇਂ ਨੂੰ ਸੰਭਾਲਿਆ ਉਹੀ ਅਸਲੀ ਸ਼ਾਹੂਕਾਰ ਨੇ। ਜਿਨ੍ਹਾਂ ਨੇ ਸਮੇਂ ਨੂੰ ਸੰਭਾਲਿਆ ਉਹੀ ਜ਼ਿੰਦਗੀ ਦੇ ਜੇਤੂ ਗਣੇ ਜਾਂਦੇ ਨੇ। ਜਿਨ੍ਹਾਂ ਕੌਮਾਂ ਨੇ, ਜਿਸ ਸਮਾਜ ਨੇ ਸਮੇਂ ਦੀ ਕਦਰ ਕੀਤੀ, ਉਹੀ ਕੌਮਾਂ ਖੁਸ਼ਹਾਲ ਨੇ। ਅਸੀਂ ਜਿਨ੍ਹਾਂ ਮੁਲਕਾਂ 'ਚ ਬੈਠੇ ਹਾਂ, ਇਹਨਾਂ ਮੁਲਕਾਂ ਦੀ ਖੁਸ਼ਹਾਲੀ ਦਾ ਕਾਰਨ ਕੀ ਹੈ? ਇਹ ਸਮੇਂ ਦੇ ਪਾਬੰਦ ਨੇ ਲੋਕ। ਅਸੀਂ ਇਹਨਾਂ ਮੁਲਕਾਂ 'ਚ ਆ ਗਏ, ਵਾਹਿਗੁਰੂ ਨੇ ਮਿਹਰ ਕੀਤੀ, ਇੱਥੇ ਆਏ। ਹੈਰਾਨੀ ਹੁੰਦੀ, ਜੇ ਤੇ ਅਸੀਂ ਜਾਣਾ ਹੁੰਦਾ ਆਪਣੇ ਕੰਮ 'ਚ, ਸਰਕਾਰੀ ਦਫ਼ਤਰ, ਬੜੇ ਟਾਈਮ ਨਾਲ ਜਾਂਦੇ ਆ। ਤੇ ਜੇ ਕਿਤੇ ਸਾਡਾ ਗੁਰਦੁਆਰੇ ਵਿਆਹ ਹੋਏ, ਫਿਰ ਕਹਿੰਦੇ ਜੀ ਬਰਾਤ ਹੀ 12 ਵਜੇ ਤੱਕ ਨਹੀਂ ਆਈ, ਫਿਰ ਸਾਨੂੰ ਸਮੇਂ ਦੀ ਕਦਰ ਹੀ ਕੋਈ ਨਹੀਂ ਹੁੰਦੀ। ਜੇ ਗੁਰਦੁਆਰੇ ਸੰਗਤ ਦਾ ਟਾਈਮ ਹੋਏ, ਫਿਰ ਸਮੇਂ ਦੀ ਸਾਨੂੰ ਕਦਰ ਨਹੀਂ ਹੈ। ਹਾਂ, ਲੰਗਰ ਵੇਲੇ ਭੀੜ ਜ਼ਰੂਰ ਹੋ ਜਾਂਦੀ ਹੈ, ਉਸ ਵੇਲੇ ਟਾਈਮ ਲੱਗ ਜਾਂਦਾ ਹੈ। ਇਹ ਗੁਰੂ ਅਸਥਾਨ ਜਾਂ ਇਹ ਗੁਰੂ ਦੇ ਦਰਬਾਰ ਸਾਨੂੰ ਜ਼ਿੰਦਗੀ ਅੰਦਰ ਕੁਝ ਗਿਆਨ ਦੇਣ ਲਈ, ਕੇਵਲ ਖਾਣ ਪੀਣ ਲਈ ਨਹੀਂ। ਖਾਣਾ ਪੀਣਾ ਤੇ ਵਾਹਿਗੁਰੂ ਜੀ ਨੇ ਘਰ 'ਚ ਵੀ ਦਿੱਤਾ, ਔਰ ਵੀ ਗੁਰੂ ਕੇ ਲੰਗਰ ਨੇ। ਜੋ ਘਰ 'ਚ ਚੱਲ ਰਿਹਾ ਉਹ ਵੀ ਰੱਬ ਦਾ ਦਿੱਤਾ ਹੋਇਆ, ਉਹ ਸਾਡਾ ਨਹੀਂ ਹੈ, ਉਹ ਵੀ ਗੁਰੂ ਕੇ ਲੰਗਰ ਨੇ। ਜੇ ਖਾਣਾ ਪੀਣਾ ਹੀ ਜ਼ਿੰਦਗੀ ਦਾ ਮਕਸਦ ਰਹਿ ਗਿਆ, ਖਾਂਦੇ ਪੀਂਦੇ ਤੇ ਪਸ਼ੂ ਵੀ ਨੇ, ਸਾਡੇ ਤੋਂ ਵਧੀਆ ਖਾਂਦੇ ਨੇ। ਬੰਦਾ ਬੜਾ ਕਹੇ ਕਿ ਮੈਂ ਬਹੁਤ ਵਧੀਆ ਭੋਜਨ ਖਾ ਰਿਹਾ, ਐਵੇਂ ਇੱਕ ਭਰਮ ਹੀ ਹੈ। ਬੰਦਾ ਤੇ ਵਧੀਆ ਭੋਜਨ ਨੂੰ ਵਿਗਾੜ ਕੇ ਖਾਂਦਾ, ਸਗੋਂ ਵਧੀਆ ਭੋਜਨ ਨੂੰ ਵਿਗਾੜ ਕੇ ਖਾਂਦਾ। ਰੱਬ ਨੇ ਕਿੰਨਾ ਸੋਹਣਾ ਤੰਦਰੁਸਤ ਸਭ ਕੁਝ ਬਣਾਇਆ, ਤੇ ਬੰਦਾ ਇਹ 'ਚ ਕਈ ਕੁਝ ਮਸਾਲੇ ਮਸੂਲੇ ਪਾ ਕੇ ਵਿਗਾੜ ਵਗੂੜ ਕਿਹੋ ਜਿਹਾ ਕਰਦਾ, ਆਪਣੀ ਸਿਹਤ ਨੂੰ ਵਿਗਾੜੀ ਜਾਂਦਾ। ਪਸ਼ੂ ਕਦੀ ਬਿਮਾਰ ਨਹੀਂ ਹੁੰਦੇ। ਪਸ਼ੂ ਉਹ ਖਾਂਦੇ ਜੋ ਰੱਬ ਨੇ ਬਣਾਇਆ ਉਹਨਾਂ ਦੇ ਲਈ। ਪਸ਼ੂਆਂ ਨੂੰ ਕਿੰਨੀ ਤੰਦਰੁਸਤੀ ਦਿੱਤੀ, ਪੰਛੀਆਂ ਨੂੰ ਕਿੰਨੀ ਤੰਦਰੁਸਤੀ ਦਿੱਤੀ। ਪਸ਼ੂਆਂ ਦੇ ਤੁਸੀਂ, ਹਾਂ, ਜਿਹੜੇ ਪਸ਼ੂ ਪੰਛੀ ਅਸੀਂ ਕੋਲ ਰੱਖੇ, ਉਹਨਾਂ ਦੇ ਹਸਪਤਾਲ ਸਾਨੂੰ ਖੋਲ੍ਹਣੇ ਪਏ, ਕਿਉਂਕਿ ਉਹਨਾਂ ਨੂੰ ਅਸੀਂ ਆਪਣੀ ਮਰਜ਼ੀ ਦਾ ਖਵਾਉਂਦੇ ਹਾਂ। ਉਹ ਆਪਣੀ ਮਰਜ਼ੀ ਦਾ ਨਹੀਂ ਖਾਂਦੇ, ਉਹ ਸਾਡੇ ਵਰਗੇ ਬਣ ਗਏ। ਲੇਕਿਨ ਜੰਗਲ 'ਚ ਚਲੇ ਜਾਓ ਤੁਸੀਂ, ਪੰਛੀਆਂ ਪਸ਼ੂਆਂ ਨੂੰ ਦੇਖੋ, ਤੇ ਬੜੇ ਤੰਦਰੁਸਤ ਨੇ, ਉਹ ਤੇ ਬੜੇ ਖੁਸ਼ਹਾਲ ਨੇ, ਉਹ ਤੇ ਕਦੀ ਕੋਈ ਚਿੰਤਤ ਨਜ਼ਰ ਨਹੀਂ ਆਏਗਾ ਤੁਹਾਨੂੰ। ਮਨੁੱਖ ਜਿਹੜਾ ਹੈ, ਇਹਨੇ ਸਮੇਂ ਨੂੰ ਨਾ ਸੰਭਾਲਿਆ। ਜਦੋਂ ਹਨੇਰਾ ਹੁੰਦਾ, ਤੁਹਾਨੂੰ ਕੋਈ ਪੰਛੀ ਉੱਡਦਾ ਨਜ਼ਰ ਨਹੀਂ ਆਏਗਾ। ਪੰਛੀ ਆਪੋ ਆਪਣੇ ਆਲਿਆਂ ਨਾਲ ਚਲੇ ਜਾਣਗੇ। ਜਦੋਂ ਸਵੇਰ ਹੁੰਦੀ ਹੈ, ਤੁਹਾਨੂੰ ਕੋਈ ਪੰਛੀ ਸੁੱਤਾ ਨਜ਼ਰ ਨਹੀਂ ਆਏਗਾ। ਆਪਾਂ ਦੇਖਦੇ ਤੜਕਸਾਰੀ ਚਿੜੀਆਂ ਬੋਲਣ ਲੱਗ ਪੈਂਦੀਆਂ ਨੇ, ਸਾਨੂੰ ਉਦੋਂ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਹੈ। ਹਰ ਸਮੇਂ ਦੀ ਆਪਣੀ ਕੀਮਤ ਹੈ, ਹਰ ਛਿਨ ਬੜਾ ਕੀਮਤੀ ਹੈ। ਔਰ ਇੱਕ ਇੱਕ ਛਿਨ ਜਿਹੜਾ, ਜੇ ਉਸ ਨੂੰ ਅਸੀਂ ਸੰਭਾਲ ਲਈਏ, ਸਮੇਂ ਦੀ ਜੇ ਕਦਰ ਕਰ ਲਈਏ, ਅਸੀਂ ਅਸਲੀ ਸ਼ਾਹੂਕਾਰ ਬਣ ਜਾਈਏ। ਸ਼ਾਹੂਕਾਰ ਉਹ ਨਹੀਂ ਹੈ ਜਿਹਦੀਆਂ ਬੈਂਕਾਂ ਭਰੀਆਂ ਹੋਈਆਂ ਨੇ। ਬੈਂਕਾਂ ਭਰਨਾ ਕੋਈ ਸ਼ਾਹੂਕਾਰਾ ਨਹੀਂ, ਚਲੋ ਗੁਜ਼ਰਾਨ ਲਈ ਮਾਇਆ ਜ਼ਰੂਰ ਚਾਹੀਦੀ ਹੈ। ਸ਼ਾਹੂਕਾਰ ਜਿਹਨੂੰ ਜ਼ਿੰਦਗੀ ਅੰਦਰ ਜਿਹਦੇ ਕੋਲ ਪ੍ਰਸੰਨਤਾ ਹੈ। ਸ਼ਾਹੂਕਾਰ ਉਹ ਹੈ ਜ਼ਿੰਦਗੀ ਦੇ ਅੰਦਰ ਜਿਹਨੇ ਪੰਜੇ ਬੱਧੇ ਮਾਹਮਲੀ ਕਰ ਸੱਚਾ ਢੋਵਾ। ਸਤਿਗੁਰੂ ਜੀ ਕਹਿੰਦੇ ਨੇ, ਰੋਗ ਸੋਗ ਸਭ ਮਿਟ ਕੇ ਨਿਤ ਨਵਾਂ ਨਰੋਵਾ। ਜਿਹਦੀ ਅੰਦਰ ਜ਼ਿੰਦਗੀ 'ਚ ਕੋਈ ਰੋਗ ਨਹੀਂ, ਕੋਈ ਚਿੰਤਾ ਨਹੀਂ, ਕੋਈ ਗਮ ਨਹੀਂ, ਕੋਈ ਫਿਕਰ ਨਹੀਂ, ਜਿਹੜਾ ਬੇਪਰਵਾਹ ਹੋ ਕੇ ਜੀਵ ਰਿਹਾ, ਉਹ ਸ਼ਾਹੂਕਾਰ ਹੈ। ਤੇ ਜਿਹਨੂੰ ਰਾਤ ਨੂੰ ਚਿੰਤਾ ਹੀ, ਨੀਂਦ ਨਹੀਂ ਆਉਂਦੀ, ਗੋਲੀਆਂ ਖਾ ਕੇ ਨੀਂਦ ਆਉਂਦੀ ਹੈ, ਭਾਵੇਂ ਦੁਨੀਆ ਦੀ ਜਿੰਨੇ ਮਰਜ਼ੀ ਖਜ਼ਾਨੇ ਹੋਣ, ਕਦਾ ਸ਼ਾਹੂਕਾਰ ਹੈ। ਸ਼ਾਹੂਕਾਰ ਦਾ ਅਰਥ ਦੁਨਿਆਵੀ ਹੀ ਧਨ ਦੌਲਤ ਨਹੀਂ ਹੈ, ਇਹ ਹੋਣਾ ਮੁਬਾਰਕ ਹੈ। ਅਸਲੀ ਸ਼ਾਹੂਕਾਰ ਜਿਹੜਾ ਮਾਨਸਿਕ ਤੌਰ 'ਤੇ ਤੰਦਰੁਸਤ ਹੈ, ਜਿਹੜਾ ਸਰੀਰਕ ਤੌਰ 'ਤੇ ਤੰਦਰੁਸਤ ਹੈ, ਇਹ ਬਹੁਤ ਵੱਡਾ ਧਨ ਹੈ। ਔਰ ਗੁਰਬਾਣੀ ਇਹ ਗੱਲ ਕਹਿੰਦੀ ਹੈ ਕਿ ਅਸਲੀ ਸ਼ਾਹੂਕਾਰ ਉਹ ਹੈ। ਮੈਂ ਬੇਨਤੀ ਕਰ ਰਿਹਾ ਕਿ ਮਨੁੱਖ ਜਿੰਨਾ ਮਰਜ਼ੀ ਵਧੀਆ ਖਾਏ, ਘਰਾਂ 'ਚ ਵੀ ਵਾਹਿਗੁਰੂ ਜੀ ਨੇ ਸਾਨੂੰ ਦਿੱਤਾ, ਇੱਥੇ ਵੀ, ਪਰ ਇਹ ਗੁਰੂ ਕੇ ਅਸਥਾਨ ਜਿਹੜੇ ਨੇ, ਇਹ ਗਿਆਨ ਦੇ ਸਾਡੇ ਕੇਂਦਰ ਨੇ। ਇੱਥੋਂ ਸਾਨੂੰ ਜੀਵਨ ਜਾਂਚ ਮਿਲਣੀ ਹੈ।
ਅੱਜ ਸਾਡਾ ਸਮਾਜਿਕ ਤੌਰ ਤੇ ਨਿਗਰਨ ਦਾ ਕਾਰਨ ਕੀ ਹੈ? ਇਹ ਉਹ ਕੌਮ ਜਿਹਨੂੰ ਗੁਰੂ ਨਾਨਕ ਸਾਹਿਬ ਜੀ ਨੇ ਵਾਹਿਗੁਰੂ ਜੀ ਦੇ ਤੇਜ ਤਪ ਅੰਦਰ ਸਾਜੇ ਆ, ਨਵਾਜੇ ਹੈ। ਜੇ ਨਿਰਾਸ਼ਤਾ ਹੁੰਦੀ ਸਾਡੇ ਕੌਮੀ ਜੀਵਨ ਅੰਦਰ, ਤੇ ਉਹਦਾ ਕਾਰਨ ਹੈ ਕਿ ਅਸੀਂ ਉਸ ਸਮੇਂ ਦੀ ਸੰਭਾਲ ਹੀ ਨਹੀਂ ਕਰਦੇ, ਸਮੇਂ ਨੂੰ ਅਸੀਂ ਸੰਭਾਲਦੇ ਹੀ ਨਹੀਂ। ਇਸ ਕਰਕੇ ਗੁਰਬਾਣੀ ਇਹ ਗੱਲ ਕਹਿੰਦੀ, ਸਮੇਂ ਨੂੰ ਸੰਭਾਲੋ। ਕਾਲ ਕਰਨ ਤਾਂ ਅਵੇ ਕਰ, ਅਬ ਕਰਤਾ ਸੋਇ ਤਾਲ, ਪਾਛੇ ਕੁਛ ਨ ਹੋਵੀ ਜੋ ਸਿਰ ਪਰ ਆਵੇ ਕਾਲ। ਹਰ ਛਿਨ ਦੀ, ਹਰ ਘੜੀ ਦੀ, ਹਰ ਦਿਨ ਦੀ, ਹਰ ਟਾਈਮ ਦੀ ਆਪਣੀ ਆਪਣੀ ਮਹਾਨਤ ਹੈ। ਸਿਆਣੇ ਕਹਿੰਦੇ ਕਿ ਮਨੁੱਖ ਦੀ ਜ਼ਿੰਦਗੀ ਦੇ ਅੰਦਰ 24 ਘੰਟਿਆਂ 'ਚ ਕੋਈ ਇਹੋ ਜਿਹਾ ਛਿਨ ਆਉਂਦਾ ਹੈ, ਕੋਈ ਇਹੋ ਜਿਹਾ ਟਾਈਮ ਆਉਂਦਾ ਹੈ ਜਦੋਂ ਉਹ ਜੋ ਕਹੇ ਉਹ ਪੂਰਾ ਹੋ ਜਾਂਦਾ, ਜੋ ਕਹੇ ਉਹਨੂੰ ਮਿਲ ਜਾਂਦਾ। ਹਰ ਮਨੁੱਖ ਦੀ ਜ਼ਿੰਦਗੀ 'ਚ ਆਉਂਦਾ, ਪਰ ਅਸੀਂ ਉਹ ਛਿਨ ਨੂੰ ਸੰਭਾਲ ਨਹੀਂ ਸਕਦੇ। ਆ ਜਿਹੜਾ ਸਾਨੂੰ ਸਤ ਸੰਗਤ ਦਾ ਟਾਈਮ ਦਿੱਤਾ ਹੈ, ਅੰਮ੍ਰਿਤ ਵੇਲੇ ਦਾ ਟਾਈਮ ਦਿੱਤਾ ਹੈ, ਇਹਦਾ ਇਹ ਮਕਸਦ ਸੀ ਕਿ ਸਾਨੂੰ ਆਪਣਾ ਇੱਕ ਇੱਕ ਛਿਨ ਸੰਭਾਲਣ ਦੀ ਜਾਚ ਆ ਜਾਏ। ਇਹ ਇੱਕ ਅਭਿਆਸ ਕਰਨ ਦਾ ਸਾਡਾ ਸਥਾਨ ਹੈ, ਪ੍ਰੈਕਟਿਸ ਕਰਨ ਦਾ ਟਾਈਮ ਹੈ, ਜਿੱਥੇ ਬੈਠ ਕੇ ਅਸੀਂ ਇਕਾਗਰ ਚਿੱਤ ਹੋ ਕੇ ਆਪਣੇ ਸਮੇਂ ਨੂੰ ਸੰਭਾਲ ਸਕਦੇ ਹਾਂ। ਕਹਿੰਦੇ ਇੱਕ ਮਹਾਤਮਾ ਸੀ, ਮਹਾਤਮਾ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਦੇਖੋ ਸਾਡੀ ਜ਼ਿੰਦਗੀ 'ਚ ਇਹੋ ਜਿਹਾ ਟਾਈਮ ਆਉਂਦਾ ਹੈ 24 ਘੰਟਿਆਂ ਜਦੋਂ ਅਸੀਂ ਜੋ ਚਾਹੀਏ ਨਾ ਉਹ ਮਿਲ ਸਕਦਾ, ਜੋ ਕਹੀਏ ਉਹ ਪੂਰਾ ਹੋ ਜਾਂਦਾ। ਹਰ ਮਨੁੱਖ ਦੀ ਜ਼ਿੰਦਗੀ 'ਚ ਆਉਂਦਾ। ਤਾਈਓ ਤੇ ਸਾਨੂੰ ਬਜ਼ੁਰਗਾਂ ਨੇ ਕਿਹਾ ਕਿ ਹਮੇਸ਼ਾ ਬੋਲਣਾ ਹੈ ਨਾ ਸੋਚ ਕੇ ਬੋਲੋ। ਕਈ ਵਾਰ ਜੋ ਅਸੀਂ ਬੋਲਦੇ ਉਹ ਪੂਰਾ ਹੋ ਜਾਂਦਾ, ਜੋ ਅਸੀਂ ਕਹਿੰਦੇ ਆ ਉਹ ਸਫਲ ਹੋ ਜਾਂਦਾ। ਤੇ ਹਮੇਸ਼ਾ ਵਧੀਆ ਲਫ਼ਜ਼ ਬੋਲੋ, ਦੂਜੇ ਦੇ ਪ੍ਰਤੀ ਵੀ ਜੋ ਬੋਲਣਾ ਬਹੁਤ ਵਧੀਆ ਬੋਲੋ। ਜਦੋਂ ਅਸੀਂ ਵਧੀਆ ਬੋਲਾਂਗੇ, ਵਧੀਆ ਸੋਚਾਂਗੇ ਨਾ, ਤੇ ਜ਼ਿੰਦਗੀ 'ਚ ਆਪੇ ਵਧੀਆ ਹੁੰਦਾ ਚਲਿਆ ਜਾਏਗਾ। ਗੁਰਬਾਣੀ ਆਪਾਂ ਇੱਕ ਦਿਨ ਪੂਰਾ ਬੋਲਣ ਤੇ ਟਾਈਮ ਲਾਵਾਂਗੇ, 1 ਘੰਟਾ, ਕਿ ਬੋਲਣ ਦੀ ਜਾਚ ਕਿਵੇਂ ਦੱਸੀ ਸਾਨੂੰ ਸਾਡੇ ਗੁਰੂ ਜੀ ਨੇ, ਬੋਲਣ ਦਾ ਸੱਭਿਆਚਾਰ ਕੀ ਸਾਡਾ, ਗੁਰਬਾਣੀ ਕਿਵੇਂ ਬੋਲਣ ਦੀ ਗੱਲ ਕਰਦੀ, ਇਹ ਕਿਸ ਦਿਨ ਫੇਰ ਕਰਾਂਗੇ। ਮਹਾਤਮਾ ਕਹਿਣ ਲੱਗਾ ਕਿ ਹਰ ਮਨੁੱਖ ਦੀ ਜ਼ਿੰਦਗੀ 'ਚ ਇੱਕ ਟਾਈਮ, ਇੱਕ ਛਿਨ, ਇੱਕ ਇਹੋ ਜਿਹਾ ਟਾਈਮ ਆਉਂਦਾ ਹੈ ਜਦੋਂ ਉਹ ਜੋ ਕਹੇ ਪੂਰਾ ਹੋ ਜਾਂਦਾ। ਅਸੀਂ ਤੇ ਗੁਰਬਾਣੀ 'ਚ ਵੀ ਪੜ੍ਹਦੇ, ਏਕ ਚਿਤ ਜਿਨ ਇੱਕ ਛਿਨ ਧਿਆਇਓ ਕਾਲ ਫਾਸ ਕੇ बीच ना। वो छिन जे असी जुड़ गए एक छिन भी, वो छिन जुड़ गए तो असी तो काल की फाई तो मुक्त हो जावांगे, साडा तो जीवन सफल हो जाएगा, असी वो अकाल विच लिवलीन हो जावांगे। पर वो छिन संभालण दे लई यतन करते संगत च आउण दा। वो छिन नूं संभालण लई असी अमृत वेले उठते हाँ, सत्संगत करते हैं, बाणी पढ़ते हैं। तो महात्मा ने जो ये गल कही तो एक चेला कह लगे सच्ची गल है, कहते बिल्कुल सच्ची है, तू करके देख ला। तो चेला कह लगा चलो नाले तो महात्मा जी की गल परखी जाएगी, जे पूरी होगी तो साडी जिंदगी सफल हो जाएगी। वो एक दिन बैठ गया एकाग्र चित, उन्हें अपने सामने ना एक गागर रख ली, उन्हें गागर जिहड़ी सी तांबे की गागर उसने रख ली। सवेर तो बैठ गया ध्यान धर के, चौंकड़ी मार के, तो गागर वाल नूं मूँह करके अखां गड्ढ के कहण लगा गागर नूं सोने की बन जा, सोने की बन जा। ज्यों सवेर तो बैठा सोने की बन जा, दोपहर हो गई, दोपहर तक सोने की बन जा। सोचता सी वो छिन आएगा, मैं बोलांगा तो सोने की बन जाएगी। दोपहर तक बैठा रहा, तरकालां पै गईयां, रात पै गई। हुण सवेर दा बैठा है तकालां तक, अजे तक तो बनी नहीं। रात अद्धी रात हो गई, हुण अकेवां थकेवां नींद ने जोर पाउणा शुरू कर, अद्धी रात तो अगला दिन चढ़न तक हो गया टाइम। वो खिंच गया, दरअसल खिंच के कहने लगा कमलिए सोने की नहीं तो मिट्टी की बन दो, मिट्टी की बन गई उस वेले। दरअसल वो छिन उहदे कोल संभालिया ना गया, वो छिन दे विच उहदे मूँह तो लफ्ज़ इहो जिहा निकल गया, वो मिट्टी की बन गई। ये गाथा सानू कहती कि साडी जिंदगी च पता नहीं किहड़े टाइम असी कदों रब दे प्यार जुड़ जाने, कदों वेला आउणा है, असी उस छिन नूं संभालीए, उस वेले जो कवांगे वो पूरा हो जाएगा। ਆਪਾਂ कई बार कहने कि फलाने ने आ गल की वो पूरी हो गई, दरअसल वो छिन इहो जिहा जो पूरी हो जाती है। और गुरबाणी ये गल कहती है अपनी जिंदगी के एक एक छिन नूं संभालो, ये बड़ा कीमती, एक मिनट बड़ा कीमती है। समा रुकना नहीं है, समय ने अपनी चाल दे नाल तुरे जाना, जिवें गड्डी चलदी है, समय दे नाल दृश्य भी बदलते जाने ने जिंदगी दे। जिहड़े समय की चाल नाल चलणगे वो समय का लाहा खट जाणगे, वो जिंदगी अंदर लाहा लैके जाणगे। गुरबाणी कहती इहाँ खाड़ चलो हर लाहा आगे बसन। इदों पहली लाइन के करो बेनंती सुनो मेरे मीता संत टहल की बेला। बेला दा टाइम, ये वेला सतगुर की सेवा करन दा है, जे लाहा खट के जाओगे बसन सुहेला हो जाएगा। और गुरबाणी अंदर सतगुर सच्चे पातशाह जी ने समय के प्रथाए इन्ना ज्ञान दिता है। मानयोग भाई वीर सिंह जी ने एक बड़ी प्यारी गल लिखी है, कहते कि समय नूं रोकण लई जिन्ने मर्जी तरले लई जाओ, ये नहीं रुकना। जिन्ना मर्जी दे अगे रुकावटां पाओ तो नहीं रुकना, जिन्ना मर्जी बन्ने मार दो नहीं रुकना। कहते रही वास्ते घत समय ने एक न मन्नी, फड़ फड़ रही धरीक समय खिसकाई कन्नी। कहते ने ये सारियां वट्टां नूं अटकां नूं, ये रुकिया ना रुकिया
ਗਿਆ ਅਟਕਾਂ ਭੰਨੀ, ਕਹਿੰਦੇ ਹੋ ਅਜੇ ਸੰਭਾਲ ਸਮੇਂ ਨੂੰ, ਕਰ ਸਫਲ ਉੱਡਣ ਦਾ ਜੰਮਦਾ, ਇਹ ਠਹਿਰਨ ਜਾਤ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਮਦਾ। ਇਹ ਠਹਿਰਨਾ ਨਹੀਂ ਜਾਣਦਾ, ਤੇ ਜਿਹੜਾ ਲੰਘਿਆ ਇਹ ਮੁੜ ਕੇ ਨਹੀਂ ਆਉਂਦਾ। ਇਹਨੂੰ ਸਫਲ ਕਰਾ ਲਓ, ਇਹਨੂੰ ਸਫਲ ਬਣਾ ਲਓ। ਤੇ ਗੁਰਬਾਣੀ ਸਾਨੂੰ ਸਮੇਂ ਨੂੰ ਸਫਲ ਬਣਾਉਣ ਦੀ ਪ੍ਰੇਰਣਾ ਕਰਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਪੜ੍ਹੋਗੇ, ਬਾਬਾ ਫਰੀਦ ਸਾਹਿਬ ਜੀ ਨੇ ਇੱਕ ਬੜਾ ਪਿਆਰਾ ਬਚਨ ਕਿਹਾ, ਫਰੀਦਾ ਜਾਂ ਤਉ ਖੱਟਣ ਵੇਲ, ਤਾਂ ਤੂੰ ਰੱਤਾ ਦੁਨੀ ਸਿਉ, ਮਰਗ ਸਵਾਈ ਨੀ ਜਾਂ ਭਰਿਆ ਤਾਂ ਲੱਦਿਆ। ਕਹਿੰਦੇ ਜਦੋਂ ਤੇ ਤੇਰਾ ਖੱਟੀ ਖੱਟਣ ਦਾ ਵੇਲਾ ਸੀ, ਖੱਟੀ ਖੱਟਣ ਦਾ ਕੋਈ ਟਾਈਮ ਹੁੰਦਾ ਹੈ। ਦੇਖੋ ਨਾ, ਅਸੀਂ ਸਮੇਂ ਸਿਰ ਆਪਣੀ ਦੁਕਾਨ 'ਤੇ ਜਾਵਾਂਗੇ, ਬਿਜ਼ਨਸ 'ਤੇ ਜਾਵਾਂਗੇ, ਤੇ ਉਹ ਟਾਈਮ ਹੈ ਬਿਜ਼ਨਸ ਦਾ। ਹੁਣ ਟਾਈਮ ਲੰਘ ਗਿਆ, ਤੇ ਲੰਘੇ ਟਾਈਮ ਤੋਂ ਬਾਅਦ ਜਾਵਾਂਗੇ ਤੇ ਕੀ ਸਾਨੂੰ ਮਿਲੇਗਾ? ਬਿਜ਼ਨਸਮੈਨ ਕਾਮਯਾਬ ਨੇ ਜਿਹੜੇ ਸਮੇਂ 'ਤੇ ਜਾਂਦੇ ਨੇ। ਇਸੇ ਤਰੀਕੇ ਨਾਲ ਜ਼ਿੰਦਗੀ 'ਚ ਉਹ ਕਾਮਯਾਬ ਜਿਹੜੇ ਸਮੇਂ ਨੂੰ ਸੰਭਾਲਦੇ ਨੇ। ਸਾਨੂੰ ਤੇ ਗੁਰੂ ਸਾਹਿਬ ਜੀ ਨੇ ਇੱਕ ਬੜਾ ਉਦਾਰ ਮਾਰਗ ਦਿੱਤਾ ਹੈ, ਕਿਰਤ ਵੀ ਕਰੋ, ਤੁਸੀਂ ਸਮੇਂ ਸਿਰ ਜਾਓ, ਕੀਰਤੀ ਵੀ ਕਰੋ, ਸਮੇਂ ਸਿਰ ਜਾਓ, ਭੋਜਨ ਖਾਣਾ ਹੈ ਸਮੇਂ ਸਿਰ ਖਾਓ। ਅਸੀਂ ਇਕੱਲਾ ਕੋਈ ਅਧਿਆਤਮਿਕ ਪੱਖ ਨਹੀਂ ਹੈ, ਗੁਰਮਤਿ ਨੇ ਸਰੀਰਕ ਪੱਖ ਤੰਦਰੁਸਤੀ ਦੀ ਗੱਲ ਕੀਤੀ ਹੈ। ਜੋ ਖਾਣਾ ਸਮੇਂ ਸਿਰ ਖਾਓ, ਜੋ ਤੁਸੀਂ ਰੱਬ ਪਿਆਰ ਜੁੜਨਾ ਸਮੇਂ ਸਿਰ ਜੁੜੋ, ਸਤਸੰਗ ਜਾਣਾ ਸਮੇਂ ਸਿਰ ਜਾਓ, ਆਪਣੀ ਕਿਰਤ 'ਤੇ ਜਾਣਾ ਸਮੇਂ ਸਿਰ ਜਾਓ। ਕਿ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਾਂ ਤਾਂ ਉਹ ਖੱਟਣ ਵੇਲ, ਜਦੋਂ ਤੇ ਤੇਰਾ ਖੱਟੀ ਖੱਟਣ ਦਾ ਵੇਲਾ ਸੀ, ਤਾਂ ਤੂੰ ਰੱਤਾ ਦੁਨੀ ਸਿਉ, ਉਦੋਂ ਤੇ ਦੁਨੀਆਦਾਰੀ 'ਚ ਤੂੰ ਮਸਤ ਰਿਹਾ। ਉਦੋਂ ਕਹਿੰਦਾ ਜੀ ਕੋਈ ਗੱਲ ਨਹੀਂ, ਬੁੱਢੇ ਬਾਰੇ ਕੰਮ ਕਰ ਲਵਾਂਗੇ, ਬੜੀ ਉਮਰ ਪਈ ਹੈ। ਤਾਂ ਤੂੰ ਰੱਤਾ ਦੁਨੀ ਸਿਉ, ਮਰਗ ਸਵਾਈ ਨੀ ਆਪਾਂ ਰੱਖਦੇ ਨਾ ਮਕਾਨ ਦੀ, ਮਕਾਨ ਦੀਆਂ ਨੀਹਾਂ ਚਿੱਟਾਂ ਭਰੀ ਜਾਓ ਤੇ ਉਹ ਭਰ ਜਾਂਦੀ ਹੈ। ਉਹ ਨੀਹਾਂ ਦੇ ਉੱਪਰ ਹੀ ਮਹਾਲ ਉਸਰਦਾ ਹੈ, ਨੀਹਾਂ ਦੇ ਉੱਪਰ ਹੀ ਕੋਈ ਮਕਾਨ ਬਣਦਾ ਹੈ। ਪਹਿਲਾਂ ਨੀਹਾਂ ਭਰੀਆਂ ਜਾਂਦੀਆਂ ਨੇ। ਮਰਗ ਸਵਾਈ ਨੀ, ਇਹ ਸਾਡਾ ਇੱਕ ਇੱਕ ਸਵਾਹ ਜਿਹੜਾ ਹੈ ਨਾ, ਇਹ ਇੱਟਾਂ ਦਾ ਕੰਮ ਕਰਦਾ ਹੈ। ਇਹ ਨੀਹਾਂ 'ਚ ਪੈ ਰਿਹਾ ਹੈ, ਮੌਤ ਦੇ ਮਹੱਲ ਨੂੰ ਇਹ ਕਾਇਮ ਕਰ ਰਿਹਾ। ਮਰਗ ਸਵਾਈ ਨੀ, ਜਦੋਂ ਸਾਡੀ ਉਹ ਮੌਤ ਦੀ ਨੀਂਹ ਪੱਕੀ ਹੋ ਗਈ, ਸਾਨੂੰ ਇੱਥੋਂ ਤੁਰਨਾ ਪੈ ਗਿਆ। ਜੇ ਕੋਈ ਤੁਰਨ ਲੱਗਿਆਂ ਕਹੇ ਕਿ ਹੁਣ ਆਪਾਂ ਕੰਮ ਕਰ ਲਈਏ, ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਕੋਈ ਬੰਦਾ ਜਿਹੜਾ ਉਹਦੇ ਸਾਥੀ ਤੁਰੇ ਜਾਣੋ, ਆਪ ਸਾਰੀ ਰਾਤ ਸੁੱਤਾ ਰਹੇ, ਸਾਰੀ ਰਾਤ ਸੁੱਤਾ ਰਹੇ, ਤੇ ਜਦੋਂ ਦਿਨ ਚੜ ਗਿਆ, ਸੂਰਜ ਸਿਰ 'ਤੇ ਆ, ਕਹਿੰਦਾ ਜੀ ਮੇਰਾ ਸਮਾਨ ਚੁਕਾਓ, ਮੈਂ ਭੱਜ ਕੇ ਉਹਨੂੰ ਮਿਲ ਜਾਣਾ। ਕਿਵੇਂ ਮਿਲੇਗਾ? ਜਿੱਦਾਂ ਤੇ ਕਦੀ ਨਹੀਂ ਹੋ ਸਕਦਾ, ਉਹ ਤੇ ਨਾਲ ਤੁਰਨਾ ਪਏਗਾ। ਇਸੇ ਤਰੀਕੇ ਨਾਲ ਜ਼ਿੰਦਗੀ ਦਾ ਵਕਤ ਲੰਘਣ ਤੋਂ ਬਾਅਦ ਫਿਰ ਪੱਲੇ ਪਛਤਾਵਾ ਰਹਿ ਜਾਂਦਾ ਹੈ। ਸਮਾਂ ਰੁਕ ਨਹੀਂ ਸਕਦਾ, ਸਮੇਂ ਨੂੰ ਅਸੀਂ ਜਮ੍ਹਾਂ ਨਹੀਂ ਕਰ ਸਕਦੇ, ਸਮੇਂ ਨੂੰ ਅਸੀਂ ਸਫਲ ਕਰ ਸਕਦੇ ਹਾਂ ਜਾਂ ਸਮੇਂ ਨੂੰ ਅਸੀਂ ਬਰਬਾਦ ਕਰ ਸਕਦੇ ਹਾਂ। ਔਰ ਗੁਰਬਾਣੀ ਨੇ ਸਮੇਂ ਨੂੰ ਸਫਲ ਕਰਨ ਦੀ ਗੱਲ ਕਹੀ ਹੈ। ਸਮਾਂ ਸਾਰਿਆਂ ਦਾ ਲੰਘਦਾ ਜਾਂਦਾ ਹੈ, ਪਰ ਸਮਾਂ ਕਿੱਦਾਂ ਲੰਘ ਰਿਹਾ ਹੈ? ਇੱਕ ਬੜਾ ਪਿਆਰਾ ਬਚਨ ਕਿਹਾ ਹੈ ਕਿ ਬੀਤ ਗਈ ਦੀ ਯਾਦ ਪਈ ਹੱਡਾਂ ਨੂੰ ਖਾਵੇ, ਆਉਣ ਵਾਲੀ ਦਾ ਸਹਿਮ ਪਿਆ ਮਨ ਨੂੰ ਤੜਫਾਵੇ। ਸਾਡਾ ਸਮਾਂ ਇਦਾਂ ਲੰਘ ਰਿਹਾ ਹੈ ਕਿ ਜਿਹੜਾ ਤੇ ਸਮਾਂ ਲੰਘ ਗਿਆ ਨਾ, ਉਹਨੂੰ ਯਾਦ ਕਰ ਕਰਕੇ ਬੜੇ ਅਸੀਂ ਝੂਰ ਰਹੇ ਹਾਂ। ਕਿਤੇ 10 ਸਾਲ ਪਹਿਲਾਂ ਆ ਜਾਂਦੇ ਅਮਰੀਕਾ 'ਚ, ਕਿਤੇ ਪਹਿਲਾਂ ਆ ਕੰਮ ਕਰਨ ਸ਼ੁਰੂ ਕਰ ਲੈਂਦੇ, ਪਹਿਲਾਂ ਕਿੱਦਾਂ ਐਦਾਂ ਹੋ ਜਾਂਦਾ, ਉਹਨੂੰ ਯਾਦ ਕਰ ਕਰਕੇ ਝੂਰੀ ਚਲੇ ਜਾਂਦੇ ਹਾਂ। ਹੁਣ ਉਹ ਝੂਰਿਆਂ 'ਤੇ ਸਮਾਂ ਵਾਪਸ ਆਉਣਾ ਨਹੀਂ ਹੈ, ਉਹਨੂੰ ਵਾਰ-ਵਾਰ ਚੇਤੇ ਕੀਤੇ ਤਾਂ ਸਮਾਂ ਵਾਪਸ ਨਹੀਂ ਆਉਣਾ। ਜਿਹੜਾ ਲੰਘ ਗਿਆ ਉਹ ਵਾਪਸ ਨਹੀਂ ਆਉਣਾ। ਤੇ ਇੱਕ ਸਾਨੂੰ ਆਉਣ ਵਾਲੇ ਦੀ ਚਿੰਤਾ ਲੱਗੀ, ਅਗਲੇ ਸਾਲ ਕੀ ਹੋਏਗਾ, ਉਦੋਂ ਅਗਲੇ ਸਾਲ ਕੀ ਹੋਏਗਾ, ਪਤਾ ਨਹੀਂ ਕੀ ਬਣੇਗਾ। ਬੀਤ ਗਈ ਦੀ ਯਾਦ ਪਈ ਹੱਡਾਂ ਨੂੰ ਖਾਵੇ, ਆਉਣ ਵਾਲੀ ਦਾ ਸਹਿਮ ਪਿਆ ਮਨ ਨੂੰ ਤੜਫਾਵੇ। ਜਿਹੜਾ ਅਜੇ ਆਇਆ ਨਹੀਂ ਉਹਦੀ ਚਿੰਤਾ ਹੈ, ਜਿਹੜਾ ਕੱਲ੍ਹ ਲੰਘ ਗਿਆ ਉਹਦੀ ਚਿੰਤਾ ਹੈ, ਜਿਹੜਾ ਕੱਲ੍ਹ ਆਉਣਾ ਉਹਦਾ ਵੀ ਸਾਨੂੰ ਫਿਕਰ ਲੱਗੇ। ਲੇਕਿਨ ਅੱਜ ਜਿਹੜਾ ਗਵਾਚ ਹੀ ਜਾਂਦਾ ਸਾਡਾ, ਕੱਲ੍ਹ ਦੀ ਚਿੰਤਾ 'ਚ ਤੇ ਲੰਘ ਗਏ, ਕੱਲ੍ਹ ਦੇ ਫਿਕਰ ਵਿੱਚ ਸਾਡਾ ਅੱਜ ਜਿਹੜਾ ਉਹ ਖਰਾਬ ਹੋ ਜਾਂਦਾ ਹੈ। ਗੁਰਬਾਣੀ ਸਾਨੂੰ ਵਰਤਮਾਨ ਨੂੰ ਸੰਭਾਲਣ ਦੀ ਗੱਲ ਕਰਦੀ, ਅੱਜ ਨੂੰ ਸੰਭਾਲਣ ਦੀ ਗੱਲ ਕਰਦੀ। ਜਿਹਨੇ ਅੱਜ ਨਾ ਸੰਭਾਲਿਆ ਉਹਦਾ ਕੱਲ੍ਹ ਵੀ ਨਹੀਂ ਸੰਭਾਲਿਆ ਜਾਏਗਾ। ਗੁਰਬਾਣੀ ਕਹਿੰਦੀ ਕਿ ਆਪਾਂ ਆਪਣੇ ਅੱਜ ਨੂੰ ਸੰਭਾਲ ਲਿਆ। ਔਰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਮੇਂ ਦੇ ਪ੍ਰਥਾਏ ਬਹੁਤ ਵੱਡੀ ਸੂਝ ਪੜੀ ਸਾਨੂੰ ਗੁਰਬਾਣੀ ਬਖਸ਼ਿਸ਼ ਕੀਤੀ ਹੈ। ਬੀਤ ਜਾ ਹੈ ਜਨਮ ਆਕਾਜ ਰੇ। ਸਤਿਗੁਰੂ ਜੀ ਕਹਿੰਦੇ ਨੇ ਕਿ ਜੋ ਦਿਨ ਆਵਤ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ। ਜਿਹੜਾ ਦਿਨ ਆ ਰਿਹਾ ਨੇ ਚਲੇ ਜਾਣਾ, ਇਹ ਰੁਕਣਾ ਨਹੀਂ ਹੈ। ਸਮੇਂ ਦਾ ਤੇ ਰੇਤ ਦਾ ਸੁਭਾਅ ਇੱਕੋ ਜਿਹਾ ਹੁੰਦਾ ਹੈ। ਪੁਰਾਣੇ ਸਮੇਂ 'ਚ ਟਾਈਮ ਨੂੰ ਜਾਣਨ ਦੇ ਲਈ ਰੇਤ ਦੀ ਘੜੀ ਹੁੰਦੀ ਸੀ, ਇੱਕ ਰੇਤ ਦੀ ਘੜੀ ਹੁੰਦੀ ਸੀ, ਇੱਕ ਸੂਰਜ ਦੀ ਘੜੀ ਹੁੰਦੀ ਸੀ, ਇੱਕ ਪਾਣੀ ਦੀ ਘੜੀ ਹੁੰਦੀ ਸੀ। ਪਾਣੀ ਦੀ ਘੜੀ ਇੱਦਾਂ ਸੀ ਕਿ ਕਿਸੇ ਬਰਤਨ 'ਚ ਪਾਣੀ ਪਾ ਕੇ ਇੱਕ ਕਟੋਰੀ 'ਚ ਮੋਰੀ ਕਰਕੇ ਉਹਨੂੰ ਵਿੱਚ ਰੱਖ ਦੇਣਾ। ਜਦੋਂ ਮੋਰੀ ਰਾਹੀਂ ਕੋਲੀ ਭਰ ਗਈ ਤੇ ਉਹ ਭਰ ਕੇ ਡੁੱਬ ਜਾਂਦੀ। ਕਹਿੰਦੇ ਇੰਨਾ ਟਾਈਮ ਲੰਘ ਗਿਆ। ਇਸ ਤਰ੍ਹਾਂ ਸੂਰਜ ਦੀ ਘੜੀ, ਤੁਸੀਂ ਕਦੀ ਦਰਬਾਰ ਸਾਹਿਬ ਜਾਓ, ਜਦੋਂ ਅਸੀਂ ਲੰਘਦੇ ਦਰਸ਼ਨ ਦੀ ਉਡੀਕ ਪਾਰ ਕਰਕੇ,
ਜਿਹੜਾ ਪੁਲ ਜਾਈਦਾ ਨਾ, ਉਹਦੇ ਖੱਬੇ ਹੱਥ ਜਾ ਕੇ ਸੈਂਟਰ 'ਚ ਇੱਕ ਪਿਲਰ ਤੇ ਇੱਕ ਤਾਂਬੇ ਦੀ ਪੱਤਰੀ ਜੀ ਲੱਗੀ ਹੋਈ ਹੈ। ਉਹ ਬੜੀ ਇੱਕ ਵਧੀਆ ਜਿਹੜੀ ਸਮੇਂ ਦੀ ਆਪਣੇ ਟਾਈਮ ਦੀ ਸਭ ਤੋਂ ਵਧੀਆ ਘੜੀ, ਵਧੀਆ ਟਾਈਮ ਦੇਣ ਵਾਲੀ ਉਹ ਘੜੀ ਸੀ, ਅਸਲੀ ਟਾਈਮ ਦੇਣ ਵਾਲੀ। ਇਸੇ ਤਰੀਕੇ ਨਾਲ ਇੱਕ ਰੇਤ ਦੀ ਘੜੀ ਹੁੰਦੀ ਸੀ। ਰੇਤ ਪਾ ਦੇਣੀ ਕਿਸੇ ਬਰਤਨ ਥੱਲੇ, ਥੋੜ੍ਹਾ ਜਿਹਾ ਸੁਰਾਖ ਨਾ, ਉਹ ਕਿਰਦੀ ਕਿਰਦੀ ਥੱਲੇ ਗਿਰ ਜਾਂਦੀ ਸੀ। ਰੇਤ ਦੀ ਘੜੀ ਸਮੇਂ ਨੂੰ ਜਾਣਨ ਦੇ ਲਈ। ਰੇਤ ਦਾ ਸੁਭਾਅ ਹੈ ਕਿ ਕਿਰਦੀ ਰਹਿੰਦੀ ਹੈ, ਸਮੇਂ ਦਾ ਸੁਭਾਅ ਵੀ ਕਿਰਦਾ ਹੀ ਰਹਿੰਦਾ, ਇਹ ਰੁਕਦਾ ਹੀ ਨਹੀਂ ਹੈ। ਜਿਵੇਂ ਰੇਤ ਦੀ ਕੋਈ ਚੀਜ਼ ਖੜੀ ਕਰ ਦਿਓ, ਉਹ ਕਿਰਦੀ ਕਿਰਦੀ ਢਹਿ ਢੇਰੀ ਹੋ ਜਾਣੀ ਹੈ। ਸਮਾਂ ਵੀ ਜਿਹੜਾ ਨਾ ਇੱਕ ਇੱਕ ਛਿਨ ਕਰਕੇ, ਸਕਿੰਟ ਕਰਕੇ, ਮਿੰਟ ਕਰਕੇ ਇਹ ਲੰਘਦਾ ਹੀ ਚੱਲਿਆ ਜਾਣਾ, ਇਹ ਨਹੀਂ ਰੁਕਣਾ। ਰੇਤ ਦਾ ਤੇ ਸਮੇਂ ਦਾ ਇੱਕ ਸੁਭਾਅ ਹੋਰ ਮਿਲਦਾ, ਉਹ ਇਹ ਹੈ ਕਿ ਜਦੋਂ ਤੁਸੀਂ ਰੇਤ ਦੇ ਉੱਪਰ ਦੀ ਤੁਰੋ ਨਾ, ਤੁਹਾਡੇ ਪੈਰਾਂ ਦੇ ਚਿੰਨ੍ਹ ਲੱਗ ਜਾਂਦੇ ਨੇ, ਨਿਸ਼ਾਨ ਪੈ ਜਾਂਦੇ ਨੇ। ਜਿੱਡੇ ਵੱਡੇ ਤੁਹਾਡੇ ਪੈਰ ਨੇ ਜਾਂ ਜਿੰਨਾ ਤੁਹਾਡਾ ਵਜ਼ਨ ਹੈ ਉਹਨੇ ਡੂੰਘੇ, ਓਡੇ ਵੱਡੇ ਨਿਸ਼ਾਨ ਪੈ ਜਾਣਗੇ। ਸਮੇਂ ਦਾ ਵੀ ਇਹੀ ਸੁਭਾਅ ਹੈ। ਜਦੋਂ ਅਸੀਂ ਸਮੇਂ ਦੇ ਵਿੱਚ ਦੀ ਗੁਜ਼ਰਦੇ ਹਾਂ ਨਾ, ਜਿਹੋ ਜਿਹੀ ਸਾਡੀ ਸ਼ਖਸੀਅਤ ਹੁੰਦੀ ਹੈ, ਜਿਹੋ ਜਿਹਾ ਸਾਡਾ ਕਿਰਦਾਰ ਹੁੰਦਾ ਹੈ, ਉਹੋ ਜਿਹੇ ਨਿਸ਼ਾਨ ਅਸੀਂ ਸਮੇਂ 'ਤੇ ਛੱਡ ਜਾਂਦੇ ਹਾਂ। ਕੋਈ ਵਧੀਆ ਪੈੜਾਂ ਪਾ ਜਾਂਦਾ ਹੈ, ਕੋਈ ਬੁਰੀਆਂ ਪੈੜਾਂ ਪਾ ਜਾਂਦਾ ਹੈ, ਉਹ ਨਿਸ਼ਾਨ ਸਮੇਂ 'ਤੇ ਰਹਿ ਜਾਂਦੇ ਨੇ। ਕਈਆਂ ਦੀਆਂ ਕੁਝ ਵੀ ਪੈੜਾਂ ਨਹੀਂ ਹੁੰਦੀਆਂ। ਇਸ ਕਰਕੇ ਗੁਰਬਾਣੀ ਕਹਿੰਦੀ ਸਮੇਂ ਨੂੰ ਸੰਭਾਲੋ, ਸਮਾਂ ਰੇਤ ਵਾਂਗੂ ਇਹਨੇ ਰੁਕਣਾ ਨਹੀਂ, ਸਮਾਂ ਰੇਤ ਵਾਂਗੂ ਇੱਥੇ ਜੋ ਤੁਸੀਂ ਕਰੋਗੇ ਉਹ ਮਿਟਣਾ ਨਹੀਂ। ਜੋ ਮੁੜ ਕੇ ਦੁਨੀਆ ਨੇ ਉਹਨੂੰ ਹੀ ਚੇਤੇ ਕਰਨਾ। ਚੰਗੇ ਕਰਮ ਕਰ ਜਾਓਗੇ, ਦੁਨੀਆ ਯਾਦ ਕਰੇਗੀ। ਇਹ ਨਹੀਂ ਹੈ ਕਿ ਮੈਂ ਸਾਰੀ ਜ਼ਿੰਦਗੀ ਮਾੜੇ ਕਰਮ ਕਰਾਂ ਤੇ ਹੁਣ ਮੇਰੇ ਵਰਗਾ ਅਰਦਾਸ ਕਰੇ ਜੀ ਬੜਾ ਸੰਤ ਭਗਤ, ਇੱਦਾਂ ਨਹੀਂ ਬਣਨਾ। ਇੱਦਾਂ ਅਸੀਂ ਸਫਲ ਨਹੀਂ ਹੋਣਾ। ਉਹ ਤੇ ਸਾਨੂੰ ਜ਼ਿੰਦਗੀ 'ਚ ਕਰਮ ਕਰਨਾ ਪਏਗਾ। ਦੋ ਹੀਰੇ ਮੋਤੀ, ਇੱਕ ਹੀਰਾ ਹੈ ਸਾਡੇ ਕੋਲ ਸਮੇਂ ਦਾ, ਟਾਈਮ ਦਾ, ਇੱਕ ਹੀਰਾ ਹੈ ਸਾਡੇ ਕੋਲ ਕਰਮ ਦਾ। ਟਾਈਮ ਵੀ ਵਾਹਿਗੁਰੂ ਜੀ ਨੇ ਸਾਰਿਆਂ ਨੂੰ ਦਿੱਤਾ ਹੈ। ਜਿਹਨੂੰ ਜ਼ਿੰਦਗੀ ਦਿੱਤੀ ਉਹਨੂੰ ਟਾਈਮ ਦੇ ਦਿੱਤਾ ਹੈ। ਹਰ ਮਨੁੱਖ ਦੀ ਜ਼ਿੰਦਗੀ ਅਮੋਲਕ ਹੈ। ਹਰ ਜ਼ਿੰਦਗੀ ਦਾ ਇੱਕ ਛਿਨ ਬੜਾ ਕੀਮਤੀ ਹੈ। ਉਹਨੂੰ ਕੀਮਤੀ ਰੱਖਣਾ ਹੈ ਜਾਂ ਉਹਦੀ ਕੀਮਤ ਨੂੰ ਜਾਣਨਾ, ਇਹ ਸਾਡੇ ਵੱਸ ਦੀ ਗੱਲ। ਉਹਨੂੰ ਬਰਬਾਦ ਕਰਨਾ ਹੈ ਜਾਂ ਸਫਲ ਕਰਨਾ, ਇਹ ਸਾਡੇ ਵੱਸ ਦੀ ਗੱਲ ਹੈ। ਅਤੇ ਗੁਰੂ ਬਾਬਾ ਜੀ ਕਹਿੰਦੇ ਆਪਾਂ ਸਮੇਂ ਨੂੰ ਸੰਭਾਲੀਏ, ਸਮੇਂ ਦੀ ਕਦਰ ਕਰੀਏ। ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀ ਰਚਨਾ ਦੇ ਅੰਦਰ ਇੱਕ ਬੜਾ ਪਿਆਰਾ ਕਵਿਤ ਉਚਾਰ ਕੇ ਸਾਨੂੰ ਪ੍ਰੇਰਣਾ ਕੀਤੀ। ਕਹਿਣ ਲੱਗੇ ਕਿ ਕੁਦਰਤ ਨੇ ਸਾਨੂੰ ਸਮਝਾਉਣ ਲਈ ਬਹੁਤ ਕੁਝ ਬਣਾਇਆ। ਸਿਆਣੇ ਕਹਿੰਦੇ ਕਿ ਇਹ ਦੁਨੀਆ ਜਿਹੜੀ ਹੈ ਇਹ ਯੂਨੀਵਰਸਿਟੀ ਹੈ। ਜੇ ਸਿੱਖਣਾ ਚਾਹੀਏ ਹਰ ਥਾਂ ਤੁਸੀਂ ਸਿੱਖ ਸਕਦੇ ਆ। ਦੁਨੀਆ ਯੂਨੀਵਰਸਿਟੀ ਹੈ। ਜਿਨ੍ਹਾਂ ਨੇ ਸਿੱਖਣਾ ਹੈ, ਕਹਿੰਦੇ ਨਿਊਟਨ ਬੈਠਾ ਹੈ, ਇੱਕ ਸੇਬ ਡਿੱਗਿਆ, ਸੇਬ ਨੂੰ ਡਿੱਗ ਕੇ ਉਹਦੇ ਮਨ 'ਚ ਖਿਆਲ ਆਇਆ ਕਿ ਧਰਤੀ 'ਤੇ ਕਿਉਂ ਡਿੱਗਿਆ ਹੈ। ਇੱਕ ਡਿੱਗਦੇ ਸੇਬ ਤੋਂ ਨੇ ਸਿੱਖ ਲਿਆ। ਉਹ ਗ੍ਰੈਵਿਟੀ ਦਾ ਜਿਹੜਾ ਸਿਧਾਂਤ ਹੈ, ਨਿਯਮ, ਉਹਨੇ ਕਾਇਮ ਕਰ ਲਿਆ ਕਿ ਸੇਬ ਧਰਤੀ 'ਤੇ ਕਿਉਂ ਡਿੱਗਿਆ, ਉੱਪਰ ਨੂੰ ਕਿਉਂ ਨਹੀਂ ਗਿਆ ਹੈ। ਉਹਨੇ ਇੱਕ ਡਿੱਗਦੇ ਸੇਬ ਤੋਂ ਸਿੱਖ ਲਿਆ, ਇੱਕ ਸਿਧਾਂਤ ਖੜਾ ਕਰ ਦਿੱਤਾ। ਇਸੇ ਤਰੀਕੇ ਦੇ ਨਾਲ ਇੱਕ ਮੁਸਲਮਾਨ ਫਕੀਰ ਸ਼ੇਖ ਸ਼ਾਦੀ ਸੈਦ ਉਹਦਾ ਨਾਮ ਸੀ, ਉਹ ਬੱਕਰੀਆਂ ਚਾਰ ਰਿਹਾ, ਮੀਂਹ ਆ ਗਿਆ, ਇੱਕ ਟੁੱਟੀ ਜੀ ਕੁੱਲੀ ਦੇ ਅੰਦਰ ਵੜ ਗਿਆ। ਉਹ ਕੁੱਲੀ ਉੱਪਰੋਂ ਚੋ ਰਹੀ ਸੀ, ਥੋੜ੍ਹਾ ਥੋੜ੍ਹਾ ਪਾਣੀ ਟਪਕ ਰਿਹਾ ਸੀ ਹੇਠਾਂ। ਉਹ ਪਾਣੀ ਕਿਰਦਾ ਕਿਰਦਾ ਇੱਕ ਇੱਕ ਤੁਬਕਾ ਕਰਦੇ ਹੇਠਾਂ ਇੱਕ ਟੋਆ ਭਰ ਗਿਆ। ਖਿਆਲ ਆਇਆ ਮਨਾ, ਇੱਕ ਇੱਕ ਬੂੰਦ ਨਾਲ ਟੋਆ ਭਰ ਗਿਆ। ਜੇ ਤੂੰ ਇੱਕ ਇੱਕ ਅੱਖਰ ਸਿੱਖੇ ਤੇ ਤੂੰ ਸਿੱਖ ਨਹੀਂ ਸਕਦਾ, ਤੂੰ ਪੜ੍ਹ ਨਹੀਂ ਸਕਦਾ। ਇੱਕ ਇੱਕ ਅੱਖਰ ਸਿੱਖਣਾ ਸ਼ੁਰੂ ਕਰਤਾ। ਇੱਕ ਇੱਕ ਅੱਖਰ ਸਿੱਖਣ ਵਾਲਾ ਵੱਡਾ ਵਿਦਵਾਨ ਬਣ ਗਿਆ। ਉਹਦੀਆਂ ਅੱਜ ਰਚਨਾਵਾਂ ਵਿਦਵਾਨ ਪੜ੍ਹਦੇ ਨੇ, ਸ਼ੇਖ ਸ਼ਾਦੀ ਦੀਆਂ ਰਚਨਾਵਾਂ ਵਿਦਵਾਨ ਪੜ੍ਹਦੇ ਨੇ। ਇੱਕ ਇੱਕ ਅੱਖਰ ਸਿੱਖਿਆ ਉਹਨੇ। ਇਸੇ ਤਰੀਕੇ ਦੇ ਨਾਲ ਜੇ ਅਸੀਂ ਜ਼ਿੰਦਗੀ ਦਾ ਰੋਜ਼ ਦਾ ਥੋੜ੍ਹਾ ਥੋੜ੍ਹਾ ਟਾਈਮ ਸੰਭਾਲਣਾ ਸ਼ੁਰੂ ਕਰ ਦਈਏ, ਜ਼ਿੰਦਗੀ ਜਿੰਨਾ ਕਾਮਯਾਬ ਹੋਣਾ ਹੈ ਨਾ, ਉਹ ਥੋੜ੍ਹੀ ਥੋੜ੍ਹੀ ਬਚਤ ਕਰਦੇ ਨੇ, ਉਹ ਥੋੜ੍ਹਾ ਜਿਹਾ ਅਰਨਿੰਗ ਕਰਦੇ ਨੇ। ਜੇ 100 ਕਮਾਉਂਦੇ ਨੇ, ਥੋੜ੍ਹੀ ਉਹ ਬਚਤ ਕਰਦੇ। ਜਿਹੜੇ ਬਿਜ਼ਨਸਮੈਨ ਨੇ, ਸਿਆਣੇ ਲੋਕ ਨੇ ਜਿਹੜੇ, ਉਹ ਥੋੜ੍ਹੀ ਥੋੜ੍ਹੀ ਬਚਤ ਕਰਦੇ ਆ, ਉਹ ਬੜੇ ਸ਼ਾਹੂਕਾਰ ਬਣ ਜਾਂਦੇ ਨੇ। ਜਿੰਨੇ ਵੱਡੇ ਸ਼ਾਹੂਕਾਰ ਨੇ, ਕੋਈ ਸ਼ਾਹੂਕਾਰ ਨਹੀਂ ਜਨਮੇ। ਤੁਸੀਂ ਹੈਨਰੀ ਫੋਰਡ ਦੀ ਕਹਾਣੀ ਪੜ੍ਹ ਲਓ, ਜਿਹਦੀ ਫੋਰਡ ਕੰਪਨੀ ਹੈ। ਨਿਊਯਾਰਕ 'ਚ ਇਹ ਸਾਈਕਲਾਂ ਦੇ ਟਾਇਰਾਂ ਨੂੰ ਪੈਂਚਰ ਲਾਉਂਦਾ ਸੀ, ਸਾਈਕਲਾਂ ਦੇ ਟਾਇਰਾਂ ਨੂੰ ਪੈਂਚਰ ਲਾਉਂਦਾ ਸੀ। ਕਰਦੇ ਕਰਦੇ ਇਹ ਕਾਰਾਂ ਨੂੰ ਪੈਂਚਰ ਲਾਉਣ ਲੱਗ ਪਿਆ। ਕਰਦੇ ਕਰਦੇ ਟੁੱਟੀ ਜੀ ਕਾਰ ਇਹਦੇ ਕਾਬੂ ਆ ਗਈ। ਰੋਜ਼ ਖੋਲ ਲੈਂਦਾ, ਉਹਨੂੰ ਬਣਾ ਲੈਂਦਾ। ਬਣਾਉਂਦੇ ਬਣਾਉਂਦੇ ਕਾਰ ਗੈਰਾਜ ਖੋਲ੍ਹੀ, ਕਾਰ ਗੈਰਾਜ ਤੋਂ ਫੋਰਡ ਕੰਪਨੀ ਖੜੀ ਹੋ ਗਈ। ਸਮੇਂ ਨੂੰ ਸੰਭਾਲਦਾ, ਸਿੱਖਦਾ ਸਿੱਖਦਾ ਇੱਕ ਕਿੱਥੇ ਪਹੁੰਚ ਗਿਆ। ਸਿਆਣੇ ਕਹਿੰਦੇ ਸਾਨੂੰ ਹਰ ਰੋਜ਼ ਜਿਹੜਾ ਥੋੜ੍ਹਾ ਸਮਾਂ ਕੁਝ ਸਿੱਖਣ ਵਾਲੇ ਬੰਨੇ ਲਾਉਣਾ ਚਾਹੀਦਾ ਹੈ। ਹਰ ਸਮੇਂ ਨੂੰ ਕੁਝ ਰੱਬ ਵਾਲੇ ਬੰਨੇ ਲਾਉਣ ਦਾ ਯਤਨ ਕਰਨਾ ਚਾਹੀਦਾ ਹੈ। ਜ਼ਿੰਦਗੀ ਦਾ ਟਾਈਮ ਆਪਾਂ ਕੰਮ ਵੀ ਕਰੀਏ, ਕੰਮ ਬਹੁਤ ਜ਼ਰੂਰੀ ਹੈ, ਕਿਰਤ ਕਰੀਏ, ਪਰ ਇਸ ਕਿਰਤ ਦੇ ਵਿੱਚੋਂ ਥੋੜ੍ਹਾ ਟਾਈਮ ਆਪਾਂ ਬਚਾਈਏ। ਉਹਨੂੰ ਸਮੇਂ ਨੂੰ ਸਫਲ ਬਣਾਉਣ ਦਾ ਆਦਤ ਬਣਾਈਏ, ਸਫਲ ਬਣਾਉਣ ਦਾ ਆਪਾਂ ਯਤਨ ਕਰੀਏ। ਸਾਰੀ ਦੁਨੀਆ ਯੂਨੀਵਰਸਿਟੀ ਹੈ। ਜੇ ਸਿੱਖਣਾ ਹੋਏ ਕਿਤੇ ਵੀ ਆਪਾਂ ਸਿੱਖ ਸਕਦੇ ਹਾਂ। ਸਿੱਖਣ ਵਾਲਿਆਂ ਨੇ ਤਾਂ ਡਿੱਗਦੇ ਸੇਬ ਤੋਂ ਸਿੱਖ ਲਿਆ। ਤੇ ਭਾਈ ਗੁਰਦਾਸ ਜੀ ਕਹਿੰਦੇ ਘਰੀ ਘਰੀ ਟੇਰ ਘਰਿਆਰ ਸੁਣਾਏ, ਸੰਦੇਸ਼ੋ ਪਹਿਰ ਪਹਿਰ ਪੁਨ ਪੁਨ ਸਮਝਾਏ ਹੈ। ਆ ਜਿਹੜੀ ਘੜੀ ਦੀ ਟਿਕ ਟਿਕ ਜੀ ਹੈ ਨਾ, ਇੱਕ ਉਹ ਸਾਨੂੰ ਕਹਿ ਰਹੀ ਹੈ, ਦਰਅਸਲ ਸਮਝਾ ਰਹੀ ਹੈ ਸਾਨੂੰ।
ਪੁਰਾਣੇ ਸਮੇਂ 'ਚ ਆਪਾਂ ਦੇਖਦੇ ਹਾਂ ਸ਼ਹਿਰਾਂ 'ਚ ਵੱਡੇ ਵੱਡੇ ਘੜਿਆਲ, ਘੰਟਾ ਘਰ ਹੁੰਦੇ ਤੇ ਘੜਿਆਲ ਲੱਗੇ ਹੁੰਦੇ ਸਨ, ਜਾਂ ਪਿੰਡਾਂ ਨਗਰਾਂ 'ਚ ਵੀ ਘੜਿਆਲ ਵਜਾ ਕੇ ਟਾਈਮ ਦੱਸਿਆ ਜਾਂਦਾ ਸੀ। ਉਹ ਘੜਿਆਲ ਦੱਸਦਾ ਕਿ 1 ਪਹਿਰ ਬਤੀਤ ਹੋ ਗਿਆ ਹੈ, 2 ਪਹਿਰ ਬਤੀਤ ਹੋ ਗਏ ਨੇ। ਘੜੀ ਬਾਅਦ ਵੱਜਿਆ ਹੋਇਆ ਘੜਿਆਲ ਕਹਿੰਦਾ 1 ਘੜੀ ਬਤੀਤ ਹੋ ਗਈ ਹੈ। ਇਹ ਘੜੀ ਦੀ ਟਿਕ ਟਿਕ ਦੱਸਦੀ ਕਿ 1 ਸਕਿੰਟ ਲੰਘਦਾ ਜਾ ਰਿਹਾ ਜ਼ਿੰਦਗੀ ਦਾ। ਸਾਡਾ ਆ ਜਿਹੜਾ ਸਵਾਸ ਹੈ ਨਾ, ਇਹ ਸਾਨੂੰ ਦੱਸ ਰਿਹਾ ਵੀ ਤੇਰੇ ਸਵਾਸ ਘਟਦੇ ਨੇ, ਇੰਨੇ ਸਵਾਸ ਦੀ ਘੜੀ ਚੱਲ ਰਹੀ ਹੈ। ਘੜੀ ਘੜੀ ਟੇਰ ਘਿਆਰ ਸੁਨਾਏ ਸੰਦੇਸੋ, ਪਹਿਰ ਪਹਿਰ ਪੁਨ ਪੁਨ ਸਮਝਾਏ ਹੈ। ਘੜੀ ਘੜੀ ਬਾਅਦ ਵੱਜਦਾ ਘੜਿਆਲ ਸਾਨੂੰ ਕੁਛ ਸੁਨੇਹਾ ਦੇ ਰਿਹਾ। ਪਹਿਰ ਬਾਅਦ ਵੱਜਦਾ ਹੋਇਆ ਘੜਿਆਲ ਫਿਰ ਸੁਨੇਹਾ ਦੇ ਰਿਹਾ। ਘੜੀ ਬਾਅਦ ਨਹੀਂ ਸਮਝੇ, ਪਹਿਰ ਬਾਅਦ ਫਿਰ ਵੱਜਿਆ, ਸੁਨੇਹਾ ਦੇ ਰਿਹਾ। ਉਹ ਬੰਦਿਆ ਤੇਰੀ ਜ਼ਿੰਦਗੀ ਦਾ 1 ਪਹਿਰ ਲੰਘ ਗਿਆ। ਕਹਿੰਦੇ ਇੱਥੇ ਬਸ ਨਹੀਂ ਬੰਦਾ ਨਹੀਂ ਸਮਝਿਆ। ਜੈਸੇ ਜੈਸੇ ਬੇਲੀ ਪਾਣੀ ਪਰ ਗੁੱਟਤ ਹੈ, ਪੂਰਨ ਹੋਏ ਪਾਪਨ ਕਿ ਨੌਕਾ ਹਰਾਏ ਹੈ। ਉਹ ਜਿਵੇਂ ਪਣ ਘੜੀ ਹੁੰਦੀ ਹੈ, ਕੌਲੀ 'ਚ ਮੋਰੀ ਕੀਤੀ ਹੈ, ਉਹਨੂੰ ਪਾਣੀ 'ਚ ਰੱਖਿਆ ਹੈ, ਉਹ ਡੁੱਬਦੀ ਹੋਈ ਕੌਲੀ ਕੁਝ ਸਮਝਾ ਰਹੀ ਹੈ ਸਾਨੂੰ, ਸਮਝਾ ਰਹੀ ਕਿ ਇੰਨਾ ਟਾਈਮ ਲੰਘ ਗਿਆ। ਇਹ ਲੰਘਦਾ ਹੋਇਆ ਦਿਨ ਸਾਨੂੰ ਕੁਝ ਸਮਝਾ ਰਿਹਾ ਹੈ। ਜਦੋਂ ਉਹ ਕੌਲੀ ਭਰ ਜਾਂਦੀ ਹੈ, ਭਰ ਕੇ ਡੁੱਬ ਜਾਂਦੀ ਹੈ, ਉਹ ਡੁੱਬਦੀ ਕੌਲੀ ਕੁਝ ਸਮਝਾ ਰਹੀ ਹੈ, ਬੰਦਿਆ ਜੇ ਪਾਪਾਂ ਦੇ ਨਾਲ ਤੇਰੀ ਜ਼ਿੰਦਗੀ ਦੀ ਵੇੜੀ ਭਰ ਗਈ ਤੇ ਡੁੱਬ ਜਾਣੀ ਹੈ। ਉਹ ਸਮਝਾ ਰਹੀ ਹੈ ਪੂਰਨ ਹੋਏ ਪਾਪਨ ਕੀ ਨੌਕਾ ਹਰਾਏ ਹੈ। ਨੌਕਾ ਮੈਨਾਂ ਬੇੜੀ ਹਰਾਏ ਮੈਨਾਂ ਡੁੱਬ ਜਾਏਗੀ। ਬੰਦਾ ਘੜਿਆਲ ਦੀ ਆਵਾਜ਼ ਸੁਣ ਕੇ ਨਹੀਂ ਸਮਝਿਆ, ਬੰਦਾ ਡੁੱਬਦੀ ਹੋਈ ਕੌਲੀ ਨੂੰ ਦੇਖ ਕੇ ਨਹੀਂ ਸਮਝਿਆ, ਘੜੀ ਦੀ ਟਿਕ ਟਿਕ ਨੂੰ ਨਹੀਂ ਸਮਝਿਆ। ਕੁਦਰਤ ਬੜੀ ਮਹਾਨ ਹੈ। ਜਿੰਨੀ ਕੁਦਰਤ ਦਿਆਲੂ ਹੈ ਨਾ, ਜਿੰਨੀ ਕੁਦਰਤ ਮਨੁੱਖ ਦੇ ਪ੍ਰਥਾਏ ਫਿਕਰਮੰਦ ਹੈ, ਉਹਨਾਂ ਮਨੁੱਖ ਆਪਣੇ ਪ੍ਰਥਾਏ ਫਿਕਰਮੰਦ ਨਹੀਂ ਹੈ। ਗੱਲ ਚੇਤੇ ਰੱਖਣਾ, ਕੁਦਰਤ ਆਪਣੇ ਆਪ, ਮਨੁੱਖ ਕੁਦਰਤ ਨੂੰ ਵਿਗਾੜ ਰਿਹਾ ਹੈ, ਮਨੁੱਖ ਕੁਦਰਤ ਨੂੰ ਬਰਬਾਦ ਕਰਦਾ ਹੈ। ਮਨੁੱਖ ਕੁਦਰਤ ਦਾ ਵਿਰੋਧੀ ਹੈ, ਲੇਕਿਨ ਕੁਦਰਤ ਮਨੁੱਖ ਦੀ ਵਿਰੋਧੀ ਨਹੀਂ ਹੈ। ਕੁਦਰਤ ਫਿਰ ਵੀ ਮਨੁੱਖ ਨੂੰ ਠੀਕ ਕਰਨ ਲਈ ਆਪਣੇ ਆਪ ਨੂੰ ਇਹਨੇ ਕਹਿ ਲਓ ਰੀਸੈਟ ਕਰ ਲੈਂਦੀ ਹੈ, ਫਿਰ ਆਪਣੇ ਆਪ ਨੂੰ ਸਵਾਰਦੀ ਹੈ। ਕੁਦਰਤ ਮਨੁੱਖ ਨੂੰ ਸਮਝਾਉਣ ਦੇ ਲਈ ਦੇਖੋ ਨਾ ਕਿੰਨੀਆਂ ਚੀਜ਼ਾਂ ਬਣਾਈਆਂ ਨੇ, ਮਨੁੱਖ ਦੇ ਖਾਣ ਲਈ ਕਿੰਨੀਆਂ ਚੀਜ਼ਾਂ ਬਣਾਈਆਂ ਨੇ। ਕੁਦਰਤ ਤਾਂ ਸਾਰਿਆਂ ਦੀ ਸਾਂਝੀ ਮਾਂ ਹੈ। ਮਾਂ ਕਿੰਨੀ ਦਿਆਲੂ ਹੁੰਦੀ ਹੈ। ਜਿਵੇਂ ਮਾਂ ਦਿਆਲੂ ਹੈ, ਬੱਚੇ ਦੀਆਂ ਗਲਤੀਆਂ ਨੂੰ ਨਿੱਠ ਕਰਦੀ ਹੈ, ਕੁਦਰਤ ਵੀ ਸਾਡੀਆਂ ਗਲਤੀਆਂ ਨੂੰ ਨਿੱਠ ਕਰਦੀ, ਪਰ ਬੰਦਾ ਸਮਝਦਾ ਨਹੀਂ। ਕੁਦਰਤ ਨੇ ਸਾਨੂੰ ਸਮਝਾਉਣ ਦੇ ਲਈ ਬਹੁਤ ਕੁਝ ਬਣਾਇਆ ਹੈ। ਜੇ ਅਸੀਂ ਸਿੱਖਣਾ ਚਾਹੀਏ, ਚੱਲਦੇ ਦਰਿਆਵਾਂ ਤੋਂ ਸਿੱਖ ਸਕਦੇ ਹਾਂ, ਚੱਲਦੇ ਸੂਰਜ ਤੋਂ ਸਿੱਖ ਸਕਦੇ ਹਾਂ, ਚੱਲਦੀ ਹਵਾ ਤੋਂ ਸਿੱਖ ਸਕਦੇ ਹਾਂ, ਬਦਲਦੀਆਂ ਰੁੱਤਾਂ ਤੋਂ ਸਿੱਖ ਸਕਦੇ ਹਾਂ, ਇਹ ਸਮਾਂ ਲੰਘ ਰਿਹਾ ਇਹਦੇ ਤੋਂ ਸਿੱਖ ਸਕਦੇ ਹਾਂ, ਪਰ ਬੰਦਾ ਨਹੀਂ ਸਮਝਿਆ। ਕਹਿੰਦੇ ਚਾਰੋਂ ਓਰ ਸ਼ੋਰ ਪਹਿਰੂਆ ਪੁਕਾਰ ਹਾਰੇ। 4 ਸਫੇਰੇ ਦਾ ਜਿਹੜਾ ਰੌਲਾ ਰੱਪਾ ਇਹ ਸਾਨੂੰ ਸਮਝਾ ਰਿਹਾ ਹੈ। ਇਹ ਲੰਘਦੀ ਹੋਈ ਨਦੀ ਦਾ ਪਾਣੀ ਸਾਨੂੰ ਸਮਝਾ ਰਿਹਾ ਹੈ। ਬਹਿਤੀ ਜਾਤ ਕਦੇ ਦ੍ਰਿਸ਼ਟ ਨ ਧਾਰਤ, ਮਿਥਿਆ ਮੋਹ ਬੰਦੇ ਨਿਤ ਪਾਰਚ, ਮਾਂ ਦੇ ਭਜ ਦਿਨੇ ਤਰੈਣੀ, ਜਨਮ ਪਦਾਰਥ ਜੀਤ ਹਰ ਸਰਣੀ। ਗੁਰੂ ਬਾਬਾ ਜੀ ਕਹਿੰਦੇ ਤੇਰੀ ਜ਼ਿੰਦਗੀ ਦੀ ਨਦੀ ਵੀ ਨਦੀ ਦੇ ਪਾਣੀ ਵਾਂਗੂ ਵਹਿ ਰਹੀ ਹੈ। ਬਹਿਤੀ ਜਾਤ, ਬਹਿੰਦੀ ਜਾ ਰਹੀ ਹੈ, ਕਦੇ ਦ੍ਰਿਸ਼ਟ ਨਾ ਧਾਰਤ, ਤੂੰ ਕਦੀ ਇੱਧਰ ਧਿਆਨ ਹੀ ਨਹੀਂ ਦਿੱਤਾ। ਮਿਥਿਆ ਮੋਹ ਬੰਦੇ ਨਿਤ ਪਾਰਚ, ਦੁਨੀਆ ਦੇ ਮਿਥਿਆ ਦੇ ਕੰਮਾਂ 'ਚ ਤੂੰ ਪਰਚਿਆ ਹੋਇਆ ਹੈ, ਤੂੰ ਇੱਧਰ ਜੁੜਿਆ ਹੋਇਆ ਹੈ। ਮਾਧੇ ਭਜ ਦਿਨ ਤਰੈਣੀ, ਜਨਮ ਪਦਾਰਥ ਜੀਤ ਹਰ ਸਰਣੀ। ਗੁਰੂ ਸਾਹਿਬ ਕਹਿੰਦੇ ਦਿਨ ਰਾਤ ਉਸ ਪ੍ਰਮਾਤਮਾ ਨੂੰ ਜਰ ਕੇ ਜ਼ਿੰਦਗੀ ਦੇ ਪਦਾਰਥ ਨੂੰ ਜਿੱਤ ਲੈ, ਜ਼ਿੰਦਗੀ ਦੀ ਬਾਜੀ ਹਾਰ ਕੇ ਨਾ ਜਾ, ਇਹਨੂੰ ਜਿੱਤ ਕੇ ਜਾ। ਤੇ ਭਾਈ ਗੁਰਦਾਸ ਜੀ ਕਹਿੰਦੇ ਚਾਰੋਂ ਓਰ ਸ਼ੋਰ ਪਹਿਰੂਆ ਪੁਕਾਰ ਹਾਰੇ। ਅਚਾਰ ਸਫਰੀ ਜਿਹੜਾ ਰੌਲਾ ਹੈ, ਹਵਾ ਚੱਲ ਰਹੀ, ਪਾਣੀ ਚੱਲ ਰਿਹਾ, ਆਪਾਂ ਦੇਖਦੇ ਟ੍ਰੈਫਿਕ ਚੱਲ ਰਹੀ, ਸਾਨੂੰ ਸਮਝਾ ਰਹੀ ਕੋਈ ਜਿਹੜਾ ਪਾਣੀ ਲੰਘ ਗਿਆ ਉਹ ਮੁੜ ਕੇ ਨਹੀਂ ਆਉਣਾ, ਜਿਹੜਾ ਦਿਨ ਲੰਘ ਗਿਆ ਉਹ ਮੁੜ ਕੇ ਨਹੀਂ ਆਉਣਾ, ਜਿਹੜਾ ਟਾਈਮ ਲੰਘ ਗਿਆ ਉਹ ਮੁੜ ਕੇ ਨਹੀਂ ਆਉਣਾ। ਕਹਿਣ ਲੱਗੇ ਬੰਦਾ ਫਿਰ ਨਾ ਸਮਝਿਆ। ਪਹਿਰੂਆ ਪੁਕਾਰ ਹਾਰੇ, ਫਿਰ ਕੁਦਰਤ ਨੇ ਇੱਕ ਪਹਿਰੇਦਾਰ ਭੇਜਿਆ, ਪ੍ਰਮਾਤਮਾ ਨੇ ਇੱਕ ਪਹਿਰੇਦਾਰ ਭੇਜਿਆ। ਪਹਿਰੇਦਾਰ ਕੌਣ ਹੈ? ਗੁਰੂ। ਇਹ ਸਾਡੇ ਰੱਬ ਦੇ ਪਿਆਰੇ, ਇਹ ਸਾਨੂੰ ਸੁਚੇਤ ਕਰਦੇ ਨੇ, ਸਾਵਧਾਨ ਕਰਦੇ ਨੇ। ਜਾਗ ਲਿਹੋ ਰੇ ਮਨਾ ਜਾਗ ਲਿਹੋ, ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗ ਨਾ ਹੋਇਆ। ਇਹ ਪਹਿਰੇਦਾਰ ਸਾਨੂੰ ਜਗਾ ਰਿਹਾ ਹੈ। ਅਸੀਂ ਪਿੰਡਾਂ ਜਦੋਂ ਹੁੰਦੇ ਸਾਂ, ਸ਼ਹਿਰਾਂ 'ਚ ਵੀ ਹੈ, ਰਾਤ ਨੂੰ ਚੌਂਕੀਦਾਰ ਕਹਿੰਦਾ ਜਾਗਦੇ ਰਹੋ ਵੀ ਜਾਗਦੇ ਰਹੋ। ਅਤੇ ਕਈ ਜਿਹੜੇ ਆਲਸੀ ਉਹ ਚੌਂਕੀਦਾਰ ਨੂੰ ਬੁਰਾ ਭਲਾ ਕਹਿੰਦੇ, ਸੌਣ ਨਹੀਂ ਦਿੰਦਾ ਰਾਤ ਨੂੰ, ਐਵੇਂ ਖੁਰਾਕ ਕਰੀ ਚਲਿਆ ਜਾਂਦਾ। ਉਹ ਚੌਂਕੀਦਾਰ ਦੇ ਵਿਰੁੱਧ ਹੋ ਜਾਂਦੇ ਨੇ। ਇਸੇ ਤਰੀਕੇ ਨਾਲ ਬਹੁਤ ਸਾਰੇ ਲੋਕ ਨੇ ਜਿਹੜੇ ਚੌਂਕੀਦਾਰ ਦੇ ਵਿਰੁੱਧ ਨੇ, ਜਿਹੜੇ ਗੁਰਬਾਣੀ ਦੀਆਂ ਸੱਚੀਆਂ ਗੱਲਾਂ ਨਹੀਂ ਸੁਣ ਸਕਦੇ, ਉਹ ਜਾਗਣਾ ਨਹੀਂ ਚਾਹੁੰਦੇ। ਦੁਨੀਆ ਨੂੰ ਮਿੱਠੀਆਂ ਮਿੱਠੀਆਂ ਗੋਲੀਆਂ ਦਿਓ ਨਾ, ਮਿੱਠੀਆਂ ਮਿੱਠੀਆਂ, ਬੜੇ ਖੁਸ਼ ਹੁੰਦੇ ਆ। ਤੁਸੀਂ ਕਰਾਮਾਤਕ ਕਹਾਣੀਆਂ ਸੁਣਾਈ ਜਾਓ, ਤੁਸੀਂ ਕਰਮਕਾਂਡਾਂ ਦੀਆਂ ਕਹਾਣੀਆਂ ਸੁਣੇ, ਬੜੇ ਭੀੜਾਂ ਲੱਗ ਜਾਣਗੀਆਂ ਉੱਥੇ, ਕਿਉਂਕਿ ਮਿੱਠੀਆਂ ਗੋਲੀਆਂ ਜਿਹੜੀਆਂ ਨੇ ਉਹ ਸਾਨੂੰ ਥੋੜ੍ਹੀ ਥੋੜ੍ਹੀ ਮਿੱਠੀ ਜੀ ਨੀਂਦ ਲਿਆਉਂਦੀਆਂ ਨੇ, ਉਹ ਸੋਹਣੀਆਂ ਲੱਗਦੀਆਂ। ਲੇਕਿਨ ਜੋ ਸੱਚ ਹੈ ਗੁਰਬਾਣੀ ਦਾ,
ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਨੂੰ ਜਗਾਉਣਾ ਚਾਹੁੰਦੀ ਹੈ। ਬੰਦਿਆ ਜਾਗ ਲਿਓ ਰੇ ਮਨਾ ਜਾਗ ਲਿਓ, ਕਹਾਂ ਗਾਫਲ ਸੋਇਆ, ਜਾਗੋ ਜਾਗੋ ਸੁੱਤਿਓ। ਉਹ ਜਾਗ ਪੋ ਮਨਾ, ਤੂੰ ਕਹਿਣਾ ਕਿ ਮੈਂ ਬੜਾ ਧਨਵਾਨ ਹੈ, ਮੇਰਾ ਬੜਾ ਵੱਡਾ ਘਰ ਹੈ, ਮੇਰੀ ਬੜੀ ਧਨ ਦੌਲਤ ਹੈ, ਮੇਰਾ ਬੜਾ ਪਰਿਵਾਰ ਹੈ, ਬਹੁਤ ਕੁਝ ਹੈ ਮੇਰੇ ਕੋਲ, ਜਾਗਦਾ ਹੀ ਨਹੀਂ ਬੰਦਾ, ਸੁੱਤਾ ਪਿਆ। ਕਹਿੰਦੇ ਉਹ ਕਮਲਿਆ ਜਾਗ ਕੇ ਦੇਖ, ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗ ਨਾ। ਜਿਹੜਾ ਸਰੀਰ ਤੇਰੇ ਨਾਲ ਆਇਆ ਸੀ ਨਾ, ਜਦੋਂ ਅਸੀਂ ਆਏ ਸਰੀਰ ਲੈ ਕੇ ਆਏ ਸਾਂ, ਜਦੋਂ ਬੰਦਾ ਚਲਿਆ ਜਾਂਦਾ ਪਤਾ ਸੀ ਕਿ ਚਲੋ ਫਲਾਣਾ ਸਰੀਰ ਛੱਡ ਗਿਆ, ਉਹਨੂੰ ਬਾਹਰ ਕੱਢੀਏ, ਸਰੀਰ ਵੀ ਛੱਡ ਜਾਂਦਾ ਬੰਦਾ। ਇੰਨੀਆਂ ਮੱਲਾਂ ਮਾਰਨ ਵਾਲਾ ਬੰਦਾ, ਇੰਨੀ ਧਨ ਦੌਲਤ ਨਜਾਇਜ਼ ਤਰੀਕੇ ਨਾਲ ਇਕੱਠੀ ਕਰਨ ਵਾਲਾ ਬੰਦਾ, ਜਾਣ ਲੱਗਿਆ ਆਪਣਾ ਸਰੀਰ ਵੀ ਨਹੀਂ ਨਾਲ ਲੈ ਕੇ ਜਾਂਦਾ। ਕਹਿੰਦੇ ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗ ਨਾ। ਜਾਗ। ਭਾਈ ਗੁਰਦਾਸ ਜੀ ਕਹਿੰਦੇ ਚਾਰੋਂ ओर ਸ਼ੋਰ ਪਹਿਰੂਆ ਪੁਕਾਰ ਹਾਰੇ। ਉਹ ਪਹਿਰੇਦਾਰ ਪੁਕਾਰ ਪੁਕਾਰ ਕੇ ਕਹਿੰਦੇ ਜਾਗੋ ਸਾਵਧਾਨ ਹੋਵੋ। ਗੁਰਬਾਣੀ ਦੀ ਇੱਕ ਇੱਕ ਪੰਕਤੀ ਸਾਨੂੰ ਸਾਵਧਾਨ ਕਰਦੀ ਹੈ। ਦੇਖੋ ਇਹਨੂੰ ਵਧੀਆ ਬਚਨ ਕੀ ਹੋ ਸਕਦੇ, ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ। ਐ ਮੇਰੇ ਮਿੱਤਰ ਮੈਂ ਬੇਨਤੀ ਕਰਕੇ ਕਹਿੰਦਾ ਵੇਲਾ ਸੰਭਾਲ ਲੈ, ਇਹੀ ਤੇਰੀ ਅਵਸਰ, ਇਹੀ ਤੇਰੀ ਬਾਹਰ, ਇਸ ਮੌਕੇ ਨੂੰ ਸੰਭਾਲ ਲੈ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਇਹ ਵਾਰੀ ਗੋਬਿੰਦ ਨੂੰ ਮਿਲਣ ਦੀ ਹੈ, ਸੰਭਾਲ ਲੈ। ਲੇਕਿਨ ਅਸੀਂ ਗੁਰੂ ਪਹਿਰੇਦਾਰ ਦੀ ਪਰਵਾਹ ਨਾ ਕੀਤੀ। ਪਹਿਰੂਆ ਪੁਕਾਰ ਹਾਰੇ, ਹਾਰੇ ਥੱਕ ਗਿਆ ਪਹਿਰੂਆ, ਪੁਕਾਰ ਪੁਕਾਰ ਕੇ ਕਹਿ ਰਿਹਾ ਜਾਗੋ ਸਾਵਧਾਨ ਹੋਵੋ। ਲੇਕਿਨ ਚਾਰੋਂ ओर ਸ਼ੋਰ ਪਹਿਰੂਆ ਪੁਕਾਰ ਹਾਰੇ, ਚਾਰੋਂ ਪੈਰ ਸੋਵਤੇ ਅਚੇਤ ਨਾ ਲਜਾਏ ਹੈ। ਇਹਨੇ ਜ਼ਿੰਦਗੀ ਦੇ ਚਾਰੇ ਪੈਰ ਸੌਂ ਕੇ ਬਤੀਤ ਕਰ ਦਿੱਤੇ, ਅਚੇਤ ਅਵਸਥਾ ਬਤੀਤ ਕਰਤੇ। ਇਹ ਸਾਵਧਾਨ ਚੇਤਨ ਨਾ ਹੋਇਆ ਔਰ ਇਹਨੂੰ ਕੋਈ ਲਾਜ ਵੀ ਨਾ ਆਈ। ਦੇਖੋ ਨਾ ਸਾਰੀ ਜ਼ਿੰਦਗੀ ਬੰਦੇ ਦੀ ਲੰਘ ਜਾਂਦੀ ਹੈ, ਉਹ ਕਦੀ ਬੀਤ ਚੁੱਕੇ ਸਮੇਂ ਨੂੰ ਯਾਦ ਕਰਕੇ ਕਦੀ ਸੋਚਦਾ ਹੀ ਨਹੀਂ ਕਿ ਮੈਂ ਜ਼ਿੰਦਗੀ 'ਚ ਮਾੜਾ ਕੰਮ ਕੀਤਾ। ਬੜਾ ਫਖਰ ਕਰੇਗਾ ਮੈਂ ਇਹ ਕੰਮ ਕੀਤਾ, ਇੰਨੇ ਕਤਲ ਕੀਤੇ, ਜੇ ਕੀਤਾ ਉਹ ਕੀਤਾ। ਕਦੀ ਲਾਜ ਹੀ ਨਹੀਂ ਆਉਂਦੀ ਬੰਦੇ ਨੂੰ, ਮਾੜੇ ਕੰਮ ਕਰਕੇ ਕਦੀ ਸੋਚਦਾ ਹੀ ਨਹੀਂ। ਜਿਹਨੂੰ ਆ ਜਾਏ ਉਹ ਤੇ ਭਾਗਮ ਵਾਲਾ ਹੈ। ਅਚੇਤ ਨਾ ਲਜਾਏ ਹੈ, ਲਾਜਵੰਤ ਨਹੀਂ ਹੁੰਦਾ, ਇਹਨੂੰ ਸ਼ਰਮ ਨਹੀਂ ਆਉਂਦੀ ਕਿ ਮੇਰੀ ਜ਼ਿੰਦਗੀ ਦਾ ਕਿੰਨਾ ਕੀਮਤੀ ਸਮਾਂ ਲੰਘ ਗਿਆ। ਇਹ ਸਮਾਂ ਕਿੰਨਾ ਕੀਮਤੀ ਹੈ, ਇਹ ਸਮੇਂ ਦੀ ਕੀ ਮਹਾਨਤਾ ਹੈ, ਇਹ ਤਾਂ ਉਦੋਂ ਪਤਾ ਲੱਗਦਾ ਹੈ ਜਦੋਂ ਸਾਡਾ ਆਖਰੀ ਟਾਈਮ ਹੁੰਦਾ ਹੈ। ਫਿਰ ਅਸੀਂ ਪਤਾ ਕੀ ਕਹਿੰਦੇ, ਡਾਕਟਰ ਸਾਹਿਬ ਜਿੰਨਾ ਪੈਸਾ ਕਹੋਗੇ ਖਰਚ ਦੇਵਾਂਗੇ, ਪੈਸੇ ਨੂੰ ਅਸੀਂ ਪਾਣੀ ਵਾਂਗੂ ਰੋੜ ਦੇਵਾਂਗੇ, ਇਹਨੂੰ ਕਿਤੇ ਕੁਝ ਦਿਨ ਤੇ ਬਚਾ ਲਓ ਤੁਸੀਂ। ਸਿਕੰਦਰ ਦਾ ਜਦੋਂ ਆਖਰੀ ਸਮਾਂ ਆਇਆ, ਸਿਕੰਦਰ ਜਾ ਰਿਹਾ ਬਿਮਾਰ ਹੋ ਗਿਆ, ਆਪਣੇ ਵੈਦਾਂ ਨੂੰ ਕਹਿਣ ਲੱਗਾ ਕੁਝ ਦਿਨ ਬਚਾ ਲਓ, ਮੈਂ ਆਪਣੀ ਮਾਂ ਨੂੰ ਮਿਲ ਲਵਾਂ, ਕੁਝ ਦਿਨ ਮੈਨੂੰ ਹੋਰ ਦੇ ਦਿਓ। ਤੇ ਉਹਦੇ ਬੜੇ ਬੜੇ ਕਾਮਲ ਵੈਦ ਸਨ ਉਹਦੇ ਕੋਲ। ਸਿਕੰਦਰ ਦੁਨੀਆ ਨੂੰ ਜਿੱਤਣ ਲਈ ਤੁਰਿਆ ਸੀ, ਬੜਾ ਤਕੜਾ ਜੇਤੂ ਸੀ ਯੂਨਾਨ ਦਾ ਇਹ ਬੰਦਾ। ਕਹਿੰਦਾ ਕੁਝ ਦਿਨ ਬਚਾ ਲਓ ਮੈਨੂੰ, ਤੁਸੀਂ ਮੈਨੂੰ ਕੁਝ ਦਿਨ ਦੇ ਦਿਓ, ਜਿਵੇਂ ਕਿਵੇਂ ਹੋ ਸਕਦਾ। ਤੇ ਵੈਦ ਕਹਿਣਗੇ ਬਿਲਕੁਲ ਨਹੀਂ ਹੋਣਾ, ਇਹ ਨਹੀਂ ਟਾਲਿਆ ਜਾ ਸਕਦਾ ਸਮਾਂ, ਇਹ ਸਮਾਂ ਆ ਗਿਆ, ਇਹ ਨਹੀਂ ਬਦਲ ਸਕਦਾ। ਤੇ ਮਰਨ ਤੋਂ ਪਹਿਲਾਂ ਸਿਕੰਦਰ ਨੇ ਇਹ ਗੱਲ ਕਹੀ, ਫਿਰ ਜਦੋਂ ਮੇਰਾ ਜਨਾਜ਼ਾ ਨਿਕਲੇ ਨਾ, ਉਹ 4 ਵੈਦ ਹੀ ਮੇਰੇ ਬਬਾਨ ਨੂੰ ਚੁੱਕ ਕੇ ਲੈ ਕੇ ਜਾਣ। ਦੁਨੀਆ ਨੂੰ ਪਤਾ ਲੱਗ ਜਾਏ ਕਿ ਐਡੇ ਵੱਡੇ ਵੈਦਾਂ ਹਕੀਮਾਂ ਦੇ ਹੁੰਦਿਆਂ ਹੋਇਆਂ ਵੀ ਇਹ ਸਮੇਂ ਨੂੰ ਬਦਲ ਨਹੀਂ ਸਕਿਆ, ਇਹ ਟਾਈਮ ਨੂੰ ਵਧਾ ਨਹੀਂ ਸਕਿਆ। ਇਹ ਵਧਣ ਘਟਣਾ ਹੈ ਤਿਲਸਾਰ, ਇੱਕ ਤਿਲ ਵੱਧ ਨਹੀਂ ਸਕਦੇ ਸਾਡੇ ਸਵਾਸ, ਇੱਕ ਤਿਲ ਘਟ ਨਹੀਂ ਸਕਦੇ। ਉਸ ਸਮੇਂ ਨੂੰ ਅਸੀਂ ਸਫਲ ਕਰਨਾ ਹੈ, ਉਸ ਸਮੇਂ ਨੂੰ ਬਰਬਾਦ ਕਰਨਾ, ਉਹ ਸਾਡੀ ਜ਼ਿੰਮੇਵਾਰੀ ਹੈ। ਔਰ ਭਾਈ ਗੁਰਦਾਸ ਜੀ ਕਹਿੰਦੇ ਨੇ ਚਾਰੋਂ ਪੈਰ ਸੁਭਤੇ ਅਚੇਤ ਨਾ ਲਜਾਏ ਹੈ। ਅਚੇਤ ਰਿਹਾ ਬੰਦਾ, ਇਹਨੂੰ ਲਾਜ ਨਾ ਆਈ। ਅਖੀਰ ਤੇ ਉਹਨਾਂ ਨੇ ਇੱਕ ਬੜੀ ਪਿਆਰੀ ਗੱਲ ਕੀ, ਕਹਿਣ ਲੱਗੇ ਬੰਦਿਆ ਤੂੰ ਘੜਿਆਲ ਦੀ ਆਵਾਜ਼ ਸੁਣ ਕੇ ਨਾ ਜਾਗਿਆ, ਤੂੰ ਡੁੱਬਦੀ ਕੋਵਲੀ ਨੂੰ ਸੋ ਦੇਖ ਕੇ ਸਾਵਧਾਨ ਨਾ ਹੋਇਆ, ਸੁਚੇਤ ਨਾ ਹੋਇਆ, ਤੂੰ ਚੱਲਦੀ ਸਮੇਂ ਦੀ ਚਾਲ ਨੂੰ, ਹਵਾ ਨੂੰ, ਨਦੀਆਂ ਦੇ ਪਾਣੀ ਨੂੰ ਦੇਖ ਕੇ ਸਾਵਧਾਨ ਨਾ ਹੋਇਆ, ਤੈਨੂੰ ਪਹਿਰੇਦਾਰ ਗੁਰੂ ਨੇ ਜਗਾਉਣ ਦਾ ਯਤਨ ਕੀਤਾ, ਤੂੰ ਸਾਵਧਾਨ ਨਾ ਹੋਇਆ, ਤੈਨੂੰ ਲਾਜ ਹੀ ਨਾ ਆਈ, ਕੋਈ ਤੈਨੂੰ ਖਿਆਲ ਹੀ ਨਾ ਆਇਆ ਕਿ ਮੈਨੂੰ ਜ਼ਿੰਦਗੀ ਕਾਹਦੇ ਲਈ ਮਿਲੀ ਹੈ। ਹੁਣ ਤੇ ਤਾਮਰ ਚੂੜ ਸ਼ਬਦ ਸੁਣ ਤੋਂ ਉਘਾਰ ਆਖੇ। ਤਾਮਰ ਮੈਣਾ ਹਨੇਰਾ, ਤਾਮਰ ਚੂੜ ਦਾ ਹਨੇਰੇ ਨੂੰ ਚਕਨਾਚੂਰ ਕਰਨ ਵਾਲਾ। ਸੰਸਕ੍ਰਿਤ ਵਿੱਚ ਕੁੱਕੜ ਨੂੰ ਤਾਮਰ ਚੂੜ ਕਹਿੰਦੇ ਨੇ। ਸੰਸਕ੍ਰਿਤ ਵਿੱਚ ਕੁੱਕੜ ਦਾ ਨਾਂ ਹੈ ਤਾਮਰ ਚੂੜ। ਉਹਨੂੰ ਤਾਂ ਕਿਹਾ ਜਾਂਦਾ ਹੈ, ਆਪਣੇ ਪਿੰਡਾਂ ਨਗਰਾਂ ਜਦੋਂ ਕੁੱਕੜ ਬੋਲਣਾ ਰਹਿਣਾ ਵੀ ਰਾਤ ਗਈ, ਹੁਣ ਦਿਨ ਚੜ੍ਹਨ ਵਾਲਾ ਹੈ। ਕੁੱਕੜ ਦੀ ਬਾਂਗ ਇਸ ਗੱਲ ਦਾ ਪ੍ਰਤੀਕ ਹੈ ਕਿ ਹੁਣ ਦਿਨ ਆਉਣ ਵਾਲਾ, ਰਾਤ ਗਈ। ਇਸੇ ਤਰੀਕੇ ਨਾਲ ਗੁਰਬਾਣੀ ਭਾਈ ਸਾਹਿਬ ਕਹਿੰਦੇ ਤਾਮਰ ਚੂੜ ਸ਼ਬਦ ਸੁਣ ਤੋਂ ਉਘਾੜ ਆਖੇ। ਹੁਣ ਤਾਂ ਚਿੱਟੇ ਵਾਲ ਹੋ ਗਏ। ਆਪਣਾ ਕੋਈ ਬੰਦਾ ਚਿਰਾਂ ਬਾਅਦ ਮਿਲੇ ਨਾ, ਆਪਾਂ ਕਹਿੰਦੇ ਚੰਗਾ ਭਲਾ ਸੀ ਬੱਗਾ ਕੁੱਕੜ ਬਣ ਗਿਆ ਹੁਣ ਤਾਂ। ਉਹਦੇ ਅਸੀਂ ਚਿੱਟੇ ਵਾਲ ਦੇਖ ਕੇ ਉਹਨੂੰ ਬੱਗਾ ਕੁੱਕੜ ਕਹਿੰਦੇ ਹਾਂ। ਕੁੱਕੜ ਭਾਵੇਂ ਲਾਲ ਵੀ ਹੁੰਦੇ, ਕਾਲੇ ਵੀ ਹੋਣਗੇ, ਉਹ ਰੰਗਾਂ ਦੇ ਵੀ, ਲੇਕਿਨ ਜ਼ਿਆਦਾ ਤਾਂ ਅਸੀਂ ਬੱਗਾ ਕੁੱਕੜ ਹੀ ਕਹਿੰਦੇ ਹਾਂ। ਤਾਮਰ ਚੂੜ ਦਾ ਅਰਥ ਹੈ ਕਿ ਬੁਢੇਪਾ ਆ ਗਿਆ, ਹੁਣ ਚਿੱਟੇ ਵਾਲ ਆ ਗਏ, ਬੰਦਿਆ ਹੋਣੀ ਸਮਝਾ। ਤਾਮਰ ਚੂੜ ਸ਼ਬਦ ਸੁਣਤ ਉਘਾਰ ਆਂਖੇ, ਹੁਣ ਅੱਖਾਂ ਉਘਾੜ ਲੈ, ਜੇ ਹੁਣ ਵੀ ਨਾ ਜਾਗਿਆ ਬਿਨ ਪਿਆ ਪ੍ਰੇਮ ਰਾਤੇ ਪਾਛੇ ਪਛਤਾਏ ਹੈ।
ਜੇ ਤੂੰ ਹੁਣ ਵੀ ਰੱਬ ਦੇ ਪਿਆਰ ਜੁੜ ਕੇ ਸਮੇਂ ਨੂੰ ਸਫਲ ਬਣਾਉਣ ਦਾ ਯਤਨ ਨਾ ਕੀਤਾ, ਫਿਰ ਤੈਨੂੰ ਝੂਰਨਾ ਪਏਗਾ। ਜਦੋਂ ਪ੍ਰਾਣੀ ਇਸ ਦੁਨੀਆ ਤੋਂ ਜਾਂਦਾ ਹੈ, ਆਪਾਂ ਦੇਖਦੇ ਚਿਹਰੇ ਤੇ ਡਰ ਹੁੰਦਾ ਹੈ, ਹੱਥ ਮਰੋੜੇ ਤਨ ਕਪੇ ਸਿਆਹੂ ਹੋਵਾ ਸਿਹਤ। ਉਹ ਕਾਹਦਾ ਡਰ ਹੈ? ਦੇਖੋ, ਸਰੀਰ ਛੱਡਣਾ ਕੋਈ ਡਰ ਨਹੀਂ ਹੈ। ਸਰੀਰ ਤਾਂ ਹਰ ਕਿਸੇ ਨੇ ਛੱਡਣਾ ਹੈ। ਸਰੀਰ ਤਾਂ ਇੱਕ ਕੱਪੜਾ ਹੈ, ਇਹ ਤੇ ਬਦਲਣਾ ਹੀ ਹੈ। ਇਹ ਤੇ ਸਾਡੇ ਗੁਰੂਆਂ ਸਾਹਿਬ ਆਏ, ਅਵਤਾਰ ਪੀਰ ਪੈਗੰਬਰ ਆਏ, ਸਾਰਿਆਂ ਬਦਲਿਆ, ਸਾਨੂੰ ਬਦਲਣਾ ਪੈਣਾ ਹੈ। ਉਹ ਡਰ ਕਾਹਦਾ ਹੁੰਦਾ ਹੈ? ਉਹ ਪਛਤਾਵਾ ਕਾਹਦਾ ਹੁੰਦਾ ਹੈ? ਉਹ ਇਹ ਹੁੰਦਾ ਕਿ ਮੇਰੀ ਜ਼ਿੰਦਗੀ ਕਿੰਨੀ ਸਾਰੀ ਇੱਦਾਂ ਲੰਘੀ, ਮੈਂ ਸੋਚਿਆ ਹੀ ਨਾ ਕਦੀ। ਉਹ ਪਛਤਾਵਾ ਇਸ ਗੱਲ ਦਾ ਹੁੰਦਾ ਹੈ। ਉਹ ਡਰ ਇਸ ਗੱਲ ਦਾ ਹੁੰਦਾ ਹੈ ਕਿ ਮੇਰੀ ਇੰਨੀ ਅਮੋਲਕ ਜ਼ਿੰਦਗੀ ਬਤੀਤ ਹੋ ਗਈ। ਔਰ ਗੁਰਬਾਣੀ ਇਹ ਗੱਲ ਕਹਿੰਦੀ, ਭਈ ਪ੍ਰਾਪਤ ਮਾਨੁਖ ਦੇਵਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਬੰਦਿਆ, ਇਹ ਜ਼ਿੰਦਗੀ ਜਿਹੜੀ ਹੈ ਇਹ ਗੋਬਿੰਦ ਨੂੰ ਮਿਲਣ ਦੇ ਲਈ ਹੈ। ਸਮਾਂ ਸਮੁੰਦਰ ਦੀ ਨਿਆਈ ਹੈ। ਜਿਵੇਂ ਸਮੁੰਦਰ ਵਿੱਚ ਹਰ ਚੀਜ਼ ਜ਼ਬਤ ਹੁੰਦੀ ਚਲੀ ਜਾਂਦੀ ਹੈ, ਹਰ ਚੀਜ਼ ਸਮੇਂ ਦੇ ਵਿੱਚ ਜ਼ਬਤ ਹੁੰਦੀ ਜਾਂਦੀ ਹੈ। ਵੱਡੇ ਵੱਡੇ ਆਏ, ਦੁਨੀਆ ਦੇ ਬਾਦਸ਼ਾਹ ਆਏ, ਬਾਦਸ਼ਾਹ ਸਾਹਿਬ ਵਪਾਰੀ ਸਮੇਂ ਅੰਦਰ ਜ਼ਬਤ ਹੋ ਗਏ, ਕੋਈ ਉਹਨਾਂ ਨੂੰ ਜਾਣਦਾ ਨਹੀਂ ਹੈ। ਸਮੁੰਦਰ ਜਿਹੜੀ ਚੀਜ਼ ਡੁੱਬ ਗਈ ਹੋ ਗਈ। ਸਮਾਂ ਸਾਰਿਆਂ ਨੂੰ ਖਾਈ ਚੱਲਿਆ ਜਾ ਰਿਹਾ ਹੈ, ਸਮਾਂ ਆਪਣੀ ਚਾਲ ਨਾਲ ਤੁਰਿਆ ਚੱਲਿਆ ਜਾ ਰਿਹਾ ਹੈ। ਪਰ ਸਾਨੂੰ ਸਾਡੇ ਸਤਿਗੁਰੂ ਜੀ ਨੇ ਸੁਚੇਤ ਕੀਤਾ, ਸਾਵਧਾਨ ਕੀਤਾ ਕਿ ਅਸੀਂ ਸਮੇਂ ਨੂੰ ਸੰਭਾਲੀਏ। ਜਿਹੜੀ ਗੱਲ ਬਾਬਾ ਫਰੀਦ ਸਾਹਿਬ ਜੀ ਨੇ ਕਹੀ ਸੀ ਕਿ ਜਾਂ ਤਉ ਖੱਟਣ ਵੇਲ ਤਾਂ ਤੂੰ ਰੱਤਾ ਦੁਨੀ ਸਿਉ। ਬੰਦਿਆ, ਜਦੋਂ ਤੇ ਖੱਟੀ ਖੱਟਣ ਦਾ ਵੇਲਾ ਸੀ, ਲਾਹਾ ਲੈਣ ਦਾ ਵੇਲਾ ਸੀ, ਇਹ ਜ਼ਿੰਦਗੀ ਲਾਹਾ ਪ੍ਰਾਪਤ ਕਰਨ ਦੀ ਪ੍ਰਾ ਹੋਈ ਹੈ। ਔਰ ਗੁਰਬਾਣੀ ਕਹਿੰਦੀ ਆਪਾਂ ਕਿਛ ਲਾਹੇ ਉੱਪਰ ਘਾਲੀਏ। ਲਾਹਾ ਕੀ ਹੈ? ਆਪਾਂ ਜ਼ਿੰਦਗੀ ਅੰਦਰ ਉਹ ਕਰਮ ਕਰੀਏ ਜਿਹਦੇ ਕਰਨ ਤੋਂ ਬਾਅਦ ਸਾਨੂੰ ਝੂਰਨਾ ਨਾ ਪਏ। ਸਮਾਂ ਇੱਕ ਬਹੁਤ ਵੱਡੀ ਦੌਲਤ ਹੈ, ਸਮਾਂ ਇੱਕ ਬਹੁਤ ਵੱਡੀ ਪੂੰਜੀ ਹੈ, ਸਮਾਂ ਬੜਾ ਅਮੋਲਕ ਹੈ। ਇਹ ਸਮੇਂ ਨੂੰ ਸੰਭਾਲਣ ਦੀ ਪ੍ਰੇਰਣਾ ਗੁਰਬਾਣੀ ਅੰਦਰ ਸਤਿਗੁਰੂ ਜੀ ਨੇ ਵੱਡੇ ਪੱਧਰ 'ਤੇ ਸਾਨੂੰ ਬਖਸ਼ਿਸ਼ ਕੀਤੀ ਹੈ। ਔਰ ਤੁਸੀਂ ਜਦੋਂ ਬਾਣੀ ਪੜ੍ਹੋਗੇ, ਹਰ ਸਮੇਂ ਦੀ ਇਕਾਈ ਦੇ ਪ੍ਰਥਾਏ ਤੁਹਾਨੂੰ ਬਾਣੀ ਮਿਲੇਗੀ। 12 ਦੀ ਬਾਣੀ ਮਿਲੇ, 12 ਮਾਹ ਦੀ ਬਾਣੀ ਮਿਲੇਗੀ, ਪਹਿਰਾਂ ਦੀ ਮਿਲੇਗੀ, ਥਿੱਤਾਂ ਦੀ ਮਿਲੇਗੀ, ਦਿਨਾਂ ਦੀ ਮਿਲੇਗੀ, ਵਾਰਾਂ ਦੀ ਮਿਲੇਗੀ, ਰੁੱਤਾਂ ਦੀ ਮਿਲੇਗੀ। ਉਹਦਾ ਮਕਸਦ ਇਹ ਹੈ ਕਿ ਅਸੀਂ ਆਪਣੇ ਸਮੇਂ ਦੀ ਕੀਮਤ ਨੂੰ ਜਾਣੀਏ। ਜਿਹੜੇ ਸਮੇਂ ਦੀ ਕਦਰ ਕਰਦੇ ਨੇ, ਸਮਾਂ ਉਹਨਾਂ ਦੀ ਕਦਰ ਕਰਾ ਦਿੰਦਾ ਹੈ। ਜਿੰਨੇ ਮਹਾਨ ਲੋਕ ਹੋਏ ਨੇ, ਜਿਨ੍ਹਾਂ ਨੂੰ ਅੱਜ ਯਾਦ ਕਰਦੇ ਹਾਂ, ਪੂਜਦੇ ਹਾਂ, ਉਹਨਾਂ ਦਾ ਇੱਕੋ ਇੱਕ ਕਾਰਨ ਕਿ ਉਹਨਾਂ ਨੇ ਸਮੇਂ ਦੀ ਕਦਰ ਕੀਤੀ। ਔਰ ਵਿਦਵਾਨ ਲੋਕ, ਬੜੇ ਬੜੇ ਸਾਇੰਸਦਾਨ ਲੋਕ ਜਿਹੜੇ ਹੋਏ ਨੇ, ਜੇ ਸਮੇਂ 'ਤੇ ਲੋਕ ਸੁੱਤੇ ਹੁੰਦੇ, ਉਹ ਵਿਚਾਰੇ ਸਾਰੀ ਸਾਰੀ ਰਾਤ ਉਸ ਸਮੇਂ ਦੇ ਵਿੱਚ ਕੁਝ ਨਾ ਕੁਝ ਸੋਚਦੇ, ਕਾਢਾਂ ਕੱਢਦੇ ਰਹਿੰਦੇ ਨੇ, ਉਸ ਸਮੇਂ ਨੂੰ ਸਫਲ ਕਰਦੇ ਰਹੇ। ਆਓ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਪਾਵਨ ਪਵਿੱਤਰ ਬਚਨ ਕਿ ਸਹੀ ਪੂਰੇ ਸ਼ਾਹ ਜੇ ਵਕਤੇ ਉੱਪਰ ਲੜਮ ਹੋਏ, ਵਕਤ ਵਿਚਾਰੇ ਸੋ ਬੰਦਾ ਹੋਏ। ਅਸਲੀ ਬੰਦਾ ਉਹ ਹੈ, ਅਸਲੀ ਜ਼ਿੰਦਗੀ ਦਾ ਸ਼ਾਹੂਕਾਰ ਹੈ ਜਿਹੜਾ ਵਕਤ ਦੀ ਸੰਭਾਲ ਕਰਦਾ ਹੈ। ਸਾਨੂੰ ਵਾਹਿਗੁਰੂ ਜੀ ਨੇ ਜ਼ਿੰਦਗੀ ਦਾ ਬੜਾ ਅਮੋਲਕ ਸਮਾਂ ਦਿੱਤਾ ਹੈ। ਅਸੀਂ ਵਧੀਆ ਮੁਲਕਾਂ 'ਚ ਬੈਠੇ ਹੋਏ ਹਾਂ। ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਵਰਗੀ ਅੰਮ੍ਰਿਤਮਈ ਬਾਣੀ ਦਾ ਬੜਾ ਇੱਕ ਅਮੁੱਲ ਔਰ ਅਖੁੱਟ ਖਜ਼ਾਨਾ ਹੈ। ਆਪਾਂ ਇਸ ਖਜ਼ਾਨੇ ਨੂੰ ਜ਼ਰੂਰ ਪੜ੍ਹਿਆ ਕਰੀਏ, ਵਿਚਾਰਿਆ ਕਰੀਏ। ਔਰ ਗੁਰਬਾਣੀ ਦੀ ਰੌਸ਼ਨੀ ਅੰਦਰ ਜੇ ਆਪਾਂ ਦੇਖੋ, ਰੋਜ਼ ਥੋੜ੍ਹੀ ਥੋੜ੍ਹੀ ਬਚਤ ਕਰਨ ਵਾਲੇ ਜਿਹੜੇ ਨੇ, ਉਹ ਆਖਰ ਸ਼ਾਹੂਕਾਰ ਬਣ ਜਾਂਦੇ ਨੇ। ਜੇ ਰੋਜ਼ ਅਸੀਂ ਕੁਝ ਟਾਈਮ ਹੀ ਗੁਰੂ ਲਈ ਕੱਢਣਾ ਸ਼ੁਰੂ ਕਰ ਦਈਏ, ਕੁਝ ਟਾਈਮ। ਔਰ ਗੁਰਬਾਣੀ ਨੇ ਬਹੁਤਾ ਇਹ ਨਹੀਂ ਕਿਹਾ ਵੀ ਤੁਸੀਂ ਸਾਰਾ ਦਿਨ ਬੈਠੇ ਰਹੋ। ਕਿਤੇ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਤੁਸੀਂ ਸਾਰਾ ਦਿਨ ਬੈਠੇ ਰਹੋ, ਨਹੀਂ। ਗੁਰਦੁਆਰੇ ਸਾਰਾ ਦਿਨ ਬੈਠੇ ਰਹਿਣਾ ਕੋਈ ਭਗਤੀ ਨਹੀਂ ਹੈ, ਜਾਂ ਸਾਰਾ ਦਿਨ ਮਾਲਾ ਫੜ ਕੇ ਬੈਠੇ ਰਹਿਣਾ ਕੋਈ ਭਗਤੀ ਨਹੀਂ ਹੈ। ਕਿਰਤ ਕਰਨਾ ਵੀ ਭਗਤੀ ਹੈ। ਪਰ ਗੁਰਬਾਣੀ ਇਹ ਗੱਲ ਕਹਿੰਦੀ ਹੈ ਕਿ ਆਪਾਂ ਥੋੜਾ ਟਾਈਮ ਤੇ ਦਈਏ। ਭਾਈ ਗੁਰਦਾਸ ਜੀ ਨੇ ਇੱਕ ਗੱਲ ਕਹੀ ਹੈ, ਜੈਸੇ ਬੋਝ ਭਰੀ ਨਾਵ ਉਂਗਰੀ ਦੋਇ ਬਾਹਰ ਰਹੇ, ਪਾਰ ਪਰੇ ਪੂਰ ਸਵੇ ਕੁਸਲ ਬੇਹਾਤ ਹੈ। ਬੇੜੀ ਹੁੰਦੀ ਹੈ, ਉਹ 'ਚ ਕਿੰਨਾ ਸਾਰਾ ਭਾਰ ਲੱਦਿਆ ਹੁੰਦਾ ਹੈ, ਪਰ ਮਲਾਹ ਇੰਨਾ ਕੁ ਘੱਟ ਭਾਰ ਲੱਦਦਾ ਹੈ ਕਿ ਥੋੜੀ ਜਿਹੀ ਬੇੜੀ ਪਾਣੀ ਤੋਂ ਬਾਹਰ ਰਹੇ। ਬਹੁਤੀ ਡੁੱਬ ਜਾਏ, ਥੋੜੀ ਪਾਣੀ ਤੋਂ ਬਾਹਰ ਰਹੇ। ਇਸੇ ਤਰੀਕੇ ਨਾਲ 8 ਪੈਰ 60 ਘੜੀ ਮੈਂ ਜੋ ਇੱਕ ਘੜੀ ਸਾਧ ਸਮਾਗਮ ਕਰੇ ਨਿਜ ਕਰ ਜਾਤ ਹੈ। 8 ਪੈਰ ਨੇ, ਆਪਣੀ ਦੁਨੀਆ ਦੀ ਕਿਰਤ ਕਰੀਏ, ਘਰ ਦੇ ਕੰਮ ਕਰੀਏ, ਸਰੀਰਕ ਤੌਰ 'ਤੇ ਸੋਈਏ, ਜਾਗੀਏ, ਜੋ ਮਰਜ਼ੀ ਕਰੀਏ, ਪਰ ਇੱਕ ਘੜੀ ਗੁਰੂ ਦੀ ਕੱਢ ਲਿਆ ਕਰੀਏ। ਜੇ ਇੱਕ ਘੜੀ ਕੱਢ ਲਾਂਗੇ, ਜਿਵੇਂ ਥੋੜੀ ਜਿਹੀ ਬੇੜੀ ਬਾਹਰ ਰਹਿੰਦੀ ਹੋਈ ਤਰਦੀ ਤਰਦੀ ਪਾਰਲੇ ਕੰਢੇ ਚਲੀ ਜਾਂਦੀ ਹੈ ਨਾ, ਇੱਕ ਘੜੀ ਆਪਾਂ ਜੁੜਾਂਗੇ ਨਾ। ਬਾਬਾ ਕਬੀਰ ਸਾਹਿਬ ਜੀ ਨੇ ਤਾਂ ਹੋਰ ਉਦਾਤ ਗੱਲ ਕੀਤੀ, ਏਕ ਘੜੀ ਆਦੀ ਹੂੰ ਤੇ ਆਰ ਭਗਤਨ ਛੇਤੀ ਗੋਸ਼ਟੀ ਜੋ ਕੀਨੇ ਸੋ ਲਾਭ। ਅੱਧੀ ਤੋਂ ਅੱਧੀ ਘੜੀ ਵੀ ਜੇ ਅਸੀਂ ਜੁੜ ਜਾਵਾਂਗੇ ਨਾ, ਸਾਡੀ ਜ਼ਿੰਦਗੀ ਦੀ ਬੇੜੀ ਪਾਰ ਲੱਗ ਜਾਏਗੀ। ਗੁਰੂ ਪਾਤਸ਼ਾਹ ਕਿਰਪਾ ਕਰਨ, ਗੁਰਬਾਣੀ ਰਾਹੀਂ ਅਸੀਂ ਸਮੇਂ ਦੀ ਕਦਰ ਕਰੀਏ, ਸਮੇਂ ਨੂੰ ਸੰਭਾਲੀਏ, ਸਮੇਂ ਦਾ ਲਾਹਾ ਖੱਟੀਏ, ਫਿਰ ਅਸੀਂ ਅਸਲੀ ਸ਼ਾਹੂਕਾਰ ਬਣ ਕੇ ਇਸ ਧਰਤੀ ਤੋਂ ਜਾਵਾਂਗੇ। ਵਕਤ ਉੱਪਰ ਲੜਾਂਗੇ, ਅਸੀਂ ਜੇਤੂ ਬਣ ਕੇ ਜਾਵਾਂਗੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਆਪਾਂ ਫਿਰ ਕਿਸੇ ਦਿਨ ਬੋਲਣ ਦੇ ਪ੍ਰਥਾਏ, ਸਾਨੂੰ ਸਤਿਗੁਰੂ ਜੀ ਨੇ ਬੋਲਣ ਦਾ ਕਿੰਨਾ ਅਮੀਰ ਵਿਰਸਾ ਦਿੱਤਾ ਹੈ, ਕਿੰਨੀ ਜੁਗ ਦੱਸੀ ਵਿਚਾਰਾਂ ਕਰਾਂਗੇ। ਅੱਜ ਦੀਆਂ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਭੁੱਲ ਚੁੱਕ ਦੀ ਖਿਮਾ ਜੀਓ। ਆਓ ਮਿਲ ਕੇ ਆਨੰਦ ਸਾਹਿਬ ਜੀ ਦਾ ਪਾਠ ਕਰੀਏ। ਬਹੁਤ ਧੰਨਵਾਦ ਗੁਰੂ ਪਿਆਰੀਆਂ ਸੰਗਤਾਂ ਦਾ, ਜੋ ਗੁਰੂ ਹਜ਼ੂਰੀ 'ਚ ਹਾਜ਼ਰ ਹੋ ਕੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰਦੇ ਨੇ। ਮਾਨਯੋਗ ਪੰਜਾਬੀ ਰੇਡੀਓ USA ਵਾਲਿਆਂ ਦਾ, ਵੀਰਾਂ ਦਾ ਬਹੁਤ ਧੰਨਵਾਦ
ਜਿਹੜੇ ਗੁਰੂ ਦੀ ਗੱਲ ਲੋਕਾਂ ਤੱਕ ਪਹੁੰਚਾਉਂਦੇ ਨੇ। ਪ੍ਰਬੰਧਕ ਕਮੇਟੀ ਦਾ ਧੰਨਵਾਦ ਜਿਨ੍ਹਾਂ ਨੇ ਸੋਹਣਾ ਗੁਰੂ ਸਥਾਨ ਬਣਾਇਆ ਹੈ। ਆਓ ਮਿਲ ਕੇ ਆਨੰਦ ਸਾਹਿਬ ਜੀ ਦਾ ਪਾਠ ਕਰੀਏ ਜੀ। ਪਿਆਰ ਸਤ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ ਵਸਾਇਆ। ਕਹੇ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ। ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ। ਅੰਗੀਕਾਰੋ ਕਰੇ ਤੇਰਾ ਸਭਨਾ ਗਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ। ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ। ਸਦਾ ਸਿਵਤ ਸਲਾਹ ਤੇਰੀ ਨਾ ਮਨ ਵਸਾਵੇ। ਜਿਨਕੇ ਮਨ ਵਸਿਆ ਵਾਜੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ। ਸਾਚਾ ਨਾਮ ਮੇਰਾ ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਨ। ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਇਹ ਵਡਿਆਈਆਂ। ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਘਰ ਸੁਭਾਗੇ। ਪੰਚ ਦੂਤ ਵਾਸ ਕੀਤੇ ਕਾਲ ਕੰਟਕ ਮਾਰਿਆ। ਕਹੇ ਨਾਨਕ ਤੈ ਸੁਖ ਹੋਵਾ ਤਿਤ ਕਰ ਅਨਹਦ ਵਾਜੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ। ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ। ਮਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੁਰੇ। ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਆਪਰ ਪੂਰੇ। ਅੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੁਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਖ ਕਨੇ ਕੋਈ ਨਾ ਜਾਣੈ ਤੁਮਰਾ ਅੰਤ ਚੇਤੇ ਊਚਾ। ਸਗਲ ਸਮਗਰੀ ਤੁਮਰੈ ਸੁਤਰ ਤਾਰੀ। ਤੁਮ ਤੇ ਹੋਇ ਸੋ ਜੇ ਤੁਮਰੇ ਗਤ ਮਿਤ ਤੁਮ ਹੀ ਜਾਨੀ। ਨਾਨਕ ਦਾਸ ਜਪੋ ਜੀ ਸਤਨਾਮ ਸ੍ਰੀ ਵਾਹਿਗੁਰੂ 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 ਜੀ। ਅਰਦਾਸ ਏਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਪ੍ਰਥਮ ਭਗਉਤੀ ਸਿਮਰ ਕਾਇ ਗੁਰੂ ਨਾਨਕ ਲਿੰਗ ਧਿਆਏ। ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਇ। ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਸ੍ਰੀ ਹਰਿਕ੍ਰਿਸ਼ਨ ਧਿਆਈਐ। ਜਿਸ ਰਿਠੈ ਸ਼ਬਦ ਹੋ ਜਾਏ ਤੇਗ ਬਹਾਦਰ ਸਿਮਰੈ। ਕਰਨਉ ਨਿਜਾਵੈ ਧਾਈ ਸਭ ਥਾਈ ਹੋਈ ਸਹਾਇ। ਦਸਵਾਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸਹਾਇ। ਦਸਾਂ ਪਾਤਸ਼ਾਹ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜ ਪਿਆਰਿਆਂ ਚੌਂ ਸਬਜਾਦਿਆਂ 40 ਮੁਕਤੀਆਂ ਹਟੀਆਂ ਜਪੀਆਂ ਤਪੀਆਂ ਨਾਮ ਜਪਿਆ। ਵੰਡ ਛਕਿਆ ਦੇਖ ਚਲਾਈ ਤੇ ਗਵਾਈ ਦੇਖ ਕੇ ਅਨ ਡਟ ਕੀਤਾ। ਦਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ। ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨ। ਆਰਿਆਂ ਨਾਲ ਚਰਾਏ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਨਾ। ਸਦਕਵਾਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤ ਆਵੇ। ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਨਾ ਖਾਲਸਾ ਜੀ ਸਾਹਿਬ ਤਾਂ ਤਰਸ਼ਾ ਰਿਆਇਤ। ਦੇਖ ਤੇਗ ਫਤਿਹ ਬ੍ਰਿਤ ਕੀ ਪੈਦੁਰੀ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਭਰੋਸਾ ਦਾਨ ਵਿਸਾਹੋ ਦਾਨ। ਦਾਨਾ ਸਰਦਾਨ ਨਾਮਦਾਰ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ। ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ। ਧਰਮ ਕਾ ਜੈਕਾਰਾ ਬੋਲੋ ਜੀ।
ਸਿੱਖਾਂ ਦਾ ਮਰਨੀ ਵਾ ਮਤ ਉੱਚੀ ਮਤ ਪਾਧੀ ਰਾਖੀ। ਆਪ ਵਾਹਿਗੁਰੂ ਅੰਤਰਜਾਮੀ ਸਤਿਗੁਰੂ ਜੀ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਹੂਰ ਗੁਰਦੁਆਰਿਆਂ ਗੁਰਧਾਮ ਜਿਨ੍ਹਾਂ ਦੇ ਪਾਵਨ ਦਰਸ਼ਨ ਦਿਦਾਰਿਆਂ ਤੋਂ ਪੰਥ ਨੂੰ ਛੋੜਿਆ ਗਿਆ ਜੀ। ਖੁੱਲ੍ਹੇ ਦਰਸ਼ਨ ਸੇਵਾ ਸੰਭਾਲ ਦਾ ਦਾਨ ਖਾਲਸਾ ਪੰਥ ਨੂੰ ਬਖਸ਼ੋ। ਹੀ ਨਿਮਾਣਿਆਂ ਦੇ ਬਾਣ ਸਤਿਗੁਰੂ ਨੇ ਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਆਪ ਜੀਆਂ ਦੇ ਪਾਵਨ ਚਰਣਾ ਕਮਲਾਂ ਪਾਸ ਅਰਦਾਸ ਬੇਨਤੀ ਜਿਹੜੀ ਹੈ ਆਪ ਜੀ ਦੀ ਕਿਰਪਾ ਸਦਕਾ ਸਤਿਗੁਰੂ ਜੀ ਆਪ ਦੀ ਪਾਵਨ ਹਜ਼ੂਰੀ ਅੰਦਰ ਸੰਧਾ ਜੀ ਕੇ ਦੀਵਾਨ ਸੱਜਣ ਸੱਜਿਆਂ ਦੀਵਾਨਾਂ ਅੰਦਰ ਸ਼ਬਦ ਚੌਂਕੀ ਸੋਦਾਰ ਰਹਿ ਰਸੋ ਦੇ ਪਾਠ ਉਪਰੰਤ ਗੁਰਬਾਣੀ ਦਾ ਰਸ ਪੀਨਾ ਸ਼ਬਦ ਕੀਰਤਨ ਗਨ ਕੀਤਾ ਗਿਆ। ਸਤਿਗੁਰੂ ਚਾਲੀ ਲੜੀ ਦੇ ਤਹਿਤ ਗੁਰਬਾਣੀ ਦੀ ਇਤਿਹਾਸ ਦੀ ਕਥਾ ਵਿਚਾਰਾਂ ਹੋਈਆਂ ਹਨ। 6 ਪੌੜੀਆਂ ਅਨਸ ਦੇ ਪਾਠ ਹੋ ਜਾਂਦਾ। 10 ਪਾਸੋਂ ਨਿਤਨੇਮ ਕਰਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਗੁਰਬਾਣੀ ਜੀ ਕੀ ਇਤਿਹਾਸ ਦੀ ਕੀ ਕਥਾ ਵਿਚਾਰ ਕਰਦੇ ਹਾਂ। ਅਨਸ ਦੇ ਪਾਠ ਕਰਦੇ ਹਾਂ। ਸੰਗਤਾਂ ਪਾਸੋਂ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਪੜ੍ਹਦੇ ਹਾਂ ਬਾਣੀ ਸ਼ਰਵਣ ਕਰਦੇ ਹਾਂ ਸਮੁੱਚੀਆਂ ਸੇਵਾਵਾਂ ਨਿਭਾਉਂਦੇ ਹਾਂ। ਹੋਈਆਂ ਬੇਅੰਤ ਭੁੱਲਾ ਚੁੱਕਾ ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨ ਕੇ ਵਾਸਤੇ ਸ਼ੁੱਧ ਬਾਣੀ ਪੜ੍ਹਨ ਦਾ ਬਾਣੀ ਸ਼ਰਵਣ ਕਰਨ ਦਾ ਬਲ ਬਖਸ਼ਿਸ਼ ਕਰਨਾ। ਬਾਣੀ ਦਾ ਭਾਵ ਸਮੂਹ ਆਈਆਂ ਗੁਰਸਿੱਖ ਸੰਗਤਾਂ ਦੇ ਹਿਰਦਿਆਂ ਮਨ ਅੰਦਰ ਵਸਾਉਣਾ ਭਾਵਨਾ ਪੂਰੀਆਂ ਕਰਨੀਆਂ। ਦਰੋਂ ਘਰੋਂ ਨਾਮਦਾਨ ਭਰੋਸਾ ਦਾਨ ਗੁਰਸਿੱਖੀ ਦਾਨ ਬਖਸ਼ਿਸ਼ ਕਰਨਾ। ਸਰਬੱਤ ਸੰਗਤਾਂ ਦੇ ਘਰ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਉਰਤਾਣੇ ਕਾਰੋਬਾਰ ਚ ਵਾਧੇ ਕਰਨੇ। ਦੇਸ਼ ਪ੍ਰਦੇਸ਼ ਸਹਾਈ ਹੋਣਾ। ਸਤਿਗੁਰੂ ਜੀਓ ਆਪਣੇ ਹੱਕ ਸੱਚ ਵਾਸਤੇ ਜੋ ਗੁਰੂ ਕੇ ਯੋਧੇ ਸਿੰਘ ਲੰਮੇ ਸਮੇਂ ਤੋਂ ਇੰਡੀਆ ਵਿਖੇ ਜੇਲ੍ਹਾਂ ਵਿੱਚ ਨਜ਼ਰਬੰਦ ਹਨ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ। ਤਿੰਨਾਂ ਸਿੰਘਾਂ ਦੀ ਪੱਕੀ ਰਿਹਾਈ ਵਾਸਤੇ ਸਿੰਘਾਂ ਦੀ ਚੜ੍ਹਦੀ ਕਲਾ ਵਾਸਤੇ ਸਮੁੱਚੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਆਪਦੇ ਪਾਵਨ ਚਰਨਾਂ 'ਚ ਅਰਦਾਸ ਹੈ ਜੀ ਕਿਰਪਾ ਕਰਨੀ। ਸਮੂਹ ਸਿੰਘਾਂ ਨੂੰ ਸਮੁੱਚੇ ਪੰਥ ਨੂੰ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ। ਭੋਗ ਦੇ ਸਮੇਂ ਆਪਦੀਆਂ ਬਖਸ਼ਿਸ਼ ਕੀਤੀਆਂ ਦਾਤਾਂ ਵਿੱਚੋਂ ਸੰਗਤਾਂ ਵੱਲੋਂ ਪੰਚਮ ਕੜਾ ਪ੍ਰਸ਼ਾਦ ਦੀ ਦੇਖ ਸੱਚ ਕੇ ਹਾਜ਼ਰ ਹੈ। ਪ੍ਰਵਾਨ ਹੋਏ ਪ੍ਰਵਾਨ ਆ ਕੜਾ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਦਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ। ਕਦਮ ਸਵਾਸ ਚੱਲੇ ਸੁਭਲੇ ਕਰਨੇ ਤਿਲ ਫੁੱਲ ਭੇਟਾਵਾਂ ਅੰਦਰ ਪ੍ਰਵਾਨ ਕਰਨੀਆਂ ਜੀ। ਕਰੋ ਕਿਰਪਾ ਬਖਸ਼ੋ ਪਾਵਨ ਪਵਿੱਤਰ ਹੁਕਮ ਨਾਮੇ ਸੰਗਤਾਂ ਨੂੰ ਅਸੀਸ ਬਖਸ਼ਿਸ਼ ਕਰੋ। ਸੁਖ ਹੋਵੇ ਨਾਮ ਚਿਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾਗਿਆ ਪਈ ਅਕਾਲ ਕੀ ਤਬੈ ਚੱਲਾਇਓ ਸਾਵ ਸਕਲ ਕੋ ਹੁਕਮ ਹੈ ਗੁਰੂ ਮਾਨਿਓ। ਗੁਰੂ ਗ੍ਰੰਥ ਜੀ ਮੰਨਿਓ ਪ੍ਰਗਟ ਗੁਰਾਂ ਕੀ ਜਾਓ ਪ੍ਰਭ ਕੋ ਮਿਲ ਬਹੁ ਚਾਹੈ ਖੋਜ ਸ਼ਬਦ ਮੈਲ ਰਾਜ ਕਰੇਗਾ। ਆਕੀ ਰਹਿ ਨਾ ਕੋਏ ख्वार ਹੋਏ ਸਹ ਮਿਲੈਂਗੇ ਬਚੇ ਸ਼ਰਨ ਜੋ। ख्वार ਹੋਏ ਸਹ ਮਿਲੈਂਗੇ ਬਚੇ ਸ਼ਰਨ ਜੋ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਵਾਹਿਗੁਰੂ ਜੀ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ। ਤੇਰਾ ਤੁਝ ਕੋ ਸੋਪਤੇ ਕਿਆ ਲਾਗੈ ਮੇਰਾ। ਮਾਥੇ ਤਿਲਕ ਹੱਥ ਮਾਲਾ ਬਨਾ ਲੋਗ ਨਰਾਮ ਖਿਲੋ ਨਾ ਜਾਣਾ। ਸੁਖ ਹੋਟਲ ਗੁਰ ਸੇਵੀਐ ਅਹਨ ਸਹਿ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਵਾਹਿਗੁਰੂ ਜੀ ਤਰਾਸਰੀ ਮਹੱਲਾ ਪੰਜਵਾ। ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਤ ਹੈ ਸੁਰਾ।
ਆਤਮ ਜਣੈ ਸਗਲ ਵਸਤਾ ਕੈ, ਜਾ ਕਾ ਸਤਿਗੁਰ ਪੂਰਾ। ਜਾ ਕੋ ਹਰ ਰੰਗ ਲਾਗੁ ਸੁਜੁਗ ਮਹਿ, ਸੋ ਕਹੀਤ ਹੈ ਸੂਰਾ। ਆਤਮ ਜਣੈ ਸਗਲ ਵਸਤਾ ਕੈ, ਜਾ ਕਾ ਸਤਿਗੁਰ ਪੂਰਾ। ਠਾਕੁਰ ਗਾਈਐ ਆਤਮ ਰੰਗ, ਸਰਣੀ ਪਾਵਨ ਨਾਮ ਧਿਆਵਣ। ਸਹਿਜ ਸਮਾਵਣ ਸੰਗ ਰਹਾਉ, ਜਨ ਕੇ ਚਰਨ ਵਸੈ ਮਰਹਿ ਰੈ। ਸੰਗ ਪੁਨੀਤਾ ਦੇਹੀ, ਜਨ ਕੀ ਧੂਰ ਦੇਹੋ ਕਿਰਪਾ ਨਿਧ। ਨਾਨਕ ਕੈ ਸੁਖ ਏਹੀ, ਜਨ ਕੇ ਚਰਨ ਵਸਹਿ ਮਰਹਿ ਰੈ। ਸੰਗ ਪੁਨੀਤਾ ਦੇਹੀ, ਜਨ ਕੇ ਧੂਰ ਦੇਹੋ ਕਿਰਪਾ ਨਿਧ। ਨਾਨਕ ਕੈ ਸੁਖ ਏਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਬਤ ਸਾਹ ਲਿਖਿਆ ਮਿਲ ਕਿਰਪਾਲ ਤੇਰੂ, ਦੇਹੋ ਸਜਣਿਆ ਸੀਸੜੀਆਂ ਗੁਰੂ ਸਤਿ ਮੈਂ ਘਰ ਪਹੁੰਚਾ। ਸਦਨ ਨੂੰ ਸਤਹਾਰਾ ਸੂਰਿਆ ਨਾਮ ਸੀਦਾ ਰਸਮ ਹਵਾ ਪਹਿਲਾ। ਸ਼ੇ ਘਰ ਸ਼ੇ ਗੁਰੂ ਸ਼ੇ ਦੇ ਸੁਪੁਰੇ ਤੇ ਉਸਨੇ ਬਾਬਾ ਨਗਰ ਕਰਕੇ ਕੀ ਹੋਈ ਸੋ ਕਰਾ ਹੋਣਾ ਇਹ ਰਹਾ ਬਸਰੇ ਸਿਆ ਕਰ ਕੀ ਵਾਰੀ ਨਾ ਹੋਗਾ। ਸੂਰਜ ਕੋ ਹੋਰ ਕਰੋੜ ਕੇ ਜਨ ਤੇ ਨਜ਼ਰ ਤੇ ਗਾਣਾ ਕੱਟੇ ਕੀਤੇ ਵੇ ਰਾਤ ਅਸਲੀ ਮਹੱਲਾ ਪਹਿਲਾ ਬਤਨ ਮੈਂ ਖਾਲ ਰਤਨ ਦੀ ਪੁਕਾਰ ਕਾ ਮੰਡਲ ਮੁਖੀ ਉਡਾਲ ਔਰ ਜਦੋਂ ਪਰੀ ਸਫਲ ਬਣਾਏ ਬੰਦੇ ਟਿਕਾ ਐਸੇ ਆਪ ਹੋਏ ਨਾਦਰੀ ਆਤਮਾ ਦਾ ਸ਼ੋਧ ਜਗ ਜਹਾ। ਸ਼ਾਸਤਮ ਮੈਂ ਮਨਾ ਨਾ ਕੋਈ ਸਾਰੇ ਸਮੂਹ ਨਾ ਕੋਈ ਸਾਰੇ ਸੁਤਾਰ ਜੋੜੀ ਮਨਾ ਕੇ ਸ੍ਰੀ ਪਦਮ ਸੰਤੁਲਨੀ ਸਾਮੈ ਜੋ ਜੋ ਤਹ ਸੋਏ ਤੁਦਾ ਤਾਂ ਹਮੈ ਤਨ ਹੋਈ ਗੁਰ ਥਾਪੀ ਹੁਕਮ ਹੋਈ ਰੂਪ ਸੋ ਆਪੀ ਹੋਈ ਸਾ ਚਰਨ ਪਦ ਗੁਣ ਮੋਦ ਤੁਮਨ ਮੈਂ ਤੈਸਾ ਕਿਰਪਾ ਜੋ ਮੇਨਾ ਸਾਰੀ ਕੋਈ ਰਸ ਨਾ ਸਾਰਾ ਗੁਰ ਮੋਲਾ ਤੁਕਾ ਕਾਮ ਕ੍ਰੋਧ ਨਗਰ ਭਰਿਆ ਮਿਲ ਸਾਧੂ ਖੰਡ ਖੰਡਾ ਹੈ। ਪੂਰਵ ਨਿਸਰ ਫੇਵਰ ਪਾਇਆ ਮਨ ਹਰਣੇ ਮੰਡਲ ਮੰਡਾ ਹੈ। ਕਰ ਸਾਧੂ ਨਿਪੁੰਦਾ ਹੈ ਕਾੜ ਲੋਕ ਬਾਹਿ ਰਹਾ। ਸਾਰ ਸਾਨਾ ਜਨ ਤੰਤਰੋਂ ਮੈਂ ਕੰਦਾ ਹੈ। ਜਨ ਤਜਨ ਰੂਪਾ ਵੇ ਕਾਲ ਸੁਖ ਦਿੰਦਾ ਹੈ। ਪਰ ਜਨ ਹਰ ਹਰ ਨਾਮ ਸਮਾਣੇ ਦੋ ਜਨ ਮਨ ਕਉ ਹੰਡਾ ਹੈ। ਅਵਨਾਸੀ ਕੋ ਪਾਇਆ ਪਰਮੇਸ਼ਰ ਹੋਰ ਸੋ ਬਹਾਨੇ ਮੰਡਾ ਹੈ। ਅੰਤਰੀ ਮੁਸੀਬਤ ਤੇਰੇ ਹਰ ਆਖਰ ਫਟ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟੇਕ ਹੈ। ਹਰਣਾ ਮਿਸ ਮੰਡਾ ਹੈ। ਰਾਗੁਣ ਮਹਲਾ ਪੰਜਵਾ ਕਰੋ ਬੇਨੰਤੀ ਸੁਣੋ ਮਰ ਮੀਤਾ। ਸੰਤਨ ਕੀ ਬੇਲਾ ਇਹਾਂ ਹਾਰ ਜੋ ਹਰਣਾ। ਆਗਿਆ ਬਸਨ ਸੁਹੇਲਾ ਔਤ ਕਢੈ ਦਿਲ ਸਰੈਣਾ। ਮਨ ਗੁਰ ਮਿਲ ਕਾਸ਼ਵਾਰੇ ਰਹਾ। ਉਸ ਸਾਰ ਵਿਕਾਸ ਸੇਨਾ ਕਰਿਓ ਬ੍ਰਹਮ ਗਿਆਨੀ। ਕਿਸੈ ਜੁਗਾਈ ਪਿਆ ਵੈਸੂ ਅਕਥ ਕਥਾ ਤਨ ਜਾਨੀ। ਜਾ ਕੋ ਆਏ ਸੁਰ ਬਿਹਾਜੋ ਹਰ ਗੁਰ ਤੇ ਮਨ ਬਸਿਆ।
ਨਿਜ ਘਰ ਮਹਿਲ ਕਉ ਸੁਸੈ ਜੀ ਬਉਣਾ ਹੋਏ ਗੁਰੂ ਫੇਰਾ ਅੰਤਰ ਜਾਮੀ ਪ੍ਰਭਾਵ ਦਾਤੇ ਸ਼ਰਦਾਨ ਕੇ ਨਾਨਕ ਦਾਸ ਇਹ ਹੈ ਸੁਖ ਮੰਗੈ ਮੁਖ ਸੰਤਨ ਕੀ ਅੰਤਰ ਜਾਮੀ ਪੁਰਖ ਵਿਦਾਤੇ ਸ਼ਰਦਾਵਨ ਕੇ ਨਾਨਕ ਦਾਸ ਇਹ ਹੈ ਸੁਖ ਮੰਗੈ ਮੁਖ ਕਰ ਸੰਤਨ ਕੀ ਤੁਝ ਆਗੈ ਅਰਦਾਸ ਹਮਾਰੀ ਜਿਉ ਪੀਂਦੇ ਸਭ ਨਾਨਕ ਸਭ ਤੇਰੀ ਵਡਿਆਈ ਕੋਈ ਨਾਮ ਨ ਜਾਣੈ ਮੇਰਾ ਵਾਹਿਗੁਰੂ। ਬੋਲਣਾ ਜੀ ਵਾਹਿਗੁਰੂ ਜੀ। ਅਰਦਾਸ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਨ ਹੋਈ ਸਹਾਈ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਮਦ ਤੇ ਆਵੈ ਧਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹੀਆਂ ਦੇ ਪਾਵਨ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਵੱਲ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਉਂਟਿਆਂ ਦੀ ਔਟ ਨਿਆਸਰਿਆਂ ਦਾ ਆਸਰਾ ਧੰਨ ਹੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਅਪਾਰ ਕਿਰਪਾ ਸਦਕਾ ਮਹਾਰਾਜ ਜੀ ਉਸ ਪਾਸੇ ਸਾਹਿਬ ਦੀ ਸੇਵਾ ਕਰਦੇ ਹਾਂ ਪਾਵਨ ਸੇਵਾ ਕਰਦੇ ਹਾਂ ਟਿਆਲ ਸੇਵਾ ਕਰਦੇ ਹਾਂ ਸੋਹਣਾ ਸਾਹਿਬ ਜੀ ਕੇ ਬਾਦ ਹੋਏ ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ ਬਾਣੀ ਸ਼ੁੱਧ ਸਪਸ਼ਟ ਪੜਨ ਦੀ ਸਮਰੱਥਾ ਬਖਸ਼ਣੀ ਬਾਣੀ ਦਾ ਸਮੁੱਚਾ ਭਾਵ ਦਰ ਆਈਆਂ ਸੰਗਤਾਂ ਦੇ ਹਿਰਦੇ ਵਿੱਚ ਵਸਾਉਣਾ ਚਾਰ ਪੈਰ ਦਿਨ ਆਪ ਜੀ ਦੇ ਭਾਣਿਆਂ ਦਰਜੀਤ ਹੋਏ ਰਹਿਣ ਆਈ ਆਪਣੇ ਭਾਣਿਆਂ ਦਰਜੀਤ ਕਰਾਉਣੀ ਇਸ ਵੇਲੇ ਆਪ ਜੀ ਕਿਰਪਾ ਕਰੋ ਸੁਖਾਸਨ ਤੇ ਵਿਰਾਜਮਾਨ ਹੋ ਸੰਗਤਾਂ ਨੂੰ ਛੁੱਟੀਆਂ ਬਖਸ਼ੋ ਅੰਮ੍ਰਿਤ ਵੇਲੇ ਦੇ ਜਾਗਨੇ ਨਿਤਨੇਮ ਦੀਆਂ ਦਾਤਾਂ ਬਖਸ਼ਣੀਆਂ ਹਰ ਭਗ ਰੱਖਿਆ ਕਰਨੀ ਸੁਖ ਹੋਵੇ ਨਾਮ ਚਿਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੱਥੈ ਜਾਏ ਮੇਰਾ ਸਤਿਗੁਰੂ ਸੋ ਥਾਨੇ ਸੁਹਾਵਾ ਰਾਮ ਰਾਜੇ ਗੁਰ ਸਿੱਖੀ ਸੋ ਥਾਨ ਆਲਿਆ ਲਹਿ ਗੁਰਮੁਖ ਲਾਵਾ ਗੁਰਮੁਖ ਲਾਵਾ ਗੁਰ ਸਿੱਖੀ
ਦੂਜਾ ਨੰਬਰ ਜਦੋਂ ਕੋਈ ਘਰ ਵਾਲੇ ਆਉਂਦੇ ਨੇ ਹਨਾ, ਜਦੋਂ ਜਦੋਂ ਕੋਈ ਘਰ ਵਾਲੇ ਕੋਈ ਆਉਂਦੇ ਨੇ ਕਹਿੰਦੇ ਦਰਵਾਜ਼ਾ ਖੋਲ ਕੇ ਦਿਓ, ਉਹ ਗ੍ਰੰਥੀ ਖੋਲਦੇ ਸਾਨੂੰ ਦਿੱਕਤ ਬੜੀ ਆਉਂਦੀ ਫਿਰ ਤੋੜ ਉਹ ਟੁੱਟ ਜਾਂਦੀ ਹੈ ਕਈ ਵਾਰੀ, ਉਹ ਨੁਕਸਾਨ ਹੁੰਦਾ। ਮੈਂ ਕਹਿੰਦਾ ਇੱਕ ਵਾਰੀ ਚਾਬੀ ਬਣ ਜਾਏ ਨਾ, ਇੱਕ ਵਾਰੀ ਸਾਡੇ ਐਡਾ ਵੀ ਕਰਦੇ ਚਾਬੀ ਬਣਾ ਕੇ, ਚਾਬੀ ਨੂੰ ਕਿਸੇ ਨੂੰ ਕਹਿ ਕੇ ਫਿਰ ਆਪੇ ਉਹਦੇ ਬਾਅਦ ਚਲੋ ਨਾ ਮਤਲਬ ਨੰਬਰ ਲਿਖ ਲਉਂਦਾ, ਸਾਨੂੰ ਇੱਕ ਪੂਰਾ ਛੱਲਾ ਬਣਾਉਂਦਾ ਉਸ ਚਾਬੀ ਨੂੰ, ਕੋਈ ਸਾਰਾ ਨੁਕਸਾਨ ਹੁੰਦਾ ਫਾਇਦਾ ਪਾਣੀ ਬੜਾ ਇੱਕ ਟਾਇਰ ਕਾਫੀ ਹਾਂਜੀ ਹਾਂਜੀ, ਉਹ ਸਾਰਾ ਥੱਲੇ ਨਾਲ ਵਧੀਆ ਹੋਇਆ ਤੇ ਚੰਗਾ ਯਾਰ ਨਹੀਂ ਕਰਦਾ।